TV 84 ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ। ਜੇ ਗੱਲ ਕੀਤੀ ਜਾਵੇ ਤਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹੋਰ ਜਿਹੜੀਆਂ ਲੰਬੇ ਸਮੇਂ ਤੋਂ ਪ੍ਰਮੁੱਖ ਮੰਗਾਂ ਰਹੀਆਂ ਨੇ ਉਹਨਾਂ ਨੂੰ ਲੈ ਕੇ ਇੱਕ ਕੌਮੀ ਇਨਸਾਫ ਮੋਰਚੇ ਦੇ ਰੂਪ ਦੇ ਵਿੱਚ ਵੱਡਾ ਸੰਘਰਸ਼ ਚੰਡੀਗੜ੍ਹ ਤੇ ਮੋਹਾਲੀ ਦੀਆਂ ਸਰਹੱਦਾਂ ਦੇ ਉੱਪਰ ਲੰਬੇ ਸਮੇਂ ਤੋਂ ਕੀਤਾ ਜਾ ਰਿਹਾ ਹੈ। ਇਸੇ ਨੂੰ ਲੈ ਕੇ ਕੋਰਟ ਦੀਆਂ ਤਲਖ ਟਿੱਪਣੀਆਂ ਆਉਂਦੀਆਂ ਨੇ ਤੇ ਉਸ ਤੋਂ ਬਾਅਦ ਜਿਸ ਤਰੀਕੇ ਦੀ ਰੂਪਰੇਖਾ ਨਜ਼ਰ ਆਉਂਦੀ ਹੈ ਤਾਂ ਉਹਦੇ ਮੱਦੇਨਜ਼ਰ ਸੰਗਤ ਦੇ ਵੱਲੋਂ ਇੱਕ ਵੱਡਾ ਇਕੱਠ ਕੀਤਾ ਜਾ ਰਿਹਾ ਹੈ। ਇਸੇ ਦੇ ਤਹਿਤ ਜਿਹੜੀਆਂ ਵੱਖ-ਵੱਖ ਸ਼ਖਸੀਅਤਾਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਅੱਜ 18 ਅਪ੍ਰੈਲ ਨੂੰ ਪੁੱਜ ਰਹੀਆਂ ਨੇ, ਉਹਨਾਂ ਦੇ ਵੱਲੋਂ ਦਿੱਤੇ ਸੁਝਾਅ ਕੀਤੀ ਹੋਈ ਗੱਲਬਾਤ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋ ਰਹੇ ਹਾਂ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਲ ਬਾਬਾ ਬਾਜ ਸਿੰਘ ਜੀ, ਜਹੇਦਾਰ ਬਾਬਾ ਨਾਰਾਇਣ ਸਿੰਘ ਜੀ ਸੋਢੀ, ਜਿਨ੍ਹਾਂ ਨੇ ਸਿੰਘੂ ਬਾਰਡਰ ਤੇ ਦੁਸ਼ਟ ਨੂੰ ਸੋਧਿਆ ਹੈ, ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਕਰਨ ਆਇਆ ਸੀ, ਉਸ ਦਲ ਦੇ ਮੀਤ ਜਹੇਦਾਰ ਬਾਬਾ ਧਰਮ ਸਿੰਘ ਜੀ, ਅਸੀਂ ਆਪ ਜੀ ਦੇ ਚਰਨਾਂ 'ਚ ਹਾਜ਼ਰ ਹੋ ਰਹੇ ਹਾਂ। 7 ਜਨਵਰੀ ਤੋਂ ਜਦੋਂ ਦਾ ਮੋਰਚਾ ਲੱਗਾ ਹੈ, ਇਸੇ ਮੋਰਚੇ 'ਤੇ ਡਟ ਕੇ ਬੈਠੇ ਹਾਂ। ਦਲ ਪੰਥ ਘੋੜੇ ਬਾਬਾ ਜੀ ਵੱਲੋਂ ਹੁਕਮ ਹੈ ਕਿ ਸਾਨੂੰ ਕਿਸੇ ਦੇ ਨਾਲ ਨਹੀਂ ਹੋਣਾ ਚਾਹੀਦਾ ਵੀ ਸਾਡੇ ਨਾਲ ਉਹ ਬੋਲਦੇ ਆ ਜਾਂ ਨਹੀਂ ਬੋਲਦੇ। ਸਾਡਾ ਸਿਰਫ ਇੱਕੋ ਹੀ ਮਿਸ਼ਨ ਆ ਕਿ ਸਾਡੇ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ। ਅਸੀਂ ਚੜ੍ਹਦੀ ਕਲਾ ਦੇ ਵਿੱਚ ਇੱਥੇ ਬੈਠੇ ਹਾਂ, ਆਪਣੀਆਂ ਫੌਜਾਂ ਲੈ ਕੇ ਆਏ ਹਾਂ। ਜਿਹੜਾ ਗੁਰੂ ਸਾਹਿਬ ਨੂੰ ਹੱਥ ਲਾਊਗਾ, ਜਿਸ ਤਰ੍ਹਾਂ ਸਿੰਘੂ ਬਾਰਡਰ 'ਤੇ ਦੁਸ਼ਟ ਨੂੰ ਸੋਧਿਆ ਸੀ, ਉਸ ਤਰ੍ਹਾਂ ਹੀ ਸੋਧਾਂਗੇ। ਗੁਰੂ ਦੀ ਫੌਜ ਦੇ ਵਿੱਚ ਜਜ਼ਬਾ ਹੋਣਾ ਚਾਹੀਦਾ ਵਾ। 21 ਹਿੰਦੂ ਰਾਜੇ ਚਮਕੌਰ ਦੀ ਗੜੀ ਦੇ ਵਿੱਚ 10 ਲੱਖ ਫੌਜ ਦੇ ਨਾਲ ਚੜ੍ਹ ਕੇ ਆਏ ਸੀ। ਗੁਰੂ ਸਾਹਿਬ ਦੇ 40 ਸਿੰਘ ਸੀ। ਇੱਥੇ ਤੇ ਆਪਾਂ ਹਾਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਹਾਂ। ਬੰਦਾ ਮਾੜਾ ਹੋ ਸਕਦਾ, ਬਾਣਾ ਤੇ ਗੁਰੂ ਦਾ ਵਾ। ਇਹ ਉਹ ਬਾਣਾ ਵਾ ਜਿਹੜਾ ਕਲਗੀਧਰ ਪਾਤਸ਼ਾਹ ਨੇ ਪਹਿਨਿਆ ਸੀ। ਬਾਕੀ ਗੁਰੂ ਸਾਹਿਬ ਵੱਲ ਕੋਈ ਹੱਥ ਕਰੂਗਾ, ਉਹਦੇ ਹੱਥ ਵੜ ਦਾਂਗੇ। ਅਸੀਂ ਤੁਹਾਡੇ ਨਾਲ ਆ। ਪੰਥ ਖਾਲਸਾ ਗੁਰੂ ਸਾਹਿਬ ਵਾਸਤੇ ਆਪਣੀਆਂ ਜਾਨਾਂ ਵਾਰੂਗਾ। ਦਲ ਪੰਥ ਵੱਲੋਂ ਇਹੋ ਹੀ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ, ਸਾਰੇ ਦਲਾਂ ਪੰਥਾਂ ਨੂੰ, ਇੱਥੇ ਮੋਰਚੇ 'ਤੇ ਆਓ। ਇਹ ਮੋਰਚਾ ਕੌਮ ਦਾ ਵਾ। ਕੌਮ ਨੂੰ ਇਸ ਮੋਰਚੇ ਦੇ ਨਾਲ ਖੜਨਾ ਚਾਹੀਦਾ ਵਾ। ਰੋਟੀ ਜਦੋਂ ਮਰਜ਼ੀ ਆਪਾਂ ਛਕ ਲਾਂਗੇ, ਜਦੋਂ ਸਾਡੀ ਅਣਖੀ ਆ। ਇਹ ਅਣਖ ਦਾ ਮੋਰਚਾ ਵਾ। ਸਿੱਖ ਕੌਮ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਆਪ ਜੀ ਇੱਥੇ ਵੱਧ ਚੜ੍ਹ ਕੇ ਆਓ। ਗੁਰੂ ਸਾਹਿਬ ਦੇ ਜਿਹੜੇ ਅੰਦਰ ਬੰਦੀ ਸਿੰਘ ਆ, ਉਹਨਾਂ ਨੂੰ ਰਿਹਾ ਕਰਾਈਏ। ਜਿੰਨਾ ਚਿਰ ਸਾਡੇ ਸਿੰਘ ਰਿਹਾ ਨਹੀਂ ਹੋਣਗੇ, ਅਸੀਂ ਇੱਥੋਂ ਨਹੀਂ ਜਾਵਾਂਗੇ। ਇਹ ਨਾ ਹੋਵੇ ਸਾਨੂੰ ਨਾਲ ਦਾ ਰਸਤਾ ਵੀ ਬੰਦ ਕਰਨਾ ਪਵੇ। ਜੇ ਸਰਕਾਰ ਨੇ ਕੋਈ ਸ਼ੈਤਾਨੀ ਕੀਤੀ ਤਾਂ ਅਸੀਂ ਇਹ ਵੀ ਰਸਤਾ ਬੰਦ ਕਰ ਦਾਂਗੇ। ਇਹ ਸਰਕਾਰ ਨੂੰ ਸਾਡੀ ਚੇਤਾਵਨੀ ਆ ਵੀ ਜਿਹੜਾ ਵੀ ਕੰਮ ਕਰਨਾ ਸੋਚ ਸਮਝ ਕੇ ਆਏ ਵੇ। ਸਾਡੇ ਘੋੜੇ ਵੀ ਤਿਆਰ ਆ, ਸਾਡੇ ਸਿੰਘ ਵੀ ਤਿਆਰ ਆ। ਅਤੇ ਸਾਡੀਆਂ ਮਹਾਰਾਜ ਜੀ ਨੇ ਹੁਕਮ ਕੀਤਾ, ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ। ਸਾਡੇ ਕੋਲ ਭਗਉਤੀਆਂ ਬੜੀ ਚੜ੍ਹਦੀ ਕਲਾ ਦੀਆਂ ਢੇਰੀਆਂ ਲਾ ਦਾਂਗੇ। ਅਤੇ ਪੰਥ ਖਾਲਸੇ ਨੂੰ ਇਹ ਹੁਕਮ ਹੈ ਵੀ ਤੁਸੀਂ ਚੜ੍ਹ ਕੇ ਆ, ਨਾਲ ਸਾਡੇ ਖੜੋ। ਅਸੀਂ ਇੱਥੇ ਤਿਆਰ ਖਲੋਤੇ ਆ। ਕਿਸੇ ਦੀ ਜ਼ਰੂਰਤ ਨਹੀਂ ਆ ਵੀ ਇੱਧਰ ਗੁਰੂ ਸਾਹਿਬ ਵੱਲ ਨੂੰ ਅੱਖ ਵੀ ਕਰ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਰੇ ਜਾਵੇ ਨਿਹਾਲ ਹੋ ਜਾਵੇ, ਅਕਾਲੀ ਫੂਲਾ ਸਿੰਘ ਜੀ ਨੂੰ ਪਾਵੇ। ਸਤਿ ਸ੍ਰੀ ਅਕਾਲ। ਸੋ ਬਾਬਾ ਧਰਮ ਸਿੰਘ ਜੀ ਦਾ ਬਹੁਤ ਧੰਨਵਾਦ। ਇਹ ਉਹ ਜਥੇਦਾਰ ਨੇ ਜਿਹੜੇ ਪਹਿਲੇ ਦਿਨ ਤੋਂ ਇੱਥੇ ਡਟੇ ਹੋਏ ਨੇ। ਮਾਣ ਨੇ ਸਾਡਾ ਇਹ। ਸੋ ਇਸ ਕਰਕੇ ਸਾਰੇ ਤਿਆਰ ਪਰ ਤਿਆਰ ਬੈਠੀਆਂ ਨੇ ਫੌਜਾਂ। ਜਿੰਨੇ ਆਪਣਾ ਕਰਮ ਕਰਨਾ ਉਹ ਕਰ ਸਕਦਾ ਹੈ। ਫੌਜਾਂ ਵੀ ਆਪਣਾ ਕਰਮ ਕਰਨ ਨੂੰ ਤਿਆਰ ਨੇ ਜੀ। ਸੋ ਹੁਣ ਬੇਨਤੀ ਕਰਨੀ ਚਾਹੁੰਦਾ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਸਰਦਾਰ ਦਿਲਬਾਗ ਸਿੰਘ ਗਿੱਲ ਜੀ। ਸੋ ਆਪ ਜੀ ਨਾਲ ਕੁਝ ਮਿੰਟਾਂ ਵਾਸਤੇ ਆਪ ਜੀ ਨਾਲ ਵਿਚਾਰਾਂ ਸਾਂਝੀਆਂ ਕਰਨਗੇ। ਸੋ ਸਾਰੇ ਐਂ ਸਜੇ ਰਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕੌਮੀ ਇਨਸਾਫ ਮੋਰਚੇ ਵਿੱਚ ਹਾਜ਼ਰੀ ਭਰ ਰਹੀ ਸਾਧ ਸੰਗਤ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਫੀ ਮੰਗਦੇ ਹਾਂ ਭਾਈ ਸਾਹਿਬ ਤੋਂ ਕਿ ਉਹਨਾਂ ਦਾ ਟਾਈਮ ਲਿਆ। ਬੇਨਤੀ ਇਹ ਸੀਗੀ ਕਿ ਸਾਡੇ ਮੋਰਚੇ 2 ਚੱਲ ਰਹੇ ਨੇ, ਇੱਕ ਸਿੰਘੂ ਬਾਰਡਰ ਤੇ ਇੱਕ ਹੀ ਰੇਲਵੇ ਟਰੈਕ ਰੋਕ ਕੇ ਬੈਠੇ ਹਾਂ। ਕੱਲ੍ਹ ਦੇ ਉੱਥੇ ਬੈਠੇ ਹਾਂ ਅਤੇ ਉੱਥੋਂ ਟਾਈਮ ਕੱਢ ਕੇ, ਕਿਉਂਕਿ
ਮੋਰਚੇ ਤੋਂ ਕਾਲ ਗਈ ਸੀ ਕਿ 18 ਤਰੀਕ ਨੂੰ ਕੋਈ ਮੋਰਚੇ ਨਾਲ ਧੱਕਾ ਨਾ ਹੋਵੇ, ਤੇ ਅਸੀਂ ਉਦੋਂ ਵੀਡੀਓ ਪਾਤੀ ਸੀ ਕਿ ਸਾਡੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਅਸੀਂ ਆਪਣੀ ਸੰਗਤ ਲੈ ਕੇ ਪਹੁੰਚਾਂਗੇ। ਸੰਗਤ ਘੱਟ ਤਾਂ ਲੈ ਕੇ ਆਏ ਕਿ ਭਾਈ ਬਾਪੂ ਜੀ ਨਾਲ ਗੱਲ ਹੋ ਗਈ ਸਵੇਰੇ। ਦੂਜੀ ਗੱਲ ਇਹ ਆ ਵੀ ਆਪਣੇ ਨਾਲ ਧੱਕਾ ਹੁੰਦਾ ਕਿਉਂ ਆ? ਆਪਣੇ ਯੋਧੇ ਇੰਨੇ ਲੰਮੇ ਸਮੇਂ ਤੋਂ ਅੰਦਰ ਬੈਠੇ ਕਿਉਂ ਆ? ਜਿਹੜੇ ਆਪਣੇ ਤੇ ਰਾਜ ਕਰ ਰਹੇ ਨੇ, ਕਦੀ ਸੋਚਿਆ ਕਿਸੇ ਨੇ? ਜਿਨ੍ਹਾਂ ਨੂੰ ਹੁਣ ਤੱਕ ਅਸੀਂ ਪੰਥ ਮੰਨ ਬੈਠੇ, ਤਕਰੀਬਨ ਉਹੀ ਨਹੀਂ ਬਾਹਰ ਆਉਣ ਦਿੰਦੇ। ਇੰਨਾ ਲੰਮਾ ਸਮਾਂ ਰਾਜ ਕਰਕੇ 10-10 ਸਾਲ, ਫਿਰ ਵੀ ਸਾਡੇ ਮਸਲੇ ਨਾ ਹੱਲ ਹੋਣ। ਸਾਡੀ ਆਪਣੇ ਜਿਨ੍ਹਾਂ ਨੂੰ ਅਸੀਂ ਸਿੱਖ ਕੌਮ ਦੇ ਮੰਨਦੇ ਰਹੇ, ਤੇ ਸਿੱਖ ਕੌਮ ਦੇ ਹੀ ਮਸਲੇ ਨਾ ਹੱਲ ਹੋਣ। ਜੇ ਬੰਦਾ ਪਿੰਡ ਦਾ ਸਰਪੰਚ ਬਣ ਜੇ, ਪਿੰਡ ਦਾ ਮਸਲਾ ਨਾ ਹੱਲ ਕਰੇ, ਤਾਂ ਲਾਹਨਤ ਆ ਉਹਦੀ ਸਰਪੰਚੀ ਤੇ ਇਹੋ ਜਿਹੀ ਤੇ ਵੀ ਇਹ ਪਿੰਡ ਦਾ ਤੂੰ ਮਸਲਾ ਹੀ ਨਹੀਂ ਹੱਲ ਕਰ ਸਕਿਆ। ਜੇ ਸਿੱਖ ਕੌਮ ਦਾ ਆਗੂ ਹੋਵੇ ਤੇ ਸਿੱਖ ਕੌਮ ਦਾ ਮਸਲਾ ਨਾ ਹੱਲ ਹੋਵੇ, ਤਾਂ ਫਿਰ ਤੇ ਸਾਨੂੰ ਉਹ ਕੌਮ ਤੋਂ ਪਾਸੇ ਹੋ ਜਾਣਾ ਚਾਹੀਦਾ, ਸਾਨੂੰ ਛੱਡ ਦੇਣਾ ਚਾਹੀਦਾ ਸਾਰਾ ਕੁਝ। ਪਰ ਅਜੇ ਵੀ ਲੱਤਾਂ ਬਾਹਾਂ ਜਿਹੜੀਆਂ ਵੱਜਦੀਆਂ ਨੇ। ਦੂਜੀ ਧਿਰ ਹੈ ਜਿਹੜੀ, ਉਹ ਤੇ ਸਿੱਖ ਕੌਮ ਨੂੰ ਕੀ, ਉਹ ਤੇ ਕਾਰਪੋਰੇਟ ਘਰਾਣਿਆਂ ਦੀ ਆ। ਉਹਨਾਂ ਦਾ ਕੋਈ ਧਰਮ ਨਹੀਂ ਗਾ। ਜਿਹੜਾ ਲੀਡਰ ਹੁੰਦਾ ਉਹਦਾ ਕੋਈ ਧਰਮ ਨਹੀਂ ਹੁੰਦਾ। ਉਹਨੇ ਦੇਖਣਾ ਜੇ ਮੈਨੂੰ ਮੰਦਰ 'ਚੋਂ ਫਾਇਦਾ ਮਿਲਦਾ ਤਾਂ ਉਹਨੇ ਮੰਦਰ ਦੀ ਗੱਲ ਕਰਨੀ ਆ, ਜੇ ਮਸਜਿਦ 'ਚੋਂ ਫਾਇਦਾ ਮਿਲਦਾ ਤਾਂ ਉਹਨੇ ਮਸਜਿਦ ਦੀ ਗੱਲ ਕਰਨੀ ਆ, ਜੇ ਉਹਨੂੰ ਗੁਰੂ ਘਰੋਂ ਫਾਇਦਾ ਮਿਲਿਆ ਤਾਂ ਉਹਨੇ ਗੁਰੂ ਘਰ ਆਣ ਕੇ ਮੱਥੇ ਟੇਕਣੇ ਆ। ਉਹ ਕਿਸੇ ਦਾ ਮਿੱਤ ਨਹੀਂ ਹੁੰਦਾ। ਉਹਨੂੰ ਆਪਣਾ ਲਾਲਚ ਹੁੰਦਾ ਕਿ ਮੈਂ ਆਪਣੀ ਸਤਾ ਤੇ ਆ ਕੇ ਆਪਣੇ ਹੱਥ 'ਚ ਕਰਕੇ ਤੈਨੂੰ ਵੇਚਣਾ ਕਿਵੇਂ ਆ, ਜਿਵੇਂ ਸਾਨੂੰ ਵੇਚਿਆ ਜਾ ਰਿਹਾ। 13 ਫਰਵਰੀ ਤੋਂ ਮੋਰਚੇ 'ਤੇ ਬੈਠੇ ਆ, ਗੱਲਬਾਤ ਵੀ ਚੱਲਦੀ ਆ, ਪਰ ਗੱਲਬਾਤ ਜਦੋਂ ਚੱਲ ਕੇ ਸਾਹਮਣੇ ਆਉਂਦੀ ਆ ਤਾਂ ਉਹੀ ਵੱਡੇ ਘਰਾਣਿਆਂ ਨੂੰ ਮੋਹਰੇ ਲਿਆਉਣ ਦੀ ਗੱਲ ਕੀਤੀ ਜਾਂਦੀ ਆ। ਸਾਡੇ ਸਾਰੇ ਆਗੂਆਂ 'ਤੇ 307 ਦੇ ਪਰਚੇ ਦਰਜ ਨੇ। ਬੰਬ ਗੋਲੇ ਉਹਨਾਂ ਨੇ ਮਾਰੇ, ਸਾਰਾ ਕੁਝ ਉਹਨਾਂ ਨੇ ਕੀਤਾ, ਪਰਚੇ ਸਾਡੇ 'ਤੇ ਦਰਜ ਨੇ, ਜਿਨ੍ਹਾਂ ਤਹਿਤ ਸਾਡੇ ਜਿਹੜੇ ਨੌਜਵਾਨ ਕਿਸਾਨ ਆਗੂ ਨੇ ਉਹ ਅਰੈਸਟ ਕੀਤੇ ਨੇ, ਜਿਹਦਾ ਕਰਕੇ ਕੱਲ੍ਹ ਦਾ ਸ਼ੰਭੂ ਜਿਹੜਾ ਲੈਂਡ ਟਰੈਕ ਰੁਕਿਆ। ਭਾਈ ਸਾਹਿਬ ਨੇ ਗੱਲ ਕਹੀ ਸੀ, ਆਪਾਂ ਇਸੇ ਤਰ੍ਹਾਂ ਜੇ ਅਗਰ ਇਕੱਠੇ ਹੋਈਏ, ਇਕੱਠੇ ਹੋ ਕੇ ਜੇ ਆਪਾਂ ਗੱਲ ਕਰੀਏ ਤਾਂ ਕੋਈ ਕੰਮ ਔਖਾ ਨਹੀਂ ਹੈਗਾ ਜਿਹੜਾ ਆਪਾਂ ਨਹੀਂ ਕਰ ਸਕਦੇ। ਅਸੀਂ ਭਾਈ ਸਾਹਿਬ ਪਹਿਲੇ ਦਿਨ ਤੋਂ, ਜਿੱਦਣ ਤੋਂ ਇਹ ਮੋਰਚਾ ਲੱਗਿਆ, ਅਸੀਂ ਉਸ ਦਿਨ ਤੋਂ ਹੀ ਆਪਣਾ ਜਥਾ ਲੈ ਕੇ ਆਉਂਦੇ ਰਹੇ ਹਾਂ। ਗੱਲ ਇਹ ਆ ਵੀ ਅਸੀਂ ਯੂਨੀਅਨ ਦਾ ਨਾਮ ਬਦਲਿਆ। ਜਿਹੜਾ ਸਾਡਾ ਆਗੂ ਸੀ ਉਹਦਾ ਵੀ ਪੱਗ 'ਚ ਸਿਰ ਫਸਾਇਆ ਸੀ, ਉਹ ਸਾਨੂੰ ਮੋਰਚੇ 'ਚ ਆਉਣ ਤੋਂ ਮਨਾ ਕਰਤਾ ਸੀ। ਸਾਡੇ ਵਿੱਚ ਅੰਮ੍ਰਿਤਸਰ ਤੋਂ ਬੈਠੇ ਨੇ, ਤਰਨਤਾਰਨ ਤੋਂ ਬੈਠੇ ਨੇ, ਲੁਧਿਆਣੇ ਤੋਂ ਬੈਠੇ ਨੇ, ਹੁਸ਼ਿਆਰਪੁਰ ਤੋਂ ਸਿੰਘ ਬੈਠੇ ਨੇ, ਮੋਹਾਲੀ ਤੋਂ ਬੈਠੇ ਨੇ, ਲੁਧਿਆਣੇ ਸ਼ਹਿਰੀ ਤੋਂ ਬੈਠੇ ਨੇ। ਜਿੰਨੇ ਵੀ ਸਿੰਘ ਬੈਠੇ ਨੇ ਇਹ ਸਾਰੇ ਉੱਥੋਂ ਬਣੇ ਬਣਾਏ। ਇਹਨਾਂ ਨੇ ਇੱਕ ਪਾਸਾ ਕਰ ਲਿਆ ਵੀ ਸਾਡਾ ਮਸਲਾ ਪਹਿਲਾਂ ਸਿੱਖ ਕੌਮ ਦਾ, ਯੂਨੀਅਨਾਂ ਸਾਡੀਆਂ ਬਾਅਦ 'ਚ। ਪਹਿਲਾਂ ਅਸੀਂ ਗੁਰੂ ਦੇ ਸਿੱਖ ਹਾਂ। ਜੇ ਸਾਡੀ ਸਿੱਖੀ ਤੇ ਆਂਚ ਆਉਂਦੀ ਆ ਤਾਂ ਅਸੀਂ ਉਹਦੇ ਲਈ ਜਿੰਨੀ ਜੋਗੇ ਹੈਗੇ ਹਾਂ ਅਸੀਂ ਤਨਦੇਹੀ ਤੋਂ ਹਾਜ਼ਰ ਹਾਂ। ਦੂਜਾ ਸਾਡਾ ਕਿਸਾਨੀ, ਉਹਦੇ ਲਈ ਵੀ ਲੜਾਈ ਲੜਦੇ ਹਾਂ, ਕਿਉਂਕਿ ਸਾਡੀ ਫਸਲਾਂ ਤੇ ਨਸਲਾਂ ਦੀ ਲੜਾਈ ਆ। ਸਾਡੀਆਂ ਨਸਲਾਂ ਤੇ ਇਹਨਾਂ ਨੇ ਕੁਛ ਤੇ ਨਸ਼ਿਆਂ ਤੇ ਲਾਤੀਆਂ, ਨਸ਼ੇ ਨੇ ਬਰਬਾਦ ਕਰਤੀਆਂ, ਕੁਛ ਛੱਡ ਕੇ ਬਾਹਰ ਤੁਰ ਗਏ। ਅੱਜ ਪੰਜਾਬ ਦੇ ਕਈ ਪਿੰਡ ਮੈਂ ਜਾਂਦਾ, ਉਹਨਾਂ ਪਿੰਡਾਂ ਦੇ ਵਿੱਚ ਤਾਲੇ ਲੱਗ ਗਏ ਆ, ਪਿੰਡਾਂ ਦੇ ਪਿੰਡ ਖਾਲੀ ਹੋਏ ਪਏ ਨੇ। ਆਖਰ ਪੰਜਾਬ ਦਾ ਬਣੂਗਾ ਕੀ ਜੇ ਇਸੇ ਤਰ੍ਹਾਂ ਹੀ ਇਹ ਸਾਰਾ ਕੁਝ ਚੱਲਦਾ ਰਿਹਾ? ਜਿਹੜੀ ਹਾਕਮ ਧਿਰ ਉਹ ਇਹ ਚਾਹੁੰਦੀ ਆ, ਕਿਉਂਕਿ ਉਹਨਾਂ ਦੇ ਰਸਤੇ ਦੇ ਵਿੱਚ ਜਿਹੜਾ ਅੜਿੱਕਾ ਬਣਿਆ ਨਾ ਉਹ ਅਸੀਂ ਆ, ਪੰਜਾਬ ਵਾਲੇ ਆ। ਜਦੋਂ ਵੀ ਕੋਈ ਮੂਵਮੈਂਟ ਸ਼ੁਰੂ ਹੁੰਦੀ ਉਹ ਪੰਜਾਬ ਤੋਂ ਸ਼ੁਰੂ ਹੁੰਦੀ ਆ, ਚਾਹੇ ਸਿੱਖ ਕੌਮ ਦੀ ਮੂਵਮੈਂਟ ਆ, ਚਾਹੇ ਕਿਸਾਨੀ ਦੀ ਆ, ਕਿਉਂਕਿ ਪੰਜਾਬੀ ਹੀ ਅੱਗੇ ਲੱਗ ਕੇ ਤੁਰਦੇ ਆ। ਅਤੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਸਾਨੂੰ ਖਤਮ ਕਰਕੇ ਹੌਲੀ ਹੌਲੀ ਜੋ ਮਨ ਦੇ ਵਿੱਚ ਆ ਵੀ ਅਸੀਂ ਹਿੰਦੂ ਰਾਸ਼ਟਰ ਸਥਾਪਿਤ ਕਰੀਏ। ਮੇਨ ਮੁੱਦਾ ਜਿਹੜਾ ਸਾਡੇ ਮਸਲੇ ਦਾ ਨਹੀਂ, ਸਾਡੇ ਅਸਲੀ ਮਸਲੇ ਦੇ ਉੱਤੇ ਆਉਣ ਦਾ ਵਾ ਵੀ ਉਹ ਚਾਹੁੰਦੇ ਕੀ ਨੇ।
ਇਹ ਜਿਹੜੀਆਂ ਮੰਗਾਂ ਨੇ ਕੋਈ ਖਾਸ ਨਹੀਂ ਹੈਗੀਆਂ, ਪਰ ਉਹ ਹਰ ਰੋਜ਼ ਸਾਡੇ 'ਤੇ ਇੱਕ ਟੀਕਾ ਲਾ ਕੇ ਦੇਖਦੇ ਨੇ ਵੀ ਇਹਨਾਂ 'ਚ ਕਿੰਨਾ ਕੁ ਕਰੰਟ ਆ। ਪਰ ਜਿਹੜੇ ਜਾਗਦੀਆਂ ਜ਼ਮੀਰਾਂ ਵਾਲੇ ਯੋਧੇ ਨੇ, ਜਾਂ ਜਿਹੜੇ ਅੱਜ ਵੀ ਇਹ ਕਹਿੰਦੇ ਨੇ ਕਿ ਅਸੀਂ ਉੱਪਰ ਜਾ ਕੇ ਕੁਛ ਨਾ ਕੁਛ ਮੂੰਹ ਦਿਖਾਉਣਾ ਵੀ ਸਾਨੂੰ ਪ੍ਰਮਾਤਮਾ ਧਰਤੀ 'ਤੇ ਭੇਜਿਆ ਸੀ, ਅਸੀਂ ਜਾਨਵਰਾਂ ਵਾਂਗੂ ਨਹੀਂ ਗਏ, ਨਾ ਜਾਨਵਰਾਂ ਵਾਂਗੂ ਉੱਪਰ ਆਏ ਆ। ਉਹ ਵੀ ਆਪਣੇ ਪਰਿਵਾਰ ਦਾ ਪੇਟ ਪਾਲਦੇ ਆ, ਅਤੇ ਅਸੀਂ ਤਾਂ ਫਿਰ ਵੀ ਕੁਛ ਜੇ ਇਨਸਾਨੀਅਤ 'ਚ ਗਏ ਤਾਂ ਇਨਸਾਨ ਬਣ ਕੇ ਕੁਛ ਕਰਕੇ ਆਏ ਆ। ਉਹ ਅੱਜ ਵੀ ਲੜ ਰਹੇ ਨੇ, ਕੁਛ ਸੜਕਾਂ 'ਤੇ ਬੈਠੇ ਨੇ, ਕੁਛ ਇਸ ਮੋਰਚੇ 'ਚ ਬੈਠੇ ਨੇ, ਕੋਈ ਕਈ ਥਾਂ ਦਿਬੜੂਗੜ੍ਹ ਜੇਲ੍ਹ 'ਚ ਮੋਰਚਾ ਲੱਗਿਆ ਵਾ। ਸਾਰੇ ਆਪਣੀ ਆਪਣੀ ਜਿਹੜੀ ਲੜਾਈ ਆ ਲੜ ਰਹੇ ਆ, ਪਰ ਲੜਾਈ ਤੇ ਫਿਰ ਵੀ ਸਾਨੂੰ ਇੱਕ ਦਿਨ ਸਾਨੂੰ ਇਕੱਠੇ ਹੋਣਾ ਪੈਣਾ। ਜਿੱਦਣ ਅਸੀਂ ਇਕੱਠੇ ਹੋ ਗਏ ਉਦਣ ਇਹਨਾਂ ਨੂੰ ਭਾਈਦਿਆਂ ਨੂੰ ਰਾਹ ਨਹੀਂ ਲੱਭੂਗਾ। ਮੈਂ ਰੇਲ ਟਰੈਕ ਤੇ ਬੈਠਾ ਤੇ ਇੱਕ ਮੇਰੇ ਨਾਲ ਦਾ ਸਿੰਘ ਦੱਸ ਰਿਹਾ ਵੀ ਆ ਜਿਹੜੀ ਪਰਲੇ ਬੰਨੇ ਦੀ ਲਾਈਨ ਪਾਈ ਹੈ ਨਾ, ਇਹ ਡਾਨੀਆਂ ਬਾਨੀਆਂ ਦੀ ਆ। ਵਿਕਣ ਨੂੰ ਤੇ ਵਿਕ ਗਿਆ ਸਾਰਾ ਕੁਝ, ਇਹ ਜਿੰਨਾ ਘੜਿੱਕਾ ਆਪਾਂ ਬਣੇ ਉਨਾ ਹੀ ਆ। ਪਰ ਗੱਲ ਕੀ ਆ, ਹਰ ਬੰਦੇ ਨੂੰ ਜੀਣ ਦੀ ਆਜ਼ਾਦੀ ਆ। ਸਜ਼ਾ ਜਿਹਦੀ ਪੂਰੀ ਹੋ ਗਈ, ਹੁਣ ਤੱਕ ਕਾਨੂੰਨ ਵੀ ਨਹੀਂ ਕਹਿੰਦਾ ਵੀ ਅਸੀਂ ਉਹਨੂੰ ਅੰਦਰ ਰੱਖ ਸਕਦੇ ਹਾਂ। ਪਰ ਜਿੰਨਾ ਧੱਕਾ ਸਿੱਖ ਕੌਮ ਨਾਲ ਹੋ ਰਿਹਾ, ਜਿੰਨਾ ਧੱਕਾ ਸਿੱਖ ਕੌਮ ਨਾਲ ਹੋ ਰਿਹਾ ਜਾਂ ਸਰਕਾਰਾਂ ਕਰ ਰਹੀਆਂ ਨੇ, ਸਿਰਫ ਕਈ ਵਾਰੀ ਚਿਹਰੇ ਬਦਲਦੇ ਨੇ ਤੇ ਅੰਦਰਲਾ ਪਹਿਰਾਵਾ ਇਹਨਾਂ ਦਾ ਉਹੀ ਹੁੰਦਾ। ਜਿਵੇਂ ਹੁਣ ਪੰਜਾਬ 'ਚ ਅੱਜ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ, ਜੇ ਕਿਤੇ ਇਹਨਾਂ ਤੋਂ ਸਵਾਲ ਪੁੱਛਦੇ ਆ ਖੜ ਕੇ, ਪਈ ਆਹ ਦੱਸੋ ਤੁਸੀਂ ਆਹ ਗੋਲੀਆਂ ਕਿਉਂ ਚਲਾਈਆਂ, ਆਹ ਸਾਡੇ ਨੌਜਵਾਨ ਕਿਉਂ ਮਾਰੇ, ਆਹ ਸਾਡੇ ਹੱਕ ਕੀ ਆ, ਉੱਥੇ ਕੱਲ ਇੱਟਾਂ ਤੱਕ ਬੀਜੇਪੀ ਨੇ ਚਲਾਈਆਂ, ਅਜੇ ਤੱਕ ਪੰਜਾਬ ਪੁਲਿਸ ਨੇ ਉਹ ਪਰਚਾ ਦਰਜ ਨਹੀਂ ਕੀਤਾ, ਅਜੇ ਤੱਕ ਉਹਨਾਂ 'ਤੇ ਕਾਰਵਾਈ ਨਹੀਂ ਕੀਤੀ। ਕੀ ਸਮਝੀਏ? ਕੱਲ ਸਾਡੀ ਗਿਣਤੀ ਗਿਣ ਲਈ ਪੰਜਾਬ ਪੁਲਿਸ ਨੇ ਵੀ 1000 ਕੁ ਬੰਦਾ ਹੈਗਾ ਜਿਹੜਾ ਸ਼ੰਭੂ ਤੋਂ ਉੱਠ ਕੇ ਰੇਲਵੇ ਟਰੈਕ 'ਤੇ ਆਊ। ਇਹਨਾਂ ਨੇ 1500 ਪੁਲਿਸ ਵਾਲਾ ਲਾ ਕੇ ਪੂਰਾ ਟਕਰਾਅ ਦਾ ਜਿਹੜਾ ਮਾਹੌਲ ਸੀ ਉਹ ਪੈਦਾ ਕੀਤਾ। ਪਰ ਸਾਡੀ ਗਿਣਤੀ ਵਧਣ ਕਰਕੇ, ਸਾਡਾ ਇਕੱਠ ਵਧਣ ਕਰਕੇ ਸਾਡਾ ਹੱਥ ਪੈ ਗਿਆ, ਅਸੀਂ ਉਸ 'ਚ ਕਾਮਯਾਬ ਹੋ ਗਏ। ਹੁਣ ਨਵੀਆਂ ਨਵੀਆਂ ਪ੍ਰਪੋਜ਼ਲਾਂ ਲੈ ਕੇ ਆਉਂਦੇ ਆ, ਪਰ ਸਾਡੀ ਤਾਂ ਇੱਕ ਹੀ ਆ ਵੀ ਜਦੋਂ ਰਿਹਾ ਕਰੋਗੇ ਉਦੋਂ ਉੱਠ ਜਾਾਂਗੇ, ਨਹੀਂ ਤਾਂ ਬੈਠੇ ਆ ਇੱਥੇ। ਇਸੇ ਤਰ੍ਹਾਂ ਜਿੱਦਣ ਸਿੱਖ ਕੌਮ ਨੇ ਇੱਕ ਤਹਈਆ ਕਰ ਲਿਆ ਵੀ ਹੁਣ ਅਸੀਂ ਬੰਦੀ ਸਿੰਘਾਂ ਨੂੰ ਬਾਹਰ ਲੈ ਕੇ ਆਉਣਾ, ਤਾਂ ਦਿਨ ਉਹ ਵੀ ਦੂਰ ਨਹੀਂ ਹੋਊਗਾ ਜਿੱਦਣ ਇਸ ਤਰ੍ਹਾਂ ਦਾ ਤਹਈਆ ਕਰਾਂਗੇ। ਕਿਉਂਕਿ ਇੱਕ ਜ਼ਾਬਤੇ ਦੀ ਲੋੜ ਆ, ਇੱਕ ਇਕੱਠ ਦੀ ਲੋੜ ਆ, ਇੱਕ ਰਾਹ ਪੈਣ ਦੀ ਲੋੜ ਆ ਸਾਨੂੰ, ਜਿਹੜਾ ਕਿ ਸਾਨੂੰ ਭੜਕਾਉਣ ਵਾਲੇ ਪਹਿਲਾਂ ਮਿਲ ਜਾਂਦੇ ਨੇ। ਅੱਜ ਮਗਰ ਕਿਹਦੇ ਲੱਗੀਏ? ਸਾਡੇ ਕੌਮ ਦਾ ਆਗੂ 1 ਮਿੰਟ ਲਾਉਂਦਾ ਵਿਕਣ ਲੱਗਾ, ਜਿਹਦੇ ਮਗਰ ਲੱਗੋ ਉਹ ਅੱਗੋਂ ਪਿਛਲੇ ਪਿੱਛੇ ਖੜੇ ਰਹਿ ਜਾਂਦੇ ਆ, ਉਹ ਆ ਪਾਰਟੀ ਛੱਡ ਕੇ ਦੂਜੀ 'ਚ ਵੜਿਆ ਹੁੰਦਾ। ਵਿਸ਼ਵਾਸ ਵੀ ਕਿੱਥੇ ਕਰਾਂਗੇ ਅਸੀਂ? ਸਾਨੂੰ ਇਹੀ ਬੇਵਿਸ਼ਵਾਸੀ ਮਾਰ ਰਹੀ ਆ। ਅਗਰ ਸਾਨੂੰ ਕੋਈ ਲੀਡਰ ਚੰਗਾ ਮਿਲ ਜੇ ਜਿਹੜਾ ਕੌਮ ਦੀ ਖਾਤਰ ਖੜ ਸਕੇ। ਐਨ ਦਰਿਆਵਾਂ ਦੇ ਰੁਕਦੇ ਨਾ, ਠਿੜਕ ਜਾਂਦੇ ਕਮਜ਼ੋਰ ਦਿਲਾਂ ਵਾਲੇ, ਪ੍ਰੇਮੀ ਸੱਚੇ ਨਿਸ਼ਾਨੇ ਤੋਂ ਉੱਕਦੇ ਨਾ, ਉਹ ਸਾਹਮਣੇ ਵੇਖ ਸ਼ਿਕਾਰ ਫਿਰਦਾ, ਸ਼ੇਰ ਘੁਰਨਿਆਂ ਵਿੱਚ ਕਦੇ ਲੁਕਦੇ ਨਾ, ਮਰਦ ਮਰ ਜਾਂਦੇ ਆਪਣੀ ਆਨ ਬਦਲੇ, ਗਬੈਰੀ ਅੱਗੇ ਕਦੇ ਵੀ ਝੁਕਦੇ ਨਾ। ਸੋ ਸਭ ਤੋਂ ਪਹਿਲਾਂ ਗੁਰਫਤਿਹ ਪ੍ਰਵਾਨ ਕਰੋ, ਗੱਜ ਕੇ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਬੜਾ ਸਤਿਕਾਰਯੋਗ ਢਾਡੀ ਜਥਾ ਵੀਰ ਰਾਜਨਪ੍ਰੀਤ ਸਿੰਘ ਮਾਨ, ਉਹਨਾਂ ਦੇ ਨਾਲ ਬੀਬੀਆਂ ਪਾਇਲ ਤੋਂ ਬੜੀ ਤਰਤੀਬ ਦੇ ਨਾਲ, ਜਿਨ੍ਹਾਂ ਨੇ ਸਿੱਖ ਇਤਿਹਾਸ ਸੰਗਤਾਂ ਦੇ ਰੂਬਰੂ ਕੀਤਾ। ਚਾਹੇ ਲਾਈਟ ਵੀ ਭੱਜੀ, ਵੀਰ ਦਾ ਜ਼ੋਰ ਵੀ ਬੜਾ ਲੱਗਿਆ, ਲੇਕਿਨ ਡਟਿਆ ਰਿਹਾ। ਸੋ ਬਹੁਤ ਬਹੁਤ ਧੰਨਵਾਦ ਵੀਰ ਦਾ। ਸੋ ਪੰਡਾਲ ਦੇ ਵਿੱਚ ਪਹੁੰਚੀਆਂ ਸ਼ਖਸੀਅਤਾਂ, ਐਡਵੋਕੇਟ ਸਰਦਾਰ ਅਮਰ ਸਿੰਘ ਜੀ ਚਾਹਲ, ਐਡਵੋਕੇਟ ਸਰਦਾਰ ਦਲਸ਼ੇਰ ਸਿੰਘ ਜੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਪਾਲ ਸਿੰਘ ਜੀ ਘੜੂਆ, ਕ੍ਰਾਂਤੀਕਾਰੀ ਕਿਸਾਨ ਜਥੇਬੰਦੀ, ਰਣਧੀਰ ਸਿੰਘ ਜੀ ਚਰਨਾਥਲ, ਸਮੁੱਚੇ ਵੀਰ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਵੀਰ ਸੁਖਦੇਵ ਸਿੰਘ ਸੁੱਖਾ ਕੰਸਾਲਾ, ਲੋਕ ਹਿੱਤ ਮਿਸ਼ਨ, ਉਹਨਾਂ ਦੀ ਸਮੁੱਚੀ ਟੀਮ ਦਾ ਧੰਨਵਾਦ। ਹੋਰ ਵੀ ਸਤਿਕਾਰਯੋਗ ਸ਼ਖਸੀਅਤਾਂ, ਜਿੰਨੀ ਵੀ ਸੰਗਤ ਅੱਜ ਪਹੁੰਚੀ ਹੈ ਇਸ ਕਾਲ ਦੇ ਉੱਤੇ,
ਉਹ ਸਾਰੀਆਂ ਹੀ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਬਹੁਤ ਬਹੁਤ ਧੰਨਵਾਦ। ਚਾਹੇ ਸਾਨੂੰ ਨਾਮ ਕਈ ਵੀਰਾਂ ਦੇ ਨਹੀਂ ਪਤਾ, ਲੇਕਿਨ ਜੋ ਪ੍ਰਬੰਧਕਾਂ ਵੱਲੋਂ ਹੁਕਮ ਹੋਇਆ ਹੈ, ਢਾਡੀ ਜਥੇ ਹੋਰ ਵੀ ਨੇ ਜੋ ਪਹੁੰਚੇ ਹੋਏ ਨੇ, ਲੇਕਿਨ ਉਹਨਾਂ ਦੇ ਵਿੱਚ ਆਪਾਂ ਨੇ ਥੋੜੇ ਟਾਈਮ ਦੇ ਲਈ ਕੁਝ ਵੀਰਾਂ ਦੀ ਹਾਜ਼ਰੀ ਲਗਾਉਣੀ ਹੈ। ਉਹਨਾਂ ਦੇ ਵਿੱਚ ਢੰਡੋਵਾਲ ਤੋਂ ਵੀਰ ਪਹੁੰਚੇ ਨੇ, ਵੀਰ ਕੁਲਵੰਤ ਸਿੰਘ ਜੀ ਢੰਡੋਵਾਲ, ਅੰਬੇਦਕਰ ਆਰਮੀ ਪੰਜਾਬ। ਉਹ 2 ਮਿੰਟ ਦੇ ਲਈ ਸੰਗਤਾਂ ਦੇ ਰੂਬਰੂ ਹੋਣ। ਉਹਨਾਂ ਦੇ ਨਾਲ ਚਰਨਜੀਤ ਸਿੰਘ ਜੀ ਸ਼ਾਹਕੋਟ ਵੀ ਪਹੁੰਚੇ ਨੇ, ਉਹਨਾਂ ਦੀ ਸਮੁੱਚੀ ਟੀਮ ਪਹੁੰਚੀ ਹੈ, ਵੀਰ ਕੁਲਵੰਤ ਸਿੰਘ ਜੀ ਢੰਡੋਵਾਲ। ਇਹਨਾਂ ਤੋਂ ਬਾਅਦ ਸਰਦਾਰ ਗੁਰਦੀਪ ਸਿੰਘ ਜੀ ਬਠਿੰਡਾ, ਉਹ ਲਗਾਤਾਰ ਕਈ ਰੋਜ਼ ਤੋਂ ਡਟੇ ਹੋਏ ਨੇ ਮੋਰਚੇ ਦੇ ਵਿੱਚ, ਉਹ ਸੰਗਤਾਂ ਦੇ ਨਾਲ ਆਪਣੀ ਹਾਜ਼ਰੀ ਭਰਨਗੇ। ਉਹਨਾਂ ਤੋਂ ਬਾਅਦ ਸਰਦਾਰ ਜਸਕਰਨ ਸਿੰਘ ਜੀ ਕਾਨ ਸਿੰਘ ਵਾਲਾ, ਉਹ ਵੀ ਆ ਕੇ ਸ਼੍ਰੋਮਣੀ ਅਕਾਲੀ ਦਲ ਫਤਿਹ, ਉਹ ਵੀ ਸੰਗਤਾਂ ਦੇ ਰੂਬਰੂ ਹੋਣਗੇ। ਵੀਰ ਕੁਲਵੰਤ ਸਿੰਘ ਜੀ ਢੰਡੋਵਾਲ, ਅੰਬੇਦਕਰ ਆਰਮੀ ਪੰਜਾਬ। ਸਤਿਕਾਰਯੋਗ ਪਾਵਨ ਸਰੂਪ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਸਭ ਤੋਂ ਪਹਿਲਾਂ ਰਸਨਾ ਨੂੰ ਪਵਿੱਤਰ ਕਰੀਏ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਤੁਹਾਡੇ ਵਿੱਚ ਮੈਂ ਤੁਹਾਡਾ ਆਪਣਾ ਵੀਰ ਕੁਲਵੰਤ ਸਿੰਘ ਢੰਡੋਵਾਲ ਤੋਂ, ਔਰ ਜਿੱਥੇ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਕਿ ਤੁਹਾਡੇ ਸਾਰਿਆਂ ਦੇ ਦਰਸ਼ਨ ਦਿਦਾਰੇ ਕਰਕੇ ਪਾਵਨ ਗੁਰੂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਕੇ ਤੁਹਾਡੇ ਸਾਹਮਣੇ ਹਾਜ਼ਰੀ ਲਵਾ ਰਹੇ ਹਾਂ। ਔਰ ਮੈਂ ਖਾਸ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਮੈਂ ਇੱਥੇ ਪਿਛਲੇ ਸਾਲ ਵੀ ਅਸੀਂ ਹਾਜ਼ਰੀ ਲਵਾਈ ਸੀ, ਜਦੋਂ 26 ਜਨਵਰੀ ਤੇ ਆਪਾਂ ਬਹੁਤ ਵੱਡਾ ਇੱਥੇ ਮਾਰਚ ਕੀਤਾ ਸੀਗਾ। ਔਰ ਸਾਡੇ ਨਗਰ ਤੋਂ ਬਹੁਤ ਹੀ ਸਤਿਕਾਰਯੋਗ, ਕੌਮ ਦੇ ਬਹੁਤ ਹੀ ਜੁਝਾਰੂ, ਅਣਥੱਕ, ਔਰ ਇੰਨੀ ਉਮਰ ਦੇ ਵਿੱਚ ਵੀ ਕੌਮ ਲਈ ਇਹਨਾਂ ਜਜ਼ਬਾ ਰੱਖਣਾ, ਇਹ ਸਾਡੇ ਲਈ ਬਹੁਤ ਹੀ ਵੱਡੀ ਗੱਲ ਆ। ਔਰ ਸਤਿਕਾਰਯੋਗ ਸਾਡੇ ਬਾਬਾ ਜੀ, ਬਾਬਾ ਪਾਲ ਸਿੰਘ ਜੀ ਫਰਾਂਸ ਵਾਲੇ ਢੰਡੋਵਾਲ ਸ਼ਾਹਕੋਟ ਤੋਂ, ਔਰ ਜਿਨ੍ਹਾਂ ਦੀ ਰਹਿਨਮਾਈ ਹੇਠ ਹੋਰ ਵੀ ਦਰਜਾ ਬਦਰਜਾ ਜਿੰਨੇ ਜੁਝਾਰੂ ਸਾਥੀ, ਔਰ ਸਾਡੇ ਬਾਪੂ ਜੀ, ਸਾਡੇ ਜਹੇਦਾਰ ਸਰਦਾਰ ਜਗਤਾਰ ਸਿੰਘ ਜੀ ਹਵਾਲਾ ਸਾਹਿਬ, ਔਰ ਜਿਨ੍ਹਾਂ ਦੇ ਪਿਤਾ ਸ਼੍ਰੀ ਜੀ, ਜਿਨ੍ਹਾਂ ਦੀ ਰਹਿਨਮਾਈ ਹੇਠ ਇਹ ਮੋਰਚਾ ਘੱਟੋ ਘੱਟ 15 ਕੁ ਮਹੀਨਿਆਂ ਤੋਂ ਬੜਾ ਹੀ ਸ਼ਾਂਤਮਈ ਤਰੀਕੇ ਦੇ ਨਾਲ ਚੱਲਦਾ ਆ ਰਿਹਾ। ਔਰ ਤੁਸੀਂ, ਅਸੀਂ ਸਾਰੇ ਹੀ ਪੰਜਾਬ ਨੇ, ਦੇਸ਼ਾਂ ਵਿਦੇਸ਼ਾਂ ਦੇ ਲੋਕਾਂ ਨੇ ਬਹੁਤ ਵੱਡਾ ਸਹਿਯੋਗ ਕੀਤਾ। ਇੱਥੇ ਪਹੁੰਚ ਕੇ ਲੋਕਾਂ ਨੇ ਬੜਾ ਸਹਿਯੋਗ ਕੀਤਾ, ਕਿਉਂਕਿ ਜਿਹੜੀ ਇਹ ਲੜਾਈ ਆ, ਸਾਡੇ ਸਤਿਕਾਰਯੋਗ ਜਿੰਨੇ ਵੀ ਕੌਮ ਦੇ ਜੁਝਾਰੂ ਸਾਥੀ ਆ, ਉਹ ਯੋਧੇ ਨੇ। ਔਰ ਉਹਨਾਂ ਦੇ ਵਿੱਚ ਸਾਡੇ ਸਤਿਕਾਰਯੋਗ ਬਾਬਾ ਪਾਲ ਸਿੰਘ ਜੀ ਫਰਾਂਸ ਵਾਲੇ। ਔਰ ਇਹ ਬੜਾ ਮੋਰਚਾ ਇੱਕ ਸਾਂਝਾ ਮੋਰਚਾ ਵਾ, ਇਹ ਕਿਸੇ ਵੀ ਇੱਕ ਦਾ ਮੋਰਚਾ ਨਹੀਂ। ਔਰ ਜਿੱਥੇ ਮੈਂ ਹਮੇਸ਼ਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਸ ਮੋਰਚੇ ਵਿੱਚ ਪਹੁੰਚ ਕੇ ਹੋਰ ਵੀ ਸਾਰਿਆਂ ਨੂੰ ਹਾਜ਼ਰੀਆਂ ਲਵਾਉਣੀਆਂ ਚਾਹੀਦੀਆਂ, ਕਿਉਂਕਿ ਪਿਛਲੇ ਸਮਿਆਂ ਤੋਂ ਜਿੱਥੇ ਸਾਡੇ ਪਾਵਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਇਹ ਮੈਂ ਦੇਖਦਾ ਕਿ 2015 ਤੋਂ ਲਗਭਗ ਬਾਅਦ 'ਚ ਬਹੁਤ ਵੱਡੇ ਪੱਧਰ ਤੇ ਬੇਅਦਬੀਆਂ ਹੋਈਆਂ। ਔਰ ਇਨਸਾਫ ਲਈ ਸਿੱਖ ਕੌਮ ਨੇ ਔਰ ਪੰਜਾਬੀਆਂ ਨੇ ਹਮੇਸ਼ਾ ਮੰਗ ਕੀਤੀ ਆ, ਪਰ ਅੱਜ ਤੱਕ ਵੀ ਉਹਨੂੰ ਬੂਰ ਨਹੀਂ ਪਿਆ। ਮੇਰੇ ਹਿਸਾਬ ਦੇ ਨਾਲ ਸਰਕਾਰਾਂ ਗਈਆਂ ਆਈਆਂ, ਕਿਸੇ ਸਰਕਾਰ ਨੇ ਵੀ ਸਿੱਖਾਂ ਦੀ ਜਿਹੜੀ ਆਵਾਜ਼ ਸੀ ਉਹਨੂੰ ਹਮੇਸ਼ਾ ਦਬਾਉਣ ਦੀ ਕੋਸ਼ਿਸ਼ ਕੀਤੀ ਆ, ਉਹਨੂੰ ਕਦੀ ਵੀ ਸੁਣਿਆ ਨਹੀਂ। ਸਿੱਖ ਕੌਮ ਨੇ, ਆਪਾਂ ਸਾਰੇ ਜਾਣਦੇ ਇਸ ਪੰਜਾਬ ਦੇ ਲਈ, ਦੇਸ਼ ਦੇ ਲਈ ਕਿੰਨੀਆਂ ਕੁਰਬਾਨੀਆਂ ਕੀਤੀਆਂ। ਔਰ ਜਦੋਂ ਵੀ ਦੇਸ਼ ਨੂੰ ਲੋੜ ਪਈ ਤੇ ਸਿੱਖ ਕੌਮ ਨੇ ਹਮੇਸ਼ਾ ਮੋਹਰੇ ਹੋ ਕੇ ਸਾਥ ਦਿੱਤਾ, ਚਾਹੇ ਉਹ ਆਰਥਿਕ ਤੌਰ ਤੇ ਵੀ ਕਮਜ਼ੋਰ ਸੀ। ਜਦੋਂ ਦੇਸ਼ ਆਜ਼ਾਦ ਹੋਇਆ
ਤੇ ਤਾਂ ਵੀ ਸਿੱਖਾਂ ਨੇ ਮੋਹਰੇ ਹੋ ਕੇ, ਚਾਹੇ ਉਹ ਰੁਪਈਆਂ ਦੇ ਨਾਲ, ਚਾਹੇ ਉਹ ਸੋਨੇ ਦੇ ਨਾਲ, ਪੂਰੇ ਦੇਸ਼ 'ਚੋਂ ਮੋਹਰੀ ਹੋ ਕੇ ਸੇਵਾ ਕੀਤੀ। ਪਰ ਅੱਜ ਤੱਕ ਵੀ ਸਰਕਾਰਾਂ ਨੇ ਕੋਈ ਇਨਸਾਫ ਨਹੀਂ ਸਿੱਖਾਂ ਦੇ ਨਾਲ ਕੀਤਾ। ਸੋ ਮੈਂ ਇਹੀ ਮੰਗ ਕਰਦਾ ਸਰਕਾਰਾਂ ਕੋਲ ਕਿ ਜਿਹੜਾ ਕੌਮੀ ਇਨਸਾਫ ਮੋਰਚਾ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਚੱਲ ਰਿਹਾ, ਸੋ ਇਹ ਪੰਜਾਬੀਆਂ ਦੀ ਮੰਗ ਆ, ਪੂਰੇ ਦੇਸ਼ ਦੀ ਮੰਗ ਆ ਕਿ ਸਾਡੇ ਜਿਹੜੇ ਬੰਦੀ ਸਿੰਘ ਆ, ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਆ, ਜਿਨ੍ਹਾਂ ਨੇ ਦੇਸ਼ ਲਈ, ਇਹ ਪੰਜਾਬ ਦੇ ਲਈ ਕੁਰਬਾਨੀਆਂ ਕੀਤੀਆਂ ਵਾ, ਆਪਣੇ ਪਰਿਵਾਰਾਂ ਵੱਲ ਨਹੀਂ ਦੇਖਿਆ, ਤੇ ਅੱਜ ਉਹ 30 ਸਾਲਾਂ ਤੋਂ 27 ਸਾਲਾਂ ਤੋਂ ਜੇਲ੍ਹਾਂ ਤੇ ਬੈਠੇ, ਉਹਨੂੰ ਤੁਰੰਤ ਜਿਹੜਾ ਰਿਹਾ ਕਰਨਾ ਚਾਹੀਦਾ। ਔਰ ਅਸੀਂ ਵੀ ਪਿੱਛੇ ਜੇ ਬਾਬਾ ਜੀ ਨੂੰ ਪਤਾ ਕਿ ਸਾਲ ਕੁ ਹੋ ਗਿਆ ਨਾ, ਮੇਰੇ ਸਾਹਮਣੇ 26 ਜਨਵਰੀ ਤੋਂ ਬਾਅਦ ਦੀ ਗੱਲ ਆ ਕਿ ਬਹੁਤ ਵੱਡਾ ਇੱਕ ਸ਼ਹਿਰ ਦੇ ਵਿੱਚ ਮਾਰਚ ਕੀਤਾ ਸੀ ਕਿ ਇਹਨਾਂ ਸ਼ਹੀਦਾਂ, ਇਹਨਾਂ ਜਿਹੜੇ ਸਾਡੇ ਯੋਧੇ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਆ, ਇਹਨਾਂ ਦੀ ਰਿਹਾਈ ਦੇ ਲਈ। ਸੋ ਅੱਗੇ ਵੀ ਜਿੱਥੇ ਜਿੱਥੇ ਸਾਡੀ ਬਾਬਾ ਪਾਲ ਸਿੰਘ ਜੀ ਫਰਾਂਸ ਵਾਲੇ, ਢੰਡੋਵਾਲ ਵਾਲੇ, ਜਿੱਥੇ ਜਿੱਥੇ ਵੀ ਸਾਡੀ ਡਿਊਟੀ ਲਾਉਣਗੇ, ਹਮੇਸ਼ਾ ਅਸੀਂ ਹਾਜ਼ਰ ਹਾਂ। ਗੁਰੂ ਦੀ ਹਜ਼ੂਰੀ ਵਿੱਚ ਫਤਿਹ ਸਾਂਝੀ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਹੁਣ ਸਰਦਾਰ ਗੁਰਦੀਪ ਸਿੰਘ ਜੀ ਬਠਿੰਡਾ ਸਾਡੇ ਵਿਚਕਾਰ, ਬੀਬੀ ਕਿਰਨਜੀਤ ਕੌਰ ਖਾਲਸਾ ਢਾਡੀ ਜਥਾ, ਉਹ ਵੀ ਕਿਰਨਜੋਤ ਕੌਰ ਖਾਲਸਾ, ਉਹ ਵੀ ਪਹੁੰਚ ਚੁੱਕਿਆ ਹੈ। ਧੰਨਵਾਦ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਕੌਮੀ ਪ੍ਰਧਾਨ, ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਸਰਪ੍ਰਸਤ ਸਰਦਾਰ ਜਸਕਰਨ ਸਿੰਘ ਜੀ ਕਾਹਨ ਸਿੰਘ ਵਾਲਾ ਅਤੇ ਪ੍ਰਧਾਨ ਲਖਵੀਰ ਸਿੰਘ ਜੀ ਛੌਂਟੀ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਸਰਦਾਰ ਗੁਰਦੀਪ ਸਿੰਘ ਜੀ ਬਠਿੰਡਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਅਣਖ ਲਈ, ਧਰਮ ਲਈ, ਸੱਚ ਲਈ ਜੁਝਾਰੂ ਵੀਰੋ ਭੈਣੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਮੋਰਚੇ ਦੇ ਆਰੰਭ ਕਰਨ ਦੇ ਬਾਰੇ 'ਚ ਜੋ ਸਾਡੀਆਂ ਮੰਗਾਂ ਹਨ, ਉਹ ਕਿਸੇ ਤੋਂ ਵੀ ਲੁਕੀਆਂ ਛੁਪੀਆਂ ਨਹੀਂ। ਜੇ ਅਸੀਂ ਖਾਲਸਾ ਪੰਥ ਦੀਆਂ, ਸਿੱਖਾਂ ਦੀਆਂ ਮੁਸ਼ਕਲਾਂ ਬਾਰੇ ਗੱਲ ਕਰਕੇ ਤਾਂ ਬਹੁਤ ਲੰਬਾ ਇਤਿਹਾਸ ਬਣ ਸਕਦਾ ਹੈ, ਤੇ ਹੈ ਵੀ। 1947 ਤੋਂ ਜਿਹਨੂੰ ਦੇਸ਼ ਆਜ਼ਾਦੀ ਦਾ ਸਾਲ ਕਹਿੰਦਾ ਹੈ, ਪੰਜਾਬ ਜਿਹਨੂੰ ਰੌਲੇ ਵਾਲਾ ਸਾਲ ਕਹਿੰਦਾ ਹੈ, ਅਸੀਂ 10 ਲੱਖ ਲੋਕ ਆਪਣੇ ਸ਼ਹੀਦ ਕਰਵਾ ਕੇ, ਪਵਿੱਤਰ ਗੁਰਧਾਮਾਂ ਦਾ ਵਿਛੋੜਾ ਕਰਕੇ, ਧੀਆਂ ਭੈਣਾਂ ਦੀ ਬੇਅਦਬੀ ਕਰਵਾ ਕੇ, ਬਹੁਤ ਕੀਮਤੀ ਵਪਾਰ ਤੇ ਜਾਇਦਾਦਾਂ ਨੂੰ ਛੱਡ ਕੇ ਇਸ ਧਰਤੀ ਤੇ ਆਏ, ਕਿਉਂਕਿ ਸਾਨੂੰ ਉਮੀਦ ਸੀ ਕਿ ਜੋ ਰਾਜ ਮਹਾਰਾਜਾ ਰਣਜੀਤ ਸਿੰਘ ਵੇਲੇ 1849 'ਚ ਸਾਡਾ ਝੰਡਾ ਨੀਵਾਂ ਹੋ ਗਿਆ, ਲੈ ਗਿਆ, ਉਹ ਅਸੀਂ ਰਲ ਮਿਲ ਕੇ ਇਸ ਦੇਸ਼ ਦੀ ਬਹੁ ਗਿਣਤੀ ਨਾਲ ਇੱਕ ਆਜ਼ਾਦੀ ਦੇ ਨਿੱਘ ਮਾਣਾਂਗੇ। ਅਤੇ ਉਹਨਾਂ ਹੁਕਮਰਾਨਾਂ ਨੇ ਵੀ ਸਾਡੇ ਨਾਲ ਵਾਅਦੇ ਕੀਤੇ। ਇੱਕ ਗੱਲ ਮੈਂ ਕਹਿਣੀ ਚਾਹੁੰਦਾ ਕਿ ਵਿਸ਼ਵਾਸ ਕਰਨਾ, ਵਸਾ ਦਾਨ ਦਾ ਅਸੀਂ ਰੋਜ਼ਾਨਾ ਅਰਦਾਸ ਕਰਦੇ ਹਾਂ, ਸਾਡਾ ਗੁਨਾਹ ਕੋਈ ਨਹੀਂ ਸੀ। ਜੇ ਦੇਸ਼ ਦੇ ਵੱਡੇ ਆਗੂ ਲਿਖਤੀ ਰੂਪ 'ਚ ਸੰਵਿਧਾਨ ਦੀਆਂ ਮੀਟਿੰਗਾਂ 'ਚ ਬਹੁਤ ਕੁਝ ਉਹਨਾਂ ਨੇ ਕਿਹਾ, ਅਤੇ ਅਸੀਂ ਇੱਕ ਜੋ ਸਾਨੂੰ ਗੁਰੂ ਸਾਹਿਬ ਨੇ ਭਰੋਸਾ ਦਿੱਤਾ, ਉਹਦੇ ਮੁਤਾਬਕ ਅਸੀਂ ਵਸਾ ਕੀਤਾ, ਅਤੇ ਦੇਸ਼ ਦੇ ਹੁਕਮਰਾਨਾਂ ਨੇ ਸਾਡੇ ਨਾਲ ਵਿਸ਼ਵਾਸਘਾਤ ਕੀਤਾ। ਉਸ ਲੰਬੀ ਕਹਾਣੀ 'ਚ ਨਾ ਜਾਈਏ। ਕਿਤੇ ਦਰਬਾਰ ਸਾਹਿਬ ਦੇ ਉੱਤੇ ਹਮਲੇ, ਕਦੇ ਦਿੱਲੀ ਦੇ ਵਿੱਚ ਗਲਾਂ 'ਚ ਟਾਇਰ ਪਾ ਕੇ ਸਾੜੇ ਗਏ। ਅੱਜ ਇੱਕ ਕੋਰਟ ਦਾ ਫੈਸਲਾ ਜਿਹਦੇ ਬਾਰੇ ਆਪਾਂ ਇਕੱਠੇ ਹੋਏ ਹਾਂ, ਅਸੀਂ ਸੁਪਰੀਮ ਕੋਰਟ ਤੇ ਦੇਸ਼ ਦੀ ਨਿਆਂਪਾਲਿਕਾ ਤੋਂ ਬੜੇ ਦੁਖੀ ਹਿਰਦਿਆਂ ਨਾਲ ਤੇ ਬੜੇ ਦੁੱਖ ਨਾਲ ਤੇ ਬੜੇ ਰੋਸ ਨਾਲ ਇਹ ਪੁੱਛਣਾ ਚਾਹੁੰਦੇ ਹਾਂ, ਤੁਹਾਡੀਆਂ ਅਦਾਲਤਾਂ ਨੂੰ, ਤੁਹਾਡੀਆਂ ਕੁਰਸੀਆਂ ਨੂੰ ਕਿੱਥੇ ਸੁੱਤਾ ਪਿਆ ਸੀ ਦੇਸ਼ ਦਾ ਸੰਵਿਧਾਨ, ਜਦੋਂ ਦਿੱਲੀ 'ਚ ਗਲਾਂ 'ਚ ਟਾਇਰ ਪਾ ਕੇ ਸਾੜਿਆ ਜਾ ਰਿਹਾ ਸੀ ਸਿੱਖ। ਜੇ ਬਾਬਾ ਰਾਮਦੇਵ ਦਿੱਲੀ ਦੇ ਵਿੱਚ ਇੱਕ ਧਰਨੇ ਦੇ ਉੱਤੇ ਬੈਠਾ ਹੈ, ਉਸ ਸਮੇਂ ਦੀ ਹਕੂਮਤ ਨੇ ਦਫਾ 144 ਲਾ ਕੇ ਉਹਨੂੰ ਜਹਾਜ਼ ਦੇ ਉੱਤੇ ਛੱਡ ਕੇ ਆ ਗਏ। ਕੋਈ ਸ਼ੁਭਕਰਨ ਸਿੰਘ ਵਾਂਗੂ ਗੋਲੀਆਂ ਨਹੀਂ ਚੱਲੀਆਂ ਉੱਥੇ। ਉਹਨੂੰ ਫੜਿਆ ਜਦੋਂ ਬੀਬੀਆਂ ਵਾਲੇ ਕੱਪੜੇ ਪਾ ਕੇ ਭੱਜ ਰਿਹਾ ਸੀ, ਅਤੇ ਜਹਾਜ਼ 'ਤੇ ਪਾਇਆ ਅਤੇ ਉਹਦੇ ਘਰੇ ਛੱਡਿਆ। ਅਤੇ ਸੁਪਰੀਮ ਕੋਰਟ ਨੇ ਇੱਕ ਨੋਟਿਸ ਲਿਆ ਕਿ ਇੱਕ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਕਿ ਖਾਲਸਾ ਪੰਥ, ਮੁਸਲਮਾਨ ਇਸ ਦੇਸ਼ ਦੇ, ਦਲਿਤ ਇਸ ਦੇਸ਼ ਦੇ, ਉਹ ਇਸ ਦੇਸ਼ ਦੇ ਵਾਸੀ ਨਹੀਂ। ਕੀ ਸੰਵਿਧਾਨ ਇੱਕ ਫਿਰਕੇ ਲਈ ਹੈ? ਇਹਦਾ ਸਵਾਲ ਦੇਸ਼ ਦੇ ਹੁਕਮਰਾਨਾਂ ਨੂੰ ਅੱਜ ਜਾਂ ਕੱਲ੍ਹ ਦੇਣਾ ਪਵੇਗਾ, ਅਤੇ ਇਹਦੀ ਕੀਮਤ ਵੀ ਭੁਗਤਣੀ ਪਵੇਗੀ, ਕਿਉਂਕਿ ਇਸ ਧਰਤੀ ਦੇ ਉੱਤੇ ਇਨਸਾਫ ਦਾ ਰਾਜ ਹੋਣਾ ਹੈ। ਜਿਹੜੀ ਕੌਮ ਨਾਲ ਉਹ ਟੱਕਰ ਲੈ ਰਹੇ ਆ,
ਸਾਡੇ ਉੱਤੇ ਸਾਡੇ ਗੁਰੂ ਦਾ ਹੱਥ, ਸਾਡੇ ਉੱਤੇ ਸਾਡੇ ਸ਼ਹੀਦਾਂ ਦਾ ਹੱਥ। ਅਸੀਂ ਇਹ ਗੱਲ ਤੁਹਾਨੂੰ ਜਿਹੜੇ ਇੱਥੇ ਸਿੰਘ ਮੇਰੇ ਵੀਰ ਭੈਣ ਬੈਠੇ ਹਨ, ਇਹਨਾਂ ਦੇ ਸਾਰਿਆਂ ਦੇ ਚਰਨਾਂ ਦੇ ਉੱਤੇ ਮੈਂ ਸਿਰ ਝੁਕਾਉਂਦਾ ਹੋਇਆ, ਕਿਉਂਕਿ ਇੱਕ ਛੋਟੇ ਜਿਹੇ ਸੱਦੇ ਦੇ ਉੱਤੇ ਅਣਖ ਦੀ ਖਾਤਰ ਆਏ ਆ। ਮੈਂ ਇਹ ਗੱਲ ਬੇਨਤੀ ਕਰਨੀ ਚਾਹੁੰਦਾ ਕਿ ਮੋਰਚਾ ਸਤਿਗੁਰੂ ਦੀ ਹਜ਼ੂਰੀ 'ਚ ਅਰਦਾਸ ਕਰਕੇ ਲਾਇਆ ਗਿਆ ਤੇ ਮੋਰਚਾ ਕਿਸੇ ਕਮੇਟੀ ਵੱਲੋਂ ਨਹੀਂ ਲੱਗਿਆ। ਕਮੇਟੀ ਦਾ ਸਿਰਫ ਪ੍ਰਬੰਧਕ ਆ, ਭਾਵੇਂ ਉਹ ਜਥੇਦਾਰ ਪਾਲ ਸਿੰਘ ਜੀ ਆ, ਉਹ ਸਾਡੇ ਕਨਵੀਨਰ ਹਨ, ਰੋਜ਼ਾਨਾ ਦੇ ਪ੍ਰੋਗਰਾਮ ਉਹਨਾਂ ਨੇ ਚਲਾਉਣੇ ਹਨ। ਜਥੇਦਾਰ ਗੁਰਚਰਨ ਸਿੰਘ ਜੀ ਉਹ ਸਾਡੇ ਸਰਪ੍ਰਸਤ ਹਨ, ਉਹਨਾਂ ਨੇ ਜਥੇ ਦੇ ਦੂਜੇ ਸਾਰੇ ਮੈਂਬਰਾਂ ਦੀ ਸਲਾਹ ਨਾਲ ਜਥਾ ਚਲਾਉਣਾ ਹੈ। ਪਰ ਇਹ ਜਥਾ ਜਿਹੜਾ ਮੋਰਚਾ ਲੱਗਿਆ, ਇਹ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਵੱਲੋਂ ਲਾਇਆ ਗਿਆ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ। ਤੇ ਇਸ ਮੋਰਚੇ ਦੀ ਅਰਦਾਸ ਜਿੱਥੇ ਫਤਿਹ ਹੋਣਾ ਜਥੇਦਾਰ ਜਗਤਾਰ ਸਿੰਘ ਹਵਾਰਾ ਕਰਨਗੇ ਆ ਕੇ। ਕੋਈ ਕਿਸੇ ਨੂੰ ਭੁਲੇਖਾ ਨਹੀਂ ਰਹਿਣਾ ਚਾਹੀਦਾ, ਨਾ ਸਰਕਾਰਾਂ ਨੂੰ ਰਹਿਣਾ ਚਾਹੀਦਾ, ਨਾ ਦਿੱਲੀ ਦੇ ਹੁਕਮਰਾਨਾਂ ਨੂੰ ਰਹਿਣਾ ਚਾਹੀਦਾ, ਤੇ ਨਾ ਅਦਾਲਤਾਂ ਨੂੰ ਰਹਿਣਾ ਚਾਹੀਦਾ। ਅਦਾਲਤਾਂ ਨੂੰ ਕੰਮ ਆ ਉਹਨਾਂ ਦਾ ਨਿਆਂ ਦੇਣਾ, ਅਨਿਆਂ ਕਰਨਾ ਉਹਨਾਂ ਦਾ ਕੰਮ ਨਹੀਂ। ਲਗਾਤਾਰ ਅਦਾਲਤਾਂ ਅਨਿਆਂ ਕਰ ਰਹੀਆਂ, ਬਹੁਤ ਮਾਮਲੇ ਆ ਜਿਨ੍ਹਾਂ ਦੇ ਬਾਰੇ 'ਚ ਮੈਂ ਵਿਸਥਾਰ 'ਚ ਨਾ ਜਾਂਦਾ ਹੋਇਆ। ਮੈਂ ਫਿਰ ਸਮੁੱਚੀ ਸਾਧ ਸੰਗਤ ਦਾ ਬਹੁਤ ਸਤਿਕਾਰ ਨਾਲ, ਬਹੁਤ ਨਿਮਰਤਾ ਨਾਲ ਧੰਨਵਾਦ ਕਰਦਾ ਹੋਇਆ ਤੇ ਤੁਹਾਡੇ ਚਰਨਾਂ 'ਚ ਸਿਰ ਝੁਕਾਉਂਦਾ ਹੋਇਆ ਕਿ ਤੁਸੀਂ ਜਦੋਂ ਚੈਲੰਜ ਆਇਆ, ਇੱਕ ਸਰਕਾਰ ਨੇ ਛੋਟਾ ਜਿਹਾ ਚੈਲੰਜ ਦਿੱਤਾ ਤੇ ਛੋਟੇ ਜਿਹੇ ਸੱਦੇ ਦੇ ਉੱਤੇ ਬੜੀ ਵੱਡੀ ਗਿਣਤੀ 'ਚ ਆਏ। ਮੈਂ ਫਿਰ ਤੁਹਾਡੇ ਅੱਗੇ ਸਿਰ ਝੁਕਾਉਂਦਾ ਹੋਇਆ ਖਿਮਾ ਚਾਹੁੰਦਾ ਤੇ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਸਰਦਾਰ ਗੁਰਦੀਪ ਸਿੰਘ ਜੀ ਬਠਿੰਡਾ, ਜਿਨ੍ਹਾਂ ਨੇ ਸੀਮਿਤ ਸਮੇਂ ਦੇ ਵਿੱਚ ਆਪਦੀ ਜੋ ਗੱਲਬਾਤ ਹੈ ਉਹ ਸੰਗਤ ਦੇ ਵਿੱਚ ਰੱਖੀ ਹੈ। ਸੋ ਹੁਣ ਸਰਦਾਰ ਜਸਕਰਨ ਸਿੰਘ ਜੀ ਕਾਹਨ ਸਿੰਘ ਵਾਲਾ, ਸ਼੍ਰੋਮਣੀ ਅਕਾਲੀ ਦਲ ਫਤਿਹ, ਉਹਨਾਂ ਦੇ ਸਰਪ੍ਰਸਤ ਨੇ, ਪ੍ਰਧਾਨ ਜੀ ਨੇ, ਉਹ ਸੰਗਤਾਂ ਦੇ ਸਨਮੁਖ ਹੋਣਗੇ। ਉਹਨਾਂ ਤੋਂ ਬਾਅਦ 1-2 ਮਿੰਟ ਦੇ ਲਈ ਦੇਖਦੇ ਹਾਂ ਜੇ ਜ਼ਰੂਰੀ ਹੋਇਆ ਗੁਰਮੀਤ ਸਿੰਘ ਜੀ ਛਾਂਟੂ, ਉਹ ਵੀ ਸੰਗਤ ਦੇ ਵਿੱਚ ਬੈਠੇ ਨੇ। ਸੋ ਉਸ ਤੋਂ ਬਾਅਦ ਫਿਰ ਬੀਬੀ ਕਿਰਨਜੋਤ ਕੌਰ ਖਾਲਸਾ, ਉਹ ਆਪ ਦਾ ਸਮਾਂ ਜੋ ਵੀ ਕਮੇਟੀ ਦੱਸੇਗੀ ਉਹ ਸੰਗਤਾਂ ਦੇ ਨਾਲ ਸਨਮੁਖ ਹੋਣਗੇ ਜੀ। ਸਰਦਾਰ ਜਸਕਰਨ ਸਿੰਘ ਜੀ ਕਾਹਨ ਸਿੰਘ ਵਾਲਾ। ਅੱਜ ਆਪਾਂ ਸਾਰਿਆਂ ਨੇ ਸੰਗਤ ਰੂਪ ਦੇ ਵਿੱਚ ਇਕੱਠੇ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਪੂਰੀ ਮਨੁੱਖਤਾ ਦੇ ਗੁਰੂ ਨੇ, ਉਹਨਾਂ ਦੀ ਹਜ਼ੂਰੀ ਵਿੱਚ ਕੌਮੀ ਇਨਸਾਫ ਮੋਰਚੇ ਦੇ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪਏ ਨੇ। ਗੁਰੂ ਸਾਹਿਬ ਤੋਂ ਹੁਕਮ ਮੰਗਿਆ, ਹੁਕਮ ਚੜ੍ਹਦੀ ਕਲਾ ਵਾਲਾ ਆਇਆ। ਆਸ ਮਹਾਰਾਜ ਤੋਂ ਮੰਗੀ ਹੈ ਕਿ ਮਹਾਰਾਜ ਜ਼ਬਰ ਕਰਨ ਵਾਲਿਆਂ ਤੇ ਥੋੜਾ ਜਿਹਾ ਮਤ ਨੂੰ ਅਕਲ ਦੇ ਕਿ ਅਸੀਂ ਮੋਰਚੇ ਤੇ ਡਟੇ ਰਹੀਏ ਤੇ ਜਿੱਤ ਕੇ ਆਈਏ। ਅੱਜ ਆਪਾਂ ਗੁਰੂ ਤੋਂ ਹੁਕਮ ਲੈ ਕੇ ਹਟੇ ਆ। ਮੋਰਚੇ ਦੇ ਵਿੱਚ ਇਕੱਠੇ ਹੋਏ ਭਾਈ ਗੁਰਦੀਪ ਸਿੰਘ ਜੀ ਬਠਿੰਡਾ, ਜੋ ਸ਼ੇਰੇ ਪੰਜਾਬ ਅਕਾਲੀ ਦਲ ਦੇ ਪ੍ਰਧਾਨ ਨੇ, ਸਰਦਾਰ ਬਲਵਿੰਦਰ ਸਿੰਘ ਜੀ ਇਸ ਮੋਰਚੇ ਦੇ ਸਰਪ੍ਰਸਤ, ਬਾਪੂ ਗੁਰਚਰਨ ਸਿੰਘ ਜੀ ਇਸ ਮੋਰਚੇ ਦੇ ਕਨਵੀਨਰ, ਪਾਲ ਸਿੰਘ ਫਰਾਂਸ ਤੇ ਸਾਰੇ ਪਵਾਦ ਵਾਲੇ ਯੋਧੇ ਤੇ ਜਰਨੈਲ, ਦਰਜਾ ਬਦਰਜਾ ਸਾਧ ਸੰਗਤ ਜੀ, ਗੁਰੂ ਘਰ ਦੇ ਵਜ਼ੀਰ ਤੇ ਢਾਡੀ, ਸਭ ਤੋਂ ਪਹਿਲਾਂ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਆਪਾਂ ਸਾਰਿਆਂ ਨੇ ਜਦੋਂ ਮਹਾਰਾਜ ਤੋਂ ਹੁਕਮ ਲਿਆ ਤੇ ਮਹਾਰਾਜ ਸਾਡੀ ਅਗਵਾਈ ਕਰਦੇ ਆ, ਫਿਰ ਕੋਈ ਸ਼ੱਕ ਨਹੀਂ ਰਹਿ ਜਾਣਾ ਚਾਹੀਦਾ ਕਿ ਅਸੀਂ ਜਿੱਤਾਂਗੇ ਕਿ ਨਹੀਂ ਜਿੱਤਾਂਗੇ। ਜਦੋਂ ਮੋਰਚਾ ਹੀ ਗੁਰੂ ਦੀ ਹਜ਼ੂਰੀ 'ਚ ਲੱਗਿਆ ਤੇ ਸਾਨੂੰ ਦੁਨਿਆਵੀ ਜੀਵਨ ਨੂੰ ਮਹਾਰਾਜ ਨੇ ਜ਼ਿੰਮੇਵਾਰੀ ਦਿੱਤੀ ਹੈ ਤੇ ਫਿਰ ਆਪਾਂ ਜਿੱਤਣਾ ਹੀ ਜਿੱਤਣਾ। ਸਰਕਾਰਾਂ ਨੂੰ ਭੁਲੇਖਾ ਅੱਜ ਸਿੱਖ ਕੌਮ ਇੰਡੀਅਨ ਸਟੇਟ ਅੰਦਰ ਗੁਲਾਮਾਂ ਵਾਲੀ ਜ਼ਿੰਦਗੀ ਬਤੀਤ ਕਰ ਰਹੇ ਹਾਂ। ਜੇ ਅਸੀਂ ਗੁਲਾਮ ਹੈ
ਤਾਂਹੀਏ ਸਾਡਾ ਦਰਬਾਰ ਸਾਹਿਬ ਢਾਹ ਦਿੱਤਾ ਗਿਆ ਹੈ। ਗਲਾਂ 'ਚ ਟਾਇਰ ਪਾ ਦਿੱਤੇ ਗਏ ਨੇ। ਧੀਆਂ ਭੈਣਾਂ ਦੀਆਂ ਬੇਪਤੀਆਂ ਕਰ ਦਿੱਤੀਆਂ ਗਈਆਂ। 2500 ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ ਹੈ। ਤੋਸ਼ਾਖਾਨਾ ਲੁੱਟ ਲਿਆ ਹੈ। ਸਿੱਖ ਰੈਫਰੈਂਸੀ ਲਾਇਬ੍ਰੇਰੀ ਲੁੱਟ ਲਈ ਹੈ। ਜੇ ਅਸੀਂ ਗੁਲਾਮ ਹੈ ਤਾਂਹੀਏ ਸਾਡੇ ਕੋਲੋਂ ਚੰਡੀਗੜ੍ਹ ਖੋਲ੍ਹਿਆ ਹੈ, ਹਾਈ ਕੋਰਟ ਨੂੰ ਖੋਲ੍ਹਿਆ ਹੈ। ਪੰਜਾਬੀ ਬੋਲਦੇ ਇਲਾਕੇ ਸਾਡੇ ਕੋਲੋਂ ਖੋਲ੍ਹੇ ਗਏ ਨੇ। ਸਾਡੇ ਕੋਲੋਂ ਸਾਡੇ ਹੈੱਡਵਰਕਸ ਖੋਲ੍ਹੇ ਗਏ ਨੇ। ਸਾਡੇ ਕੋਲੋਂ ਸਟੇਟ ਦਾ ਜਿਹੜਾ ਸਬਜੈਕਟ ਸੀਗਾ ਭਾਵਾਂ ਦੇ ਹੱਕ, ਉਹ ਵੀ ਸਾਡੇ ਕੋਲੇ ਖੋਲ੍ਹੇ ਗਏ ਨੇ। ਜੇ ਅਸੀਂ ਗੁਲਾਮ ਹੈ ਤਾਂਹੀਏ ਸਾਡੇ ਕੋਲੋਂ ਆਨੰਦ ਮੈਰਿਜ ਐਕਟ ਖੋਲ੍ਹਿਆ ਗਿਆ ਹੈ। ਜੇ ਅਸੀਂ ਗੁਲਾਮ ਹੈ ਤਾਂਹੀਏ ਸਾਡੇ ਸਿੰਘਾਂ ਨੂੰ 32 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਕਰਕੇ ਰੱਖਿਆ ਹੋਇਆ। ਇਹ ਸਾਰੀਆਂ ਗੁਲਾਮੀ ਦੀਆਂ ਨਿਸ਼ਾਨੀਆਂ ਹੁੰਦੀਆਂ। ਇਸ ਕਰਕੇ ਜਿਹੜੀਆਂ ਕੌਮਾਂ ਗੁਲਾਮ ਹੁੰਦੀਆਂ ਉਹ ਧਰਨਿਆਂ ਤੇ ਬਹਿੰਦੀਆਂ, ਜਿਹੜੀਆਂ ਕੌਮਾਂ ਗੁਲਾਮ ਹੁੰਦੀਆਂ ਉਹ ਸੜਕਾਂ ਤੇ ਬਹਿੰਦੀਆਂ, ਜਿਹੜੀਆਂ ਕੌਮਾਂ ਗੁਲਾਮ ਹੁੰਦੀਆਂ ਉਹਨਾਂ ਨੂੰ ਫਾਂਸੀਆਂ ਤੇ ਲਟਕਾਇਆ ਜਾਂਦਾ, ਕਾਲੇ ਪਾਣੀਆਂ ਭੇਜਿਆ ਜਾਂਦਾ, 32 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਕਰਕੇ ਰੱਖਿਆ ਜਾਂਦਾ। ਜੇ ਅਸੀਂ ਗੁਲਾਮ ਹਾਂ ਤਾਂਹੀਓ ਭਾਈ ਅੰਮ੍ਰਿਤਪਾਲ ਤੇ ਸਾਥੀਆਂ ਨੂੰ ਬਿਨਾਂ ਕਿਸੇ ਗੱਲ ਤੋਂ ਜੇਲ੍ਹਾਂ ਦੇ ਵਿੱਚ NSA ਲਾ ਕੇ ਭੇਜਿਆ ਜਾਂਦਾ। ਇਹ ਸਾਰੀਆਂ ਗੁਲਾਮੀ ਦੀਆਂ ਨਿਸ਼ਾਨੀਆਂ। ਜੇ ਅਸੀਂ ਗੁਲਾਮ ਹਾਂ ਤਾਂਹੀਓ ਮੋਦੀ ਸਾਡੇ ਤੇ 3 ਕਾਲੇ ਕਾਨੂੰਨ ਲਾਗੂ ਕਰਕੇ 700 ਕਿਸਾਨਾਂ ਦੀਆਂ ਜਾਨਾਂ ਲੈ ਕੇ ਹਿੱਕ ਚੌੜੀ ਕਰਕੇ ਸਾਡੀ ਕੌਮ ਨੂੰ ਗਵਦਾਰ ਰਿਹਾ ਹੈ। ਜੇ ਅਸੀਂ ਗੁਲਾਮ ਹੈ ਅਸੀਂ ਜਾਣਾ ਤਾਂ ਦਿੱਲੀ ਨੂੰ ਸੀ 13 ਫਰਵਰੀ ਨੂੰ। ਨਾ ਖੱਟੜ ਦਾ ਘਰ ਘੇਰਨਾ ਸੀਗਾ, ਨਾ ਖੱਟੜ ਦਾ ਅਸੀਂ ਕੋਈ ਟੋਲ ਟੈਕਸ ਘੇਰਨਾ ਸੀਗਾ, ਨਾ DC ਦਫ਼ਤਰ ਘੇਰਨਾ ਸੀ। ਅਸੀਂ ਜਾਣਾ ਦਿੱਲੀ ਨੂੰ ਸੀ। ਡਾਕਟਰ ਸਵਾਮੀਨਾਥਨ ਕਮਿਸ਼ਨ ਤੇ MSP ਦੀ ਗਰੰਟੀ ਨੂੰ ਲੈ ਲਈ। ਜੇ ਅਸੀਂ ਗੁਲਾਮ ਹੈ ਤਾਂਹੀਓ ਸਾਡਾ ਰਾਹ ਰੋਕਤਾ, ਤੁਹਾਨੂੰ ਰਾਹ ਤੋਂ ਲੰਘਣ ਹੀ ਨਹੀਂ ਦਿੱਤਾ। ਇਹ ਕਿੱਡੀ ਵੱਡੀ ਗੱਲ ਹੈ। ਸ਼ੁਭ ਕਰਨ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਇੱਕ ਮੇਰਾ ਰਿਸ਼ਤੇਦਾਰ ਨਿਯਾਮੀ ਵਾਲੀਆਂ, ਉਹਦੇ ਤੇ ਵੀ ਗੋਲੀਆਂ ਮਾਰ ਦਿੱਤੀਆਂ। ਸਾਡੇ ਨੌਜਵਾਨ ਨੂੰ ਬੋਰੀ ਦੇ ਵਿੱਚ ਪਾ ਕੇ ਕੁੱਟਿਆ ਗਿਆ। ਇਹ ਸਾਰੀਆਂ ਗੁਲਾਮੀ ਦੀਆਂ ਨਿਸ਼ਾਨੀਆਂ। ਜੇ ਅਸੀਂ ਗੁਲਾਮ ਤਾਂਹੀਓ ਪਾਕਿਸਤਾਨ ਦੇ ਸਾਡੇ ਬਾਰਡਰ ਸੈਨੀਵਾਲਾ ਬੰਦ ਕਰਕੇ ਰੱਖਿਆ ਹੋਇਆ, ਵਾਘਾ ਬਾਰਡਰ ਬੰਦ ਕਰਕੇ ਰੱਖਿਆ ਹੋਇਆ, ਸੁਲੇਮਾਨਕੀ ਬੰਦ ਕਰਕੇ ਰੱਖਿਆ ਹੋਇਆ। ਇੱਕ ਕਾਨੂੰਨ ਦੇਸ਼ 'ਚ 2 ਚੱਲ ਰਹੇ ਨੇ। ਨੇਪਾਲ ਦਾ ਵੀ ਬਾਰਡਰ ਖੁੱਲ੍ਹਾ ਹੈ, ਸਾਡਾ ਬੰਗਲਾਦੇਸ਼ ਦਾ ਵੀ ਬਾਰਡਰ ਖੁੱਲ੍ਹਾ ਹੈ। ਇਹ ਸਾਡਾ ਬਾਰਡਰ ਕਿਉਂ ਨਹੀਂ ਖੁੱਲ੍ਹਾ? ਇਸ ਕਰਕੇ ਉੱਥੋਂ ਵੀ ਵਪਾਰ ਹੋ ਰਿਹਾ ਹੈ, ਇੱਧਰ ਵੀ ਵਪਾਰ ਹੋ ਗਿਆ ਹੈ। ਇਹ ਸਾਡਾ ਬਾਰਡਰ ਕਰਕੇ ਸਾਡਾ ਪੰਜਾਬ ਦਾ ਵਪਾਰੀ ਮਾਰਤਾ ਹੈ, ਕਿਸਾਨ ਉਹਦਾ ਦੋਸਤ ਆ ਵੀ ਮਾਰਤਾ ਹੈ, ਉਹਦਾ ਮਜ਼ਦੂਰ ਦੋਸਤ ਹੈ, ਨੌਜਵਾਨ ਮਾਰ ਦਿੱਤਾ ਹੈ। ਜੇ ਅਸੀਂ ਗੁਲਾਮ ਤਾਂ ਹੀ ਸਾਡੇ ਨੌਜਵਾਨਾਂ ਨੂੰ ਬਾਰਡਰਾਂ ਦਾ ਤਾਰ ਲਾ ਕੇ ਨਸ਼ੇ ਕਰਕੇ ਸਾਡੇ ਨੌਜਵਾਨੀ ਨੂੰ ਖਤਮ ਕਰ ਦਿੱਤਾ ਗਿਆ। ਇਹ ਸਾਰੀਆਂ ਗੁਲਾਮੀ ਦੀਆਂ ਨਿਸ਼ਾਨੀਆਂ। ਜੇ ਤੁਹਾਡੀ ਬਾਦਸ਼ਾਹੀ ਹੁੰਦੀ, ਜੇ ਤੁਹਾਡਾ ਰਾਜ ਹੁੰਦਾ, ਨਾ ਦਰਬਾਰ ਸਾਹਿਬ ਢਹਿਣਾ ਸੀ, ਨਾ ਗਲਾਂ 'ਚ ਟਾਇਰ ਪੈਣੇ ਸੀ, ਨਾ 700 ਕਿਸਾਨਾਂ ਨੂੰ ਮਰਨਾ ਸੀ, ਨਾ ਧੀਆਂ ਭੈਣਾਂ ਦੀਆਂ ਬੇਪਤੀਆਂ ਹੋਣਾ ਸੀ, ਨਾ NSA ਲੱਗ ਕੇ ਭਾਈ ਅੰਮ੍ਰਿਤਪਾਲ ਤੇ ਸਾਥੀ ਬੰਦ ਹੋਣੇ ਸੀ, ਨਾ ਸਾਡੀ ਕੌਮ ਦਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਇੱਕ ਕਿਸਾਨ ਦਾ ਬੇਟਾ ਜਿਹਨੂੰ 7.5 ਲੱਖ ਤੋਂ ਵੱਧ ਲੋਕਾਂ ਨੇ ਚੁਣਿਆ। ਇੱਕ MLA 20-30-40 ਹਜ਼ਾਰ ਤੇ ਵੋਟ ਤੇ ਜਿੱਤ ਦਿੰਦਾ, ਅਗਲੇ ਦਿਨ ਬਾਹਰ ਆ ਜਾਂਦਾ। ਸਾਡੀ ਕੌਮ ਨੇ ਸਾਡੇ ਜਥੇਦਾਰ ਨੂੰ 7.5 ਲੱਖ ਵੋਟਾਂ ਨੇ ਚੁਣਿਆ, ਉਹਨੂੰ ਹਜੇ ਤੱਕ ਜੇਲ੍ਹ ਤਬਦੀਲ ਨਹੀਂ ਕੀਤਾ ਗਿਆ। ਤੇ ਜੇ ਸਾਡੀ ਗੱਲ ਨਾ ਕਿਸੇ ਨੇ ਸੁਣੀ ਤਾਂ ਫਿਰ ਅਸੀਂ ਆ ਬੈਠੇ ਆ। ਜਦੋਂ ਸਾਡੀ ਗੱਲ, ਅਸੀਂ ਕੋਈ ਮੂਰਖ ਸਿੱਖ ਨਹੀਂ ਆ, ਅਸੀਂ ਕੋਈ ਸਰਫਰੇ ਨਹੀਂ। ਸਾਨੂੰ ਕਾਨੂੰਨ ਵੀ ਆਉਂਦਾ, ਸਾਨੂੰ ਸੜਕ 'ਤੇ ਬੈਠਣਾ ਆਉਂਦਾ, ਸਾਨੂੰ ਸ਼ਹੀਦੀਆਂ ਦੇਣੀਆਂ ਆਉਂਦੀਆਂ, ਸਾਨੂੰ ਲੜਨਾ ਵੀ ਆਉਂਦਾ, ਸਾਨੂੰ ਟੇਬਲ 'ਤੇ ਗੱਲ ਕਰਨੀ ਵੀ ਆਉਂਦੀ ਆ।
ਸਾਨੂੰ ਬਾਬਾ ਬੰਦਾ ਬਹਾਦਰ ਸਿੰਘ ਜਿਨ੍ਹਾਂ ਨੇ ਜ਼ਮੀਨਾਂ ਦੇ ਮਾਲਕ ਬਣਾਇਆ ਬਾਦਸ਼ਾਹੀ ਵੀ ਕਰਨੀ ਆਉਂਦੀ ਹੈ। ਬਾਬਾ ਬਗੌਰ ਸਿੰਘ ਤਰ੍ਹਾਂ ਆਪਣੀ ਬਾਦਸ਼ਾਹੀ ਕਰਨੀ ਆਉਂਦੀ ਹੈ। ਮਹਾਰਾਜਾ ਰਣਜੀਤ ਸਿੰਘ ਤਰ੍ਹਾਂ ਆਪਣੀ ਬਾਦਸ਼ਾਹੀ ਕਰਨੀ ਆਉਂਦੀ ਹੈ। ਅਸੀਂ ਸਿਰ ਫੇਰੇ ਸਿੱਖ ਨਹੀਂ ਆ, ਬੜਾ ਅਸੀਂ ਗਿਆਨਵਾਨ ਗੁਰੂ ਦਾ ਸਿੱਖ ਹੈ। ਸਾਡੇ ਤੋਂ ਮਿਹਰ ਗੁਰੂ ਗ੍ਰੰਥ ਸਾਹਿਬ ਦੀ ਹੈ। ਉਹ ਦਿੱਲੀ ਦੇ ਯਾਰੋ ਤੁਹਾਡੇ ਤੋਂ ਮਿਹਰ ਦਿੱਲੀ ਦੇ ਤਖਤ ਦੀ ਹੈ, ਸਾਡੇ ਤੋਂ ਮਿਹਰ ਅਕਾਲ ਦੇ ਤਖਤ ਦੀ ਹੈ। ਦਿੱਲੀ ਦੇ ਤਖਤ ਤੇ ਅਕਾਲ ਤਖਤ ਦੀ ਲੜਾਈ ਹੈ। ਇਹ ਗੁਰੂ ਦਾ ਤਖਤ ਸਦਾ ਜਿੱਤੇਗਾ, ਦਿੱਲੀ ਦਾ ਤਖਤ ਸਦਾ ਹਾਰੇਗਾ। ਇਹ ਗੱਲਾਂ ਕਿਉਂ ਹੋ ਰਹੀਆਂ ਕਿ ਅਸੀਂ ਸਾਡੀ ਕੌਮ ਨੂੰ ਸੋਚਣਾ ਚਾਹੀਦਾ ਹੈ। ਇਹ ਧਰਨਾ ਕਿਉਂ ਲਾਇਆ? ਜਦੋਂ ਸਾਡੀ ਗੱਲ ਪ੍ਰਧਾਨ ਮੰਤਰੀ ਨੇ ਗੱਲ ਨਹੀਂ ਸੁਣੀ, ਸਾਡੀ ਗੱਲ ਇੰਡੀਆ ਦੇ ਪ੍ਰੈਜ਼ੀਡੈਂਟ ਨੇ ਨਹੀਂ ਸੁਣੀ, ਸਾਡੀ ਗੱਲ ਕਿਸੇ ਰਾਜ ਸਭਾ ਤੋਂ ਲੋਕ ਸਭਾ ਦੇ ਮੈਂਬਰ ਨੇ ਨਹੀਂ ਸੁਣੀ, ਸਾਡੀ ਗੱਲ ਨਾ ਮੁੱਖ ਮੰਤਰੀ ਨੇ ਸੁਣੀ ਹੈ, ਸਾਡੀ ਗੱਲ ਨਾ ਬਣਵਾ ਐਮਐਲਏ ਨੇ ਸੁਣੀ ਹੈ। ਵਗ ਤੁਰਿਆ ਫਿਰਦਾ ਨਾ ਕੋਈ ਆਇਆ, ਨਾ ਸੁਪਰੀਮ ਕੋਰਟ ਨੇ ਸੁਣੀ ਹੈ, ਨਾ ਹਾਈ ਕੋਰਟ ਨੇ ਸੁਣੀ ਹੈ। ਫਿਰ ਸੰਵਿਧਾਨ ਦੀ ਧਾਰਾ 14 19 ਕੀ ਕਹਿੰਦੀ ਹੈ? ਫਰੀडम ਆਫ ਸਪੀਚ ਹੈ, ਫਰੀडम ਆਫ ਐਕਸਪ੍ਰੈਸ਼ਨ ਹੈ। ਤੁਸੀਂ ਗੱਲ ਖੁੱਲ੍ਹ ਕੇ ਕਹਿ ਸਕਦੇ ਹੋ, ਤੁਸੀਂ ਧਰਨਾ ਲਾ ਸਕਦੇ ਹੋ, ਮੁਜ਼ਾਹਰਾ ਕਰ ਸਕਦੇ ਹੋ, ਸੜਕ ਤੇ ਬੈਠ ਸਕਦੇ ਹੋ, ਟੈਂਕੀ ਤੇ ਚੜ੍ਹ ਸਕਦੇ ਹੋ, ਆਪਣੀ ਆਵਾਜ਼ ਬੁਲੰਦ ਕਰ ਸਕਦੇ ਹੋ। ਨਾ ਤੁਹਾਡੇ 'ਚ ਰੋੜਾ ਹੋਣਾ ਚਾਹੀਦਾ, ਨਾ ਗਨ ਹੋਣੇ ਚਾਹੀਦੇ ਆ। ਨਾ ਸਾਡੇ ਕੋਲ ਰੋੜਾ, ਨਾ ਸਾਡੇ ਕੋਲ ਗਨ ਹੈ, ਸਾਡੇ ਕੋਲ ਗੁਰੂ ਹੈ। ਅਸੀਂ ਧਰਨਾ ਲਾ ਸਕਦਾ। ਫਿਰ ਹਾਈ ਕੋਰਟ ਇਹ ਹੁਕਮ ਨਹੀਂ ਦੇ ਸਕਦੀ, ਹਾਈ ਕੋਰਟ ਇਹ ਹੁਕਮ ਨਹੀਂ ਦੇ ਸਕਦੀ ਕਿ ਧਰਨਾ ਚੱਕ ਲਓ, ਮੁਜ਼ਾਹਰਾ ਚੱਕ ਲਓ। ਇਹ ਧਰਨਾ ਕਾਨੂੰਨ 'ਚ ਬੈਠਾ ਹੈ, ਜਿਹੜਾ ਸਾਨੂੰ ਉਠਾਉਂਦਾ ਹੈ ਉਹ ਗੈਰ ਕਾਨੂੰਨੀ ਹੈ। ਫਿਰ ਮੈਨੂੰ ਦੱਸੋ, ਹਾਈ ਕੋਰਟ ਦਾ ਜੱਜ ਸਾਡੇ ਨਾਲ ਟੇਬਲ ਤੇ ਗੱਲ ਕਰੇ ਕਿ ਭਾਈ ਕਿਹੜੇ ਕਾਨੂੰਨ ਦੇ ਤਹਿਤ ਤੂੰ ਸਾਨੂੰ ਉਠਾ ਰਿਹਾ? ਜੱਜ ਜਾਂਦਾ ਰਹਿੰਦੇ ਆ, ਜੱਜ ਜਾਂਦਾ ਰਹਿੰਦੇ ਆ, ਸਰਕਾਰਾਂ ਆਉਂਦੀਆਂ ਰਹਿੰਦੀਆਂ ਜਾਂਦੀਆਂ ਰਹਿੰਦੀਆਂ, ਗੁਰੂ ਨੇ ਟੱਲ ਰਹਿਣਾ, ਕੌਮ ਨੇ ਟੱਲ ਰਹਿਣਾ। ਇਹ ਜਿੰਦਾ ਜਾਗਦੀ ਮਿਸਾਲ ਹੈ। ਫਿਰ ਭਾਈ ਇਹ ਧਰਨਾ ਨਾ ਚੱਕਿਆ ਜਾ ਸਕਦਾ। ਨਰਿੰਦਰ ਮੋਦੀ 550 ਸਾਲਾਂ ਤੇ ਗੁਰੂ ਨਾਨਕ ਪਾਤਸ਼ਾਹ ਦੀ ਸ਼ਤਾਬਦੀ ਤੇ ਆਇਆ ਸੀ। ਉਹਨੇ ਕਿਹਾ ਕਿ ਮੈਂ ਬੰਦੀ ਸਿੰਘ ਰਿਹਾ ਕਰੂੰਗਾ, ਮੈਂ ਰਾਜੋਆਨਾਂ ਨੂੰ ਰਿਹਾ ਕਰੂੰਗਾ, ਮੈਂ ਸਾਰਿਆਂ ਨੂੰ ਰਿਹਾ ਕਰੂੰਗਾ, ਫਾਂਸੀ ਖਤਮ ਕਰੂੰਗਾ। ਫਿਰ ਉਹਨਾਂ ਪ੍ਰਾਈਮ ਮਿਨਿਸਟਰ ਕੀ ਕਹਿ ਰਿਹਾ, ਅਮਿਤ ਸ਼ਾਹ ਕੀ ਕਹਿ ਰਿਹਾ, ਹਾਈ ਕੋਰਟ ਕੀ ਰਹੀ ਹੈ। ਇਸ ਕਰਕੇ ਇਹ ਧਰਨਾ ਚੱਕਣਾ ਮਾੜੀ ਗੱਲ ਹੈ। ਇਹ ਜਿਹੜੇ ਵੀ ਧਰਨਾ ਚੁਕਾਉਣ ਦੀ ਗੱਲ ਕਰਦੇ ਆ, ਐਵੇਂ ਨਾ ਸਮਝ ਲਿਆ ਜਾਏ ਇੱਥੇ ਬੰਦੇ ਥੋੜੇ ਆ, ਸਾਰੇ ਜਾਗਦੇ ਆ। ਇਹ ਵੀ ਨਾ ਸਮਝ ਲਿਆ ਜਾਏ ਇੱਥੇ 2.5 ਟੋਟਰੂ ਹੈ, 1.25 लाख से एक लड़ाऊं तब गोविंद सिंह मान को हूं। ये कोई छोटियां गल्ला नहीं है। ये तो एक सिंह अड़ गया ना, संत जरनैल सिंह भिंडरां वाला कला अड़ा सी। इंडिया की फौज किधर फिरदी सीगी, बरतानिया की फौज की योद्धा 72 घंटे लड़िया, लड़के ने अपने इतिहास सिर दिता। ये सारे योद्धा है। असी शांति चाहते हैं, असी कलाम चाहते हैं, असी जमहूरीयत दे विच हैं। इस करके सानू नासदा हाई कोर्ट फैसला दोबारा रिपीट करे, क्योंकि जे धरना लोकां दी आ गल हुंदी है। पिछे जे मैं तुहानूं दसना भदौड़ दे विच एक जमीन दा केस सीगा, ਉਹ ਹਾਈ ਕੋਰਟ ਤੋਂ ਕੇਸ ਜਿੱਤ ਲਿਆ, ਸੁਪਰੀਮ ਕੋਰਟ ਨੇ ਕੇਸ ਜਿੱਤ ਲਿਆ, ਆਰਡਰ ਹੋ ਗਏ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜ਼ਮੀਨਾਂ ਖਾਲੀ ਕਰਾ ਦਿਓ, ਉਹਨਾਂ ਦੀਆਂ ਸੀਗੀਆਂ। ਲੋਕ ਇਕੱਠੇ ਹੋ ਗਏ, ਲੋਕਾਂ ਨੇ ਮੁਜ਼ਾਹਰਾ ਕਰਤਾ, ਉਧਰੋਂ ਸਰਕਾਰ ਵੀ ਆ ਗਈ, ਡੀਸੀ ਵੀ ਤਿਆਰ ਕੇ ਕੁੱਟਦੇ ਆ। ਫਿਰ ਜਦੋਂ ਗੱਲਾਂ ਬਾਤਾਂ ਹੋਈਆਂ, ਫਿਰ ਇੱਕ ਰਿਪੋਰਟ ਬਣੀ, ਜੇ ਇਹ ਜ਼ਮੀਨ ਛਡਾਈ तो फिर इत्थे ब्लड शेड हो जाऊगा। ब्लड शेड के विरुद्ध कोई फैसला नहीं हो सकता, इत्थे खून खराबा हो जाऊगा, लोग मर जाएंगे। इस करके डीसी ने रिपोर्ट देनी पई सुप्रीम कोर्ट नूं कि इत्थे खून खराबा हो जाऊगा। शांति च लोग है, इन्हां कोल जमीनां है नहीं गियां। इस करके सुप्रीम कोर्ट ने ब्लड शेड तो
ਹੁਕਮ ਵਾਪਸ ਲੈ ਕੇ ਅੱਜ ਤੱਕ ਜ਼ਮੀਨਾਂ ਤੇ ਲੋਕ ਬੈਠੇ ਆ। ਇਸ ਕਰਕੇ ਮੈਂ ਸਰਕਾਰ ਨੂੰ ਕਹਿਣਾ ਕਿ ਕੋਈ ਬੰਦਾ ਐਵੇਂ ਕਹਿੰਦੇ ਠਾ ਦੇਾਂਗੇ, ਇਹ ਮੋਰਚਾ ਮੇਰੇ ਪਿਓ ਦਾ ਨਹੀਂ, ਇਹ ਗੁਰੂ ਦਾ ਮੋਰਚਾ, ਗੁਰੂ ਦੇ ਕੋਲੋਂ ਵਾਣ ਹੈ, ਗੁਰੂ ਨੇ ਸਾਡੀ ਰੱਖਿਆ ਕਰਨੀ ਹੈ। ਇਹ ਮੋਰਚਾ ਇੱਥੇ ਰਹੂਗਾ, ਨਾ ਇੱਧਰ ਹਿੱਲੂਗਾ ਨਾ ਇੱਧਰ ਹਿੱਲੂਗਾ, ਨਾ ਹਿੱਲਣ ਦੀ ਮੇਰੀ ਹਿੰਮਤ ਹੈ ਨਾ ਕਿਸੇ ਦੀ ਹਿੰਮਤ ਹੈ। ਇਹ ਹਿੰਮਤ ਗੁਰੂ ਗ੍ਰੰਥ ਸਾਹਿਬ ਕੋਲ ਹੈ। ਸਾਰੇ ਇਕੱਠੇ ਹੋਈਏ, ਲੜੀਏ। ਮੈਂ ਸਰਕਾਰ ਨੂੰ ਕਹਿਣਾ ਇਹ ਮੋਰਚੇ ਵੱਲ ਇੱਕ ਇੱਕ ਬੱਚੇ ਦੀ ਨਿਗਾਹ, ਜੇ ਕਿਤੇ ਮਾੜਾ ਜਾ ਗਿਆ ਸਾਰਾ ਪੰਜਾਬ ਉੱਠ ਕੇ ਆ ਜਾਊਗਾ। ਇਸ ਕਰਕੇ ਜਿੱਤਾਂਗੇ ਜ਼ਰੂਰ। ਸਾਡੀ ਕੌਮ ਦਾ ਜਥੇਦਾਰ ਭਾਈ ਜਗਤਾਰ ਸਿੰਘ ਹਲੇਰਾ ਜਿਹੜੀ ਕੌਮ ਨੂੰ ਇਕੱਠੇ ਰੱਖਣਾ ਚਾਹੁੰਦਾ ਹੈ, ਉਹਦੇ ਚ ਕੌਮ ਦਾ ਦਰਦ ਹੈ, ਨੌਜਵਾਨਾਂ ਦਾ ਦਰਦ ਹੈ, ਧੀਆਂ ਦਾ ਦਰਦ ਹੈ, ਭੈਣਾਂ ਦਾ ਦਰਦ ਹੈ, ਕਿਸਾਨਾਂ ਦਾ ਦਰਦ ਹੈ, ਮੇਰੀ ਪੀੜ੍ਹੀ ਦਾ ਦਰਦ ਹੈ, ਉਹਦੇ ਅੰਦਰ ਯੋਧੇ ਦਾ ਬੱਚੇ ਦਾ ਦਰਦ ਹੈ। ਇਸ ਕਰਕੇ ਕੌਮ ਦਾ ਜਥੇਦਾਰ ਵੀ ਚੜ੍ਹਦੀ ਕਲਾ ਵਾਲਾ ਤੇ ਗੁਰੂ ਗ੍ਰੰਥ ਸਾਹਿਬ ਦੀ ਵੀ ਕਿਰਪਾ ਤੇ ਜਿੱਤਾਂਗੇ ਜ਼ਰੂਰ। ਘਬਰਾਉਣ ਦੀ ਲੋੜ ਨਹੀਂ ਭਾਈ, ਅਸੀਂ ਹੁਣ ਚੋਣਾਂ ਦੇ ਵਿੱਚ ਲੱਗੇ ਹੋਏ ਆ। ਜਦੋਂ ਕਵਾਂਗੇ ਆ ਜਾ ਕਰਾਂਗੇ, ਕਿਉਂਕਿ ਹੁਣ ਵੇਲਾ ਕੀ ਹੈ? ਹੁਣ ਵੇਲਾ ਕਿ ਹੁਣ ਭਾਈ ਤੁਸੀਂ ਇਹ ਤਾਂ ਨਾ ਕਹਿ ਦਿਆ ਜੇ ਹੁਣ ਕਿਹੜ ਕੱਢਣੀ ਆ 1 ਜੂਨ ਨੂੰ, ਜੋ ਤੁਸੀਂ ਫੈਸਲਾ ਕਰੋਗੇ ਕੌਮੀ ਫੈਸਲਾ ਕਰਿਆ ਜੇ, ਦਿੱਲੀ ਦੇ ਯਾਰਾਂ ਨੂੰ ਭਜਾ ਦਿਆ ਜੇ। ਆ ਜਿਹੜਾ ਮੋਰਚਾ ਚੁਕਾਉਂਦੇ ਆ ਨਾ, ਇਹ ਸਾਰੇ ਦਿੱਲੀ ਦੇ ਯਾਰ ਤੇ ਦਲ ਬਦਲੂਗਾ। ਸ਼ਾਮ ਨੂੰ ਪਤਾ ਨਹੀਂ ਬੱਤਕ ਤਰ੍ਹਾਂ ਬਦਲ ਕੇ ਕਿੱਧਰ ਨੂੰ ਜਾਂਦੇ ਆ। ਇਹਨਾਂ ਤੋਂ ਵਜੋ ਪੰਥ ਨਾਲ ਖੜੋ, ਕੌਮ ਨਾਲ ਖੜੋ, ਇੱਕ ਰਹਿ ਜਾਓ, ਦੋ ਰਹਿ ਜਾਓ, ਇਕੱਠਾ ਰਹੋ। ਇਕੱਠੇ ਰਹਿ ਕੇ ਕੌਮ ਜ਼ਰੂਰ ਜਿੱਤੇਗੀ। ਸੋ ਇਹਨਾਂ ਹੀ ਕਹਿੰਦਾ ਹੈ ਖਿਮਦਾ ਜਾਚਕ। ਮੈਂ ਸਰਕਾਰ ਨੂੰ, ਹਾਈ ਕੋਰਟ ਨੂੰ ਕਹਿੰਦਾ ਕਿ ਫੈਸਲਾ ਵਾਪਸ ਕਰ, ਇਹਦੇ ਹੱਕ 'ਚ ਕਰ। ਕੰਮ ਕੀ ਕਰਨਾ ਸੀ? ਹੁਕਮ ਦੇਣਾ ਚਾਹੀਦਾ ਸੀ ਕਿ ਬੰਦੀ ਸਿੰਘ ਰਿਹਾ ਕਰੋ। ਹਾਈ ਕੋਰਟ ਇਹ ਹੁਕਮ ਕਿਉਂ ਨਹੀਂ ਦਿੰਦੀ? ਜਦੋਂ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ ਕਿ ਕਿਸਾਨਾਂ ਦਾ ਮੋਰਚਾ ਚੱਕਿਆ ਹੀ ਨਹੀਂ ਜਾ ਸਕਦਾ, ਫਿਰ ਪਹਿਲਾਂ ਤਾਂ ਸੁਪਰੀਮ ਕੋਰਟ ਵੀ ਚੁਕਾਉਂਦੀ ਸੀ, ਨਿਹੰਗ ਸਿੰਘ ਤੇ ਅਸੀਂ ਸਾਰੇ ਅੜ ਕੇ ਚੁਕਾ ਲਿਆ ਤੇ ਫਿਰ ਇਹ ਚੁਕਾ ਲੈਣਗੇ। ਹਾਈ ਕੋਰਟ ਹੁਕਮ ਕਰੇ, ਲਿਆਜ ਤੋਂ ਕੰਮ ਲਵੇ ਕਿ ਬੰਦੀ ਸਿੰਘ ਛੇਤੀ ਕਰੇ, ਮੋਦੀ ਰਿਹਾ ਤੇ ਫਿਰ ਅਸੀਂ ਕੋਈ ਸਿਰ ਫੇਰੇ ਸਿੱਖ ਨਹੀਂ ਗਏ। ਅਸੀਂ ਕੋਈ ਸੜਕਾਂ ਤੇ ਬੈਠੇ ਅੱਜ ਰਿਹਾ ਕਰ ਦੋ ਮੋਰਚਾ, ਫਿਰ ਹਵਾਰਾ ਸਾਹਿਬ ਨੂੰ ਲਿਆ ਕੇ ਰਿਹਾ ਕਰੋ ਤੇ ਮੋਰਚਾ ਦਾ ਚੱਕੇ ਜਾਣਾ। ਅਸੀਂ ਰਾਜ ਕਰਨ ਵਾਲੀ ਕੌਮ ਆ। ਇਹ ਤਾਂ ਮੋਰਚੇ ਮਾਰਚੇ ਤਾਂ ਅਸੀਂ ਨਿੱਕੇ ਨੁੱਟ ਕੇ ਕਰਦੇ ਆ, ਬਾਕੀ ਵੇਖਾਂਗੇ ਜਦੋਂ ਕੋਈ ਵੇਖਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਐਵੇਂ ਭਰਮੇ ਸਾਡੇ ਕਾਤਲਾਂ ਨੂੰ ਅਸੀਂ ਹੋਵਾਂਗੇ 2 ਜਾਂ 4 ਲੋਕੋ, ਸਿਰ ਲੱਥਿਆਂ ਕਦੇ ਵੀ ਲੱਗਣੀ ਨਾ, ਇੰਨੀ ਲੰਬੀ ਹੈ ਸਾਡੀ ਕਤਾਰ ਲੋਕੋ। ਸੋ ਬੜਾ ਹੀ ਧੰਨਵਾਦ ਹੈ ਸਰਦਾਰ ਜਸਕਰਨ ਸਿੰਘ ਜੀ, ਕਾਹਨ ਸਿੰਘ ਵਾਲਾ। ਹੁਣ ਸਾਡੇ ਵਿੱਚ ਜਥੇਦਾਰ ਬਲਬੀਰ ਸਿੰਘ ਜੀ ਬੈਰੋਂਪੁਰ, ਉਹ ਮੋਰਚੇ ਦੇ ਨਾਲ ਦਿਨ ਰਾਤ ਡਟੇ ਹੋਏ ਨੇ। ਸਰਦਾਰ ਗੁਰਦੇਵ ਸਿੰਘ ਜੀ ਕੌਂਕੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਉਹਨਾਂ ਦੇ ਨਾਲ ਵੀ ਇਹਨਾਂ ਨੂੰ ਰਹਿਣ ਦਾ ਮਾਣ ਪ੍ਰਾਪਤ ਹੋਇਆ। ਸੋ ਬੜੀ ਹੀ ਉੱਚੀ ਸ਼ਖਸੀਅਤ ਉਹ ਸੰਗਤਾਂ ਦੇ ਸਨਮੁਖ ਹੋਣਗੇ। ਸਰਦਾਰ ਜਸਕਰਨ ਸਿੰਘ ਜੀਆਂ ਨੇ ਇੱਕ ਬੇਨਤੀ ਕੀਤੀ ਹੈ, ਜਿਸ ਬਾਬਤ ਸਤਿਗੁਰੂ ਪਾਤਸ਼ਾਹ ਆਖਦੇ ਨੇ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਬਲਾਏ, ਹਰ ਨਾਮਾ ਕੇ ਹੋਵੋ ਜੋੜੀ, ਗੁਰਮੁਖ ਬੈਸੇ ਸਫਾ ਵਿਛਾਏ। ਲੇਕਿਨ ਕਿਤੇ ਨਾ ਕਿਤੇ ਅੱਜ ਇਸ ਚੀਜ਼ ਦੀ ਕਮੀ ਹੈ। ਹੋਰ ਸਭ ਕੁਝ ਖਾਲਸੇ ਦੇ ਕੋਲ ਹੈ, ਲੇਕਿਨ ਜਿਸ ਦਿਨ ਇਹ ਇਕਮੁੱਠ ਹੋ ਕੇ ਬੈਠ ਗਿਆ, ਜੇ ਇਹਨਾਂ ਨੂੰ ਇੱਕ ਦੂਜੇ ਦਾ ਸਤਿਕਾਰ ਆ ਗਿਆ, ਜੇ ਸਹਿਜਤਾ ਆ ਗਈ, ਤਾਂ ਮੰਜ਼ਿਲਾਂ ਉਹ ਦੂਰ ਨਹੀਂ ਨੇ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਹਾਂ। ਹੁਣ ਸਰਦਾਰ ਬਲਬੀਰ ਸਿੰਘ ਜੀ ਬੈਰੋਂਪੁਰ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡੇ ਭਾਗਾਂ ਵਾਲੇ ਹਾਂ ਜੋ ਕੌਮ ਦੇ ਲਈ ਕੁਝ ਕਰਨਾ ਚਾਹੁੰਦੇ ਹਾਂ। ਸਾਧ ਸੰਗਤ ਜੀ, ਬਸ 2 ਮਿੰਟ ਲੈਣੇ ਹੈ। ਇੱਕ ਨਾਰਾ ਜ਼ਰੂਰ ਮਾਰਿਓ, ਜਥੇਦਾਰ ਹਵਾਰਾ ਜੀ ਤੁਹਾਡੀ ਸੋਚ ਤੇ, ਜਥੇਦਾਰ ਜੀ ਤੁਹਾਡੀ ਸੋਚ ਤੇ। ਸਾਧ ਸੰਗਤ ਜੀ, ਜਥੇਦਾਰ ਜੀ ਦਾ ਕੁਝ ਦੇਰ ਪਹਿਲਾਂ ਇੱਕ ਚਿੱਠੀਆਂ ਛਪਾਈਆਂ ਸੀ, ਉਤੇ ਉਹਨਾਂ ਨੇ ਇੱਕ ਸੁਨੇਹਾ ਭੇਜਿਆ ਸੀ। ਉਹ ਹੈ, ਮੇਰਾ ਕੁਝ ਰਹੇ ਨਾ ਰਹੇ, ਮੇਰੀ ਕੌਮ ਦੇ ਵਿੱਚ ਹੋ ਜਾਵੇ ਏਕਤਾ। ਨਾ ਮੈਂ ਕਿਸੇ ਧੜੇ ਦਾ, ਨਾ ਮੇਰੀ ਕੋਈ ਜਾਤ, ਮੈਂ ਤਾਂ ਰਾਹਾਂ ਪੰਥ ਦੇਖਦਾ। ਕਿੱਡਾ ਦਿਲ ਹੈ ਉਹਦੇ ਵਿੱਚੋਂ। ਕਿ ਕਦੇ ਵੀ ਸਾਡੇ ਵਕੀਲ ਸਾਹਿਬ ਜਾਂਦੇ ਹੈ, ਉੱਥੇ ਉਹਨਾਂ ਦੀ ਮੁਲਾਕਾਤ ਕਰਨ,
ਕਦੀ ਉਹਨੇ ਅੱਜ ਤੱਕ ਇਹ ਨਹੀਂ ਕਿਹਾ ਕਿ ਮੇਰੇ ਪਰਿਵਾਰ ਨੂੰ ਦੇਖਿਓ, ਜਾਂ ਮੇਰੇ ਤੇ ਕੋਈ ਤਸ਼ੱਦਦ ਹੋ ਰਿਹਾ, ਜਾਂ ਮੈਨੂੰ ਖਾਣਾ ਠੀਕ ਨਹੀਂ ਮਿਲ ਰਿਹਾ। ਉਸਨੇ ਕਦੀ ਵੀ ਆਪਣੇ ਵਕੀਲਾਂ ਕੋਲ, ਆਪਣੇ ਮੁਲਾਕਾਤਾਂ ਕਰਨ ਵਾਲਿਆਂ ਕੋਲ ਕਦੇ ਵੀ ਕੋਈ ਗਿਲਾ ਨਹੀਂ ਕਰਿਆ। ਜੇ ਗਿਲਾ ਕਰਿਆ, ਇੱਕੋ ਕਰਿਆ ਕਿ ਮੇਰੇ ਕੌਮ ਦੇ ਵਿੱਚ ਕੋਈ ਫੁੱਟ ਨਾ ਪਵੇ, ਮੇਰਾ ਪੰਥ ਹੈ ਜੋ ਉਹ ਚੜ੍ਹਦੀ ਕਲਾ ਵਿੱਚ ਰਹੇ। ਸੋ ਸਾਧ ਸੰਗਤ ਜੀ, ਜਿਹੜੇ ਅੱਜ ਇਸ ਮੋਰਚੇ ਨੂੰ ਚਲਾ ਰਹੇ ਹਨ, ਇਹ ਸਾਨੂੰ ਭੁਲੇਖਾ ਕਿ ਉਹ ਦੋ ਫਾੜ ਹਨ। ਨਹੀਂ ਨਹੀਂ, ਉਹ ਆਪਣੇ ਆਪਣੇ ਵਿਚਾਰ ਹਨ ਉਹਨਾਂ ਦੇ ਮੋਰਚੇ ਨੂੰ ਚੜ੍ਹਦੀ ਕਲਾ ਵਿੱਚ ਲਿਜਾਣ ਦੇ ਲਈ। ਉਹ ਵਿਚਾਰ ਵੱਖ-ਵੱਖ ਹੋ ਸਕਦੇ ਹਨ, ਪਰ ਕੋਈ ਤਫਾੜ ਨਹੀਂ ਹਨ, ਇਹ ਇੱਕੋ ਹਨ। ਮੋਰਚੇ ਦੀ ਚੜ੍ਹਦੀ ਕਲਾ ਲਈ ਕੰਮ ਕਰ ਰਹੇ ਹਨ ਸਾਰੇ। ਸੋ ਸਾਨੂੰ ਆਪਣੇ ਲੀਡਰਾਂ ਦਾ ਭਰੋਸਾ ਰੱਖਣਾ ਚਾਹੀਦਾ। ਕੋਈ ਵੀ ਲੀਡਰ ਹੈ ਸਾਡਾ, ਕੋਈ ਸਾਨੂੰ ਧੋਖਾ ਨਹੀਂ ਦੇਵੇਗਾ। ਇਹ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ ਅਰਦਾਸ ਕਰਕੇ ਮੋਰਚਾ ਲੱਗਿਆ। ਸਾਨੂੰ ਇਸ ਗੱਲ ਦਾ ਵਿਸ਼ਵਾਸ ਹੈ, ਭਾਵੇਂ ਬਾਪੂ ਜੀ ਹਨ, ਭਾਵੇਂ ਅਮਰ ਸਿੰਘ ਜੀ ਚਾਹਲ ਵਕੀਲ ਸਾਹਿਬ ਹਨ, ਜਿਨ੍ਹਾਂ ਦੀ ਬਹੁਤ ਵੱਡੀ ਮਹਾਨ ਸੇਵਾ ਹੈ। ਵਕੀਲ ਸਾਹਿਬ ਦੀ ਸਾਧ ਸੰਗਤ ਜੀ, ਆਪਾਂ ਛੋਟੀਆਂ ਗੱਲਾਂ ਤੇ ਐਵੇਂ ਉਧਰ ਨੂੰ ਤੁਰ ਪੈਂਦੇ ਆ, ਪਰ ਨਹੀਂ, ਸਾਡੀ ਕੌਮ ਇੰਨੀ ਨਿਆਣੀ ਨਹੀਂ ਹੈ। ਦੁਫਾੜ ਨਹੀਂ ਹੁੰਦੇ, ਉਹ ਮੋਰਚਾ ਚੁੱਕਣ ਨਹੀਂ ਦਿੰਦੇ। ਸੋ ਆਪਾਂ ਨੂੰ ਮੈਂ ਇਹੀ ਕਹਾਂਗਾ ਕਿ ਆਪਣੇ ਜੋ ਸਾਡੇ ਮੋਰਚੇ ਨੂੰ ਚਲਾ ਰਹੇ ਹਨ, ਉਹਨਾਂ ਤੇ ਵਿਸ਼ਵਾਸ ਰੱਖੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਧੰਨਵਾਦ ਸਰਦਾਰ ਬਲਬੀਰ ਸਿੰਘ ਜੀ ਬੈਰੋਂਪੁਰ। ਹੁਣ ਸਾਡੇ ਵਿੱਚ ਕਾਫੀ ਦੇਰ ਤੋਂ ਬਿਰਾਜਮਾਨ ਪੰਥ ਦਾ ਸਿਰਮੌਰ ਢਾਡੀ ਜਥਾ ਬੀਬੀ ਕਿਰਨਜੋਤ ਕੌਰ ਖਾਲਸਾ, ਉਹ 20 ਮਿੰਟ ਦੇ ਲਈ ਸੰਗਤਾਂ ਦੇ ਦਰਸ਼ਨ ਕਰਨਗੇ। ਸੋ ਹੋਰ ਵੀ ਜਿਹੜੇ ਬੁਲਾਰੇ ਸਾਹਿਬਾਨ ਹੋਣਗੇ, ਉਹਨਾਂ ਤੋਂ ਬਾਅਦ ਇਸੇ ਤਰ੍ਹਾਂ ਸਾਰੀ ਸੰਗਤ ਨੂੰ ਬੇਨਤੀ ਹੈ, ਜਿਹੜੇ ਵੀਰ ਭਰਾ ਜਿਹੜੇ ਵੀ ਬਾਹਰ ਨੇ ਪਡਾਲ ਤੋਂ, ਉਸ ਨੂੰ ਉਹਨਾਂ ਨੂੰ ਵੀ ਬੇਨਤੀ ਹੈ ਵੀ ਸਾਰੇ ਹੀ ਇੱਥੇ ਆ ਕੇ ਜੁੜ ਕੇ ਬੈਠੋ। ਜਿਨ੍ਹਾਂ ਨੇ ਜਲ ਪਾਣੀ ਕੁਛ ਛਕਣਾ ਹੈ, ਉਹ ਬਾਹਰ ਜਾ ਕੇ ਛਕ ਕੇ ਫਿਰ ਦੁਬਾਰਾ ਮੰਡਾਲ ਦੇ ਵਿੱਚ ਪਹੁੰਚ ਕੇ ਹਾਜ਼ਰੀਆਂ ਲਵਾਓ। ਇੱਥੇ ਹੀ ਇਕੱਤਰਤਾ ਦੇ ਨਾਲ ਬੈਠੋ। ਜਦੋਂ ਵੀ ਅਗਲਾ ਫੈਸਲਾ ਕਮੇਟੀ ਵੱਲੋਂ ਹੋਵੇਗਾ, ਸਰਦਾਰ ਪਾਲ ਸਿੰਘ ਜੀ ਫਰਾਂਸ ਕਨਵੀਨਰ ਸਾਹਿਬ ਮੋਰਚੇ ਦੇ, ਹੋਰ ਵੀ ਆਗੂ ਸਾਹਿਬਾਨ ਜਿੰਨੇ ਵੀ ਬੈਠੇ ਨੇ, ਉਹ ਸਾਨੂੰ ਦੱਸਣਗੇ। ਅਸੀਂ ਉਸ ਮੁਤਾਬਕ ਪੈਰ ਪੁੱਟਣਾ ਹੈ। ਸੋ ਹੁਣ ਬੀਬੀ ਕਿਰਨਜੋਤ ਕੌਰ ਖਾਲਸਾ ਉਹ ਸੰਗਤਾਂ ਦੇ ਸਨਮੁਖ ਹੋਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ। ਵਾਹਿਗੁਰੂ ਜੀ, ਵਾਹਿਗੁਰੂ ਜੀ। ਸਰੰਗੀ ਦੀ ਆਵਾਜ਼ ਢੱਡ ਸਰੰਗੀ ਦੀ ਆਵਾਜ਼
ਤੁਹਾਡੀ ਥੋੜੀ ਬਤਾਈ ਸਾਹਮਣੇ ਵੀ ਲੱਗੇ ਵਧਾ ਦਿਓ ਵਾਹਿਗੁਰੂ ਜੀ ਵਾਹਿਗੁਰੂ ਜੀ
सतगुरां दी साजी और नवाजी गुरु सवारी गुरु खालसा साध संगत जी धन धन श्री गुरु ग्रंथ साहिब पातशाह दी छत्र छाया हेठां बैठी प्यारी साध संगत जी आओ आपां सब तो पहलां धन धन गुरु दशमेश पिता जी दी बख्शी हुई फतेह नूं करिए प्रवान। फतेह दा सबूत फतेह दे विच दिओ जी, गज वज के आखो जी वाहिगुरु जी का खालसा वाहिगुरु जी की फतेह। सो हुक्म होया सानू 20 मिनट दा। साडे सत्कारयोग बापू जी पाल सिंह फ्रांस, जथेदार जगतार सिंह हवारा जी के नौ ते 500 रुपया ढाडी जथे नूं दे के गए ने। महाराज देसां नूहां दी कीरत कमाइयां दे विच वाधे पाउण। जिन्नी भी संगत बैठी है ढाडी जथे नूं बड़ा मान सत्कार बख्शिया। साडे सत्कारयोग वीर जी वजीरपुर तो रविंदर सिंह जी खालसा टीवी चैनल बड़ी संगतां दी संजोग करते ने, सेवा करते ने तन मन दे नाल। जिन्नी भी संगत बैठी है साडे लखवीर सिंह बापू जी दुध की सेवा करते हैं। सैकटरी की सेवा जसविंदर सिंह राजपुरे तो बड़ी प्यार ते भावना दे नाल सारे बड़े सत्कार दे नाल निभा रहे हैं। आओ जिन्ना क समा सानू बख्शिया 31 साल हो गए साडे सिंघां नूं, जिन्हां दियां सजावां पूरियां होण दे बावजूद भी सरकार उन्हां नूं छड्ड नहीं रही। पर संगत जी जिन्हां ने सिख कौम की खातर अपनी जवानी निशावर कर दी, अपना आप वार दिता, इस कौम के लेखे अपनी जिंदगानी ला दी। आओ आपां भी अपने घरां तो बाहर निकल के इस मोर्चे नूं एकजुट हो के एक कदम दे नाल कदम मिला के आपां अगे वधिए कि इस मोर्चे की जित हो सके। समय चो समा कट के जिन्ना भी साडे कोल समा निकलदा है उन्हां ਸਿੰਘਾਂ ਲਈ अरदास जोदड़ी बेनती करिए। धन ने वो मतावां जड़ियां बिलकदियां ने अज भी अपने पुत्रां दे मुख वेखण दे लई। संगत जी कुर्बानी देनी बड़ी औखी है सिख कौम की खातर। आओ अरदास जोदड़ी बेनती करिए उन्हां ਸਿੰਘਾਂ दे लई जिन्हां दी छेती ते छेती रिहाई हो जावे। आओ इस ढाडी जथे वालों बेनती अरदास की जा रही है, जिन्हें भी मेरे वीर जेल दे विच नज़र बंद ने अरदास जोदड़ी बेनती करिए कि साडे वीर छेती तो छेती रिहा हो जाण, इस मोर्चे की जित हो जावे। साडे सत्कारयोग वीर जी शमशेर सिंह जी ढाडी जथे नूं बड़ा मान सत्कार बख्श के गए ने। आओ उन्हां ਸਿੰਘਾਂ दे लई अरदास बेनती जोदड़ी ढाडी जथे वालों है इंज सरवण करो जी।
ਧਰਮ ਸਿੰਘ ਜੀ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੇਰੀ ਜਿੰਨੀ ਵੀ ਮੋਰਚੇ ਦੇ ਵਿੱਚ ਬੈਠੀਆਂ ਸਿੱਖ ਸੰਗਤਾਂ ਨੇ, ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਕਿ 31 ਮੈਂਬਰੀ ਜਿਹੜਾ ਜਥਾ ਰੋਜ਼ਾਨਾ ਦੀ ਤਰ੍ਹਾਂ ਜਾਂਦਾ, ਉਹਦਾ ਵੀ ਸਮਾਂ ਤਕਰੀਬਨ ਹੋਣ ਵਾਲਾ। ਸੋ ਜਿਹੜੇ ਵੀਰ ਪ੍ਰਬੰਧਕ ਨੇ 31 ਮੈਂਬਰੀ ਜਥੇ ਦੇ ਜਾਣ ਵਾਲੇ, ਉਹਨਾਂ ਵੱਲੋਂ ਹੁਕਮ ਹੋਇਆ ਕਿ ਅਸੀਂ 2:10 ਤੇ ਜਥਾ ਇੱਥੋਂ ਅਰਦਾਸ ਕਰਕੇ ਰਵਾਨਾ ਕਰਨਾ। ਸੋ ਜਿੰਨੀਆਂ ਵੀ ਸੰਗਤਾਂ ਉਹਦੇ ਵਿੱਚ ਜਾਣਾ ਚਾਹੁੰਦੀਆਂ ਨੇ, ਉਹ 2:10 ਤੇ ਇੱਥੇ ਪੰਡਾਲ ਦੇ ਵਿੱਚ ਪਹੁੰਚਣ ਤੇ ਜਥਾ ਇੱਥੋਂ ਉਸ ਤੋਂ ਬਾਅਦ ਰਵਾਨਾ ਹੋਵੇਗਾ। ਤੇ ਬੇਨਤੀ ਹੈ ਕਿ ਅੱਜ ਸੰਗਤ ਵੱਡੀ ਗਿਣਤੀ 'ਚ ਇਕੱਤਰਤ ਵੀ ਹੋਈ ਹੈ, ਵੱਧ ਤੋਂ ਵੱਧ ਸੰਗਤ ਹੈ ਉਹ 31 ਮੈਂਬਰੀ ਜਥੇ ਦੇ ਵਿੱਚ ਜ਼ਰੂਰ ਜਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਡੇ ਵਿੱਚ ਮਹਾਂਪੁਰਸ਼ ਪਹੁੰਚੇ ਨੇ ਬਾਬਾ ਧਰਮ ਸਿੰਘ ਜੀ, ਜੀ ਆਇਆਂ ਨੂੰ, ਮੋਸਟ ਵੈਲਕਮ। ਕਹਿੰਦੇ ਸੰਤ ਨਾਮ ਜਪਾਉਂਦੇ ਨੇ, ਭਲਾ ਆ ਕੇ ਜਗਤ ਦਾ ਕਰਦੇ, ਸਤ ਸੰਗ ਤੂੰ ਕਰ ਬੰਦਿਆ, ਬੇੜੇ ਸਦਾ ਧਰਮ ਦੇ ਤਰਦੇ। ਸਾਡੇ ਸਤਿਕਾਰਯੋਗ ਵੀਰ ਜੀ ਪਵਨਦੀਪ ਸਿੰਘ ਖਾਲਸਾ, ਜਿੱਦਣ ਦਾ ਇਹ ਮੋਰਚਾ ਲੱਗਿਆ ਹੋਇਆ ਨੇ, ਅਸੀਂ ਆਪਣੇ ਜਿੰਨੇ ਵੀ ਸਿੰਘ ਉਰੇ ਬੈਠੇ ਨੇ ਘਰ-ਬਾਰ ਛੱਡ ਕੇ ਇਸ ਸੇਵਾ ਨੂੰ ਨਿਭਾ ਰਹੇ ਨੇ। ਆਓ ਘਰ ਤੋਂ ਬਾਹਰ ਨਿਕਲ ਕੇ ਇਹਨਾਂ ਪਰਿਵਾਰਾਂ ਦੇ ਨਾਲ ਇਕਜੁੱਟ ਹੋ ਕੇ ਸਾਥ ਨਿਭਾਈਏ। ਸੋ ਲਾਡਲੀਆਂ ਫੌਜਾਂ ਵੱਲੋਂ ਹੁਕਮ ਹੋਇਆ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ। ਸੰਗਤ ਜੀ, ਸ਼ਾਇਦ ਅੱਧੀ ਸੰਗਤ ਨੂੰ ਪਤਾ ਹੈ ਕਿ ਅਸੀਂ ਉਸ ਯੋਧੇ ਦੀ ਧੀ ਕਹਾਉਂਦੇ ਹਾਂ, ਜਿਸ ਯੋਧੇ ਨੂੰ ਸਰਕਾਰ ਨੇ ਤਸੀਹੇ ਦੇ ਦੇ ਕੇ ਸ਼ਹੀਦ ਕਰਤਾ ਸੀ। ਲਗਾਤਾਰ ਹਾਜ਼ਰੀ ਭਰੀ ਹੈ ਇਸ ਮੋਰਚੇ ਦੇ ਵਿੱਚ। ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਕਿ ਇਸ ਬੱਚੀ ਦੀ ਪੁਕਾਰ ਦੁਬਾਰੇ ਸੁਣੀ ਗਈ ਹੈ। ਇੱਕ ਮੇਰਾ ਸੁਪਨਾ ਸੀ ਕਿ ਜਦੋਂ ਢਾਡੀ ਕਲਾ ਦੇ ਵਿੱਚ ਗੁਰੂ ਸਾਹਿਬ ਕਿਰਪਾ ਕਰਨ, ਜਿਹੜਾ ਪਹਿਲਾ ਨਗਵਾ ਹੋਵੇ ਸਾਡਾ ਸਿੰਘ ਸ਼ਹੀਦਾਂ ਦੇ ਨਾਂ ਦਾ ਹੋਵੇ। ਸ਼ਾਇਦ ਸੰਗਤ ਨੇ ਬੜਾ ਪਿਆਰ ਬਹੁਤ ਦਿੱਤਾ ਹੈ ਉਸ ਗਾਣੇ ਨੂੰ। 8 ਅਪ੍ਰੈਲ ਨੂੰ ਰਿਲੀਜ਼ ਹੋਇਆ ਸੀ ਪੁਕਾਰ, ਤੁਸੀਂ YouTube ਤੇ ਸਰਚ ਮਾਰ ਕੇ ਵੇਖ ਸਕਦੇ ਹੋ। ਜਿੰਦ ਮਾਹੀ ਮਿਊਜ਼ਿਕ ਦੇ ਜਿਹੜਾ ਚੈਨਲ ਹੈ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਲੈ ਕੇ ਜਿੰਨੇ ਵੀ ਸਿੰਘ ਪਰੋਏ ਗਏ ਨੇ, ਕੋਸ਼ਿਸ਼ ਕੀਤੀ ਹੈ ਭਾਈ ਗੁਰਜੰਟ ਸਿੰਘ ਜੀ ਨੇ ਲਿਖਿਆ ਹੋਇਆ ਸੀ। ਆਓ ਆਪਾਂ ਪਹਿਲਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸਪੀਚ, ਉਹ ਤੋਂ ਬਾਅਦ ਜਿਹੜਾ ਗਾਣਾ ਰਿਕਾਰਡ ਹੋਇਆ ਤੁਹਾਡੇ ਅੱਗੇ ਕੋਸ਼ਿਸ਼ ਕਰਾਂਗੇ ਉਸ ਨੂੰ ਗਾਉਣ ਦੀ। ਗੁਰੂ ਸਾਹਿਬ ਮਤ ਬੁੱਧੀ ਬਖਸ਼ਣ। ਸਾਡਾ ਜਿਹੜਾ ਸਮਾਂ ਸੀ 15 ਮਿੰਟ ਇਹਨਾਂ ਨੇ ਹੋਰ ਦਿੱਤੇ ਨੇ। ਅਸੀਂ 2 ਚੀਜ਼ਾਂ ਪੜ੍ਹ ਕੇ ਖਿਮਾ ਦੇ ਜਾਚਕ ਹੋ ਜਾਣਾ। ਹੱਕ ਸੱਚ ਦੀ ਆਵਾਜ਼ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਖਾਲਸਾ ਧੀ ਭੈਣ ਦੇ ਰਾਖੇ, ਜਿਹੜੇ ਹੱਕ ਸੱਚ ਦੀ ਲੜਾਈ ਵਾਸਤੇ ਸਾਨੂੰ ਲੜਨਾ ਸਿਖਾਉਂਦੇ ਨੇ। ਅੱਜ ਵੀ ਅਸੀਂ ਉਹਨਾਂ ਦੀਆਂ ਸਪੀਚਾਂ ਸੁਣ ਕੇ ਵੇਖੀਏ, ਸਾਡੇ ਮਨ ਦੇ ਵਿੱਚ ਜੋਸ਼ ਭਰਦੀਆਂ ਨੇ। ਆਓ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਵੇਰਵਾ ਢਾਡੀ ਜਥੇ ਕੋਲੋਂ ਹੈ, ਇੰਜ ਸਰਵਣ ਕਰੋ।
ਜਵਾਨੀ ਨੂੰ, ਦੇਸ਼ ਕੌਮ ਦੀ ਖਾਤਰ ਬਾਰੇ ਜੋ ਜ਼ਿੰਦਗਾਨੀ ਨੂੰ। ਸੋ ਆਓ, ਜਿੰਨਾ ਕੁ ਸਮਾਂ ਸਾਨੂੰ ਬਖਸ਼ਿਆ ਸੀ, ਅਸੀਂ ਇੱਕ ਚੀਜ਼ ਪੜ੍ਹ ਕੇ ਖਿਮਾ ਦੇ ਜਾਚਕ ਹੋ ਜਾਣਾ। ਬੇਨਤੀ ਹੈ ਸੰਗਤ ਨੂੰ ਹੱਥ ਜੋੜ ਕੇ ਕਿ ਅਸੀਂ ਇਕਜੁੱਟ ਹੋ ਕੇ ਪਰਿਵਾਰਾਂ ਦਾ ਸਾਥ ਦਈਏ। ਇਸ ਮੋਰਚੇ ਦੀ ਆਪਾਂ ਜਿੱਤ ਨੂੰ ਪ੍ਰਾਪਤ ਕਰਕੇ ਜਾਣਾ। ਆਓ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਜਿੰਨਾ ਵੀ ਸਮਾਂ ਸਾਡੇ ਕੋਲ ਨਿਕਲਦਾ, ਥੋੜੇ 'ਚ ਥੋੜਾ, ਬਹੁਤੇ 'ਚੋਂ ਬਹੁਤਾ ਕੱਢ ਕੇ ਇਸ ਮੋਰਚੇ ਦੀ ਹਾਜ਼ਰੀ ਨੂੰ ਭਰੀਏ। ਸੋ ਸੰਗਤ ਜੀ, ਸਾਥ ਦੇਣ ਦੀ ਲੋੜ ਹੈ। ਸਾਡੇ ਕੱਲੇ ਕੱਲੇ ਦੇ ਹੱਥ ਦੇ ਵਿੱਚ ਇੱਕ ਮੋਬਾਈਲ ਹੈ ਜਿਹਦੇ 'ਚ ਅਸੀਂ ਨੈੱਟ ਚਲਾਉਂਦੇ ਆ ਨਾ, ਇਹੀ ਬਹੁਤ ਹੈ। ਜੇ ਅਸੀਂ ਸੋਸ਼ਲ ਮੀਡੀਆ ਦੀ ਵਰਤੋਂ ਚੰਗੀ ਕਰੀਏ ਨਾ, ਅਸੀਂ ਜਿੱਤ ਪ੍ਰਾਪਤ ਕਰ ਸਕਦੇ ਹਾਂ। ਸਰਕਾਰ ਕਿੰਨੇ ਕੁ ਚੈਨਲ ਬੰਦ ਕਰ ਦੇਗੀ। ਸੋ ਜਿਨ੍ਹਾਂ ਵੀਰਾਂ ਦੇ ਹੋਏ ਨੇ ਉਹ ਫਿਰ ਵੀ ਆਪਣੀ ਹਿੰਮਤ ਨਹੀਂ ਹਾਰਦੇ। ਸੋ ਬੇਨਤੀ ਹੈ ਕਿ ਅਸੀਂ ਇੱਥੇ ਆ ਕੇ ਆਪਣੀ ਜ਼ਿੰਮੇਵਾਰੀ ਨੂੰ ਨਿਭਾਈਏ। ਸੋ ਛੋਟੀਆਂ ਛੋਟੀਆਂ ਵੀਡੀਓਜ਼ ਪਾ ਕੇ ਸੋਸ਼ਲ ਮੀਡੀਆ ਤੇ ਅਸੀਂ ਜਾਗਰਤ ਕਰੀਏ ਆਪਣੀ ਸਿੱਖ ਕੌਮ ਨੂੰ ਕਿ ਜਿਨ੍ਹਾਂ ਵੀਰਾਂ ਨੇ ਸਾਡੇ ਲਈ ਆਪਣੀਆਂ ਜਵਾਨੀਆਂ ਨਸ਼ਾਵਰ ਕਰਦਿਆਂ 31 ਸਾਲ ਹੋ ਗਏ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਨੇ, ਜਿਨ੍ਹਾਂ ਦੀ ਸਜ਼ਾ ਵੀ ਪੂਰੀ ਹੋ ਚੁੱਕੀ ਹੈ। ਆਓ ਅਰਦਾਸ ਜੋਦੜੀ ਬੇਨਤੀ ਸਾਰੇ ਇਕਜੁੱਟ ਕਰਕੇ ਕਰੀਏ ਕਿ ਸਾਡੇ ਵੀਰ ਛੇਤੀ ਤੇ ਛੇਤੀ ਰਿਹਾ ਹੋ ਜਾਣ ਤੇ ਸਾਡੀ ਜਿਹੜੀ ਇਹ ਸੇਵਾ ਹੈ ਇਹ ਜ਼ਰੂਰ ਸਫਲ ਹੋਏਗੀ। ਆਓ ਜਿਹੜਾ ਸਾਡਾ ਨਵਾਂ ਟਰੈਕ ਆਇਆ, ਪੁਕਾਰ ਇੱਕ ਧੀ ਦੀ ਪੁਕਾਰ, ਉਸ ਸ਼ਹੀਦ ਧੀ ਦੀ ਪੁਕਾਰ ਜਿਹਦਾ ਬਚਪਨ ਸਿੱਖੀ ਸਰੂਪ ਦੇ ਨਾਲ ਕਿਵੇਂ ਬਤੀਤ ਹੋਇਆ, ਇੱਕ ਕੋਸ਼ਿਸ਼ ਭਾਈ ਗੁਰਜੰਟ ਜੀ ਦੀ ਕਲਮ ਦਾ ਲਿਖਿਆ ਹੋਇਆ। ਤੁਹਾਡੇ ਵਰਗੀਆਂ ਸੰਗਤਾਂ ਇਹਨਾਂ ਬੱਚਿਆਂ ਨੂੰ ਬੜਾ ਮਾਣ ਤੇ ਸਤਿਕਾਰ ਤੇ ਹੌਸਲਾ ਦਿੱਤਾ ਹੈ। ਆਓ, ਸਾਨੂੰ ਉਮੀਦ ਹੈ ਕਿ ਤੁਸੀਂ ਵੀ ਇੱਦਾਂ ਹੀ ਸਾਨੂੰ ਹੌਸਲਾ ਤੇ ਮਾਣ ਤੇ ਉਮੀਦ ਦਿੰਦੇ ਰਹੋਗੇ। ਪੰਥ ਖਾਲਸੇ ਦੀ ਝੋਲੀ ਇੱਕ ਛੋਟਾ ਜਿਹਾ ਨਗਮਾ ਪਾਇਆ ਹੈ, ਕੋਸ਼ਿਸ਼ ਕੀਤੀ ਹੈ, ਗੁਰੂ ਸਾਹਿਬ ਨੇ ਅਸੀਸ ਦਿੱਤੀ ਹੈ, ਕਿਰਪਾ ਕੀਤੀ ਹੈ। ਆਓ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਧੀ, ਹਰ ਜਨਮ ਦੇ ਵਿੱਚ ਜੇ ਮੈਂ ਧੀ ਹੋਵਾਂ, ਉਸ ਯੋਧੇ ਦੇ ਘਰ ਮੇਰਾ ਜਨਮ ਹੋਵੇ, ਉਸ ਬਲੀਦਾਨੀ ਜਿਹਨੇ ਸਿੱਖ ਕੌਮ ਦੀ ਖਾਤਰ ਆਪਣਾ ਆਪ ਵਾਰ ਦਿੱਤਾ ਹੋਵੇ, ਉਸ ਧੀ ਦੀ ਪੁਕਾਰ ਨੂੰ ਚੰਦ ਲਾਈਨਾਂ ਦੇ ਵਿੱਚ ਢਾਡੀ ਜਿੱਥੇ ਕੋਲੋਂ ਹੇਰ ਇੰਜ ਸਰਵਣ ਕਰੋ ਜੀ।
ਬਖਸ਼ੋ ਜੀਵਨ ਬੰਦਗੀ ਦਾ ਨਾਲੇ ਹੋਵੇ ਸ਼ੌਕ ਕਕਾਰਾ ਦਾ ਮੈਂ ਅਰਜ ਕਰਾਂ ਹੱਥ ਜੋੜ ਸਦਾ ਭੁੱਲ ਤੇਰੀ ਧਰਤੀ ਮਾਵਾ ਦੀ ਹੋਵੇ ਜਪਤ ਵਿਚਾਰਾ ਦੀ ਮੈਂ ਐਸਾ ਉੱਚਾ ਨਾ ਹੋਵਾਂ ਜੀਵੇ ਹੋਵੇ ਚਮਕ ਵਿਚਾਰਾ ਦੀ ਹੋਵੇ ਚਮਕ ਵਿਚਾਰਾ ਦੀ ਮੈਂ ਐਸਾ ਉੱਚਾ ਨਾ ਹੋਵਾਂ ਇੱਕ ਹੈ ਬਖਸ਼ ਦੇ ਵਰ ਮੈਨੂੰ ਮੈਂ ਸੁਖਿਆ ਜਿੰਦਗੀ ਮਾਂ ਹੋਵਾਂ ਇੱਕ ਹੋਰ ਬਖਸ਼ ਦੇ ਵਰ ਮੈਨੂੰ ਮੈਂ ਸੁਖਿਆ ਜਿੰਦਗੀ ਮਾਂ ਹੋਵਾਂ ਇੱਕ ਹੋਰ ਪਗਾ ਦਿਓ ਰੀਝ ਮੇਰੀ ਚਾਹੇ ਬਖਸ਼ ਦਿਓ ਕੁਰਬਾਨੀ ਦਾ ਜਿੱਥੇ ਹੋਵੇ ਦੁਬਾਰਾ ਜਨਮ ਮੇਰਾ ਕਰ ਹੋਵੇ ਕਿਸੇ ਪਲੀਤਾਨੀ ਦਾ ਮੈਨੂੰ ਗੁਰਤੀ ਦੇ ਦਿਓ ਜੁੱਝਣ ਦੀ ਮੈਂ ਮੰਗਿਆ ਉੱਚੇ ਚਵੇਰਾਂ ਦੀ ਬਸ ਅਗਲੇ ਜਨਮ ਵਿੱਚ ਧੀ ਹੋਵਾਂ ਉਹ ਸਿੰਘ ਬਲਵਿੰਦਰ ਵਾਰਾ ਦੀ ਉਸ ਜੋਧੇ ਬਲਵਿੰਦਰ ਵਾਰਾ ਦੀ ਉਸ ਅਣਖੀ ਬਲਵਿੰਦਰ ਵਾਰਾ ਦੀ ਇੱਕ ਹੋਰ ਆਖਰੀ ਇੱਛਾ ਹੈ ਮੇਰੇ ਸਿਰ ਸਾਰੀ ਦਸਤਾਰ ਹੋਵੇ ਪੱਕੀ ਰਹੀ ਗੁਰਮਤਿ ਦੀ ਸਭ ਧਰਮੀ ਦੀ ਸਿੱਧੀ ਹੈ ਜੰਟ ਕਹੇ ਤੁਸੀਂ ਲਿਖ ਦਿਓ ਜੀ ਮੈਨੂੰ ਆਸ਼ਿਕ ਦੀ ਰਾਹ ਬਹਾਰੇ ਦੀ ਘਰ ਜੰਟ ਕਹਾ ਤੁਸੀਂ ਲਿਖ ਦਿਓ ਜੀ ਘਰ ਜੰਟ ਕਹਾ ਤੁਸੀਂ ਲਿਖ ਦਿਓ ਜੀ ਮੈਂ ਆਸ਼ਿਕ ਬਣਾ ਦਵਾਰੇ ਦੀ ਅਗਲੇ ਜਨਮ ਵਿੱਚ ਧੀ ਹੋਵਾਂ ਮੈਂ ਸਿੰਘ ਬਲਵਿੰਦਰ ਵਾਰੇ ਦੀ ਅਗਲੇ ਜਨਮ ਵਿੱਚ ਧੀ ਹੋਵਾਂ ਮੈਂ ਸਿੰਘ ਬਲਵਿੰਦਰ ਵਾਰੇ ਦੀ ਅਗਲੇ ਜਨਮ ਵਿੱਚ ਧੀ ਹੋਵਾਂ ਮੈਂ ਸਿੰਘ ਬਲਵਿੰਦਰ ਵਾਰੇ ਦੀ ਸੋ ਸੰਗਤ ਨੇ ਬੜਾ ਮਾਣ ਸਤਿਕਾਰ ਇਸ ਧੀ ਦੀ ਪੁਕਾਰ ਨੂੰ ਦਿੱਤਾ ਹੈ। ਅਰਦਾਸ ਹੈ ਕਿ ਹਰ ਜਨਮ ਦੇ ਵਿੱਚ ਉਸ ਜੋਧੇ ਦੀ ਧੀ ਕਹਾਵਾਂ ਐਸੇ ਬਲਿਦਾਨੀ ਦੇ ਉੱਤੇ ਐਸੇ ਜੋਧੇ ਦੇ ਉੱਤੇ ਲੱਖ ਵਾਰੀ ਪ੍ਰਣਾਮ ਹੈ ਮੇਰੀ ਉਸ ਜਵਾਨੀ ਨੂੰ ਦੇਸ਼ ਕੌਮ ਦੀ ਖਾਤਰ ਵਾਰੇ ਜੋ ਜ਼ਿੰਦਗਾਨੀ ਨੂੰ। ਸੋ ਉਮੀਦ ਹੈ ਕਿ ਤੁਸੀਂ ਇਹਨੂੰ ਬਹੁਤ ਪਿਆਰ ਦਿੱਤਾ ਹੈ ਇੰਨਾ ਹੌਸਲਾ ਵਧਾਈ ਸਾਨੂੰ ਦਿੱਤਾ ਹੈ ਜਿਹੜੀ ਉਮੀਦ ਵੀ ਕਦੇ ਸੁਪਨੇ ਦੇ ਵਿੱਚ ਨਹੀਂ ਸੀ ਸੋਚੀ। ਸੰਗਤ ਨੇ ਬੜਾ ਪਿਆਰ ਝੋਲੀ ਦੇ ਵਿੱਚ ਪਾਇਆ। ਸੋ ਇਸ ਗਾਣੇ ਨੂੰ YouTube ਤੇ ਜ਼ਰੂਰ ਕੱਢ ਕੇ ਵੇਖਿਓ, ਸੁਣਿਓ, ਸ਼ੇਅਰ ਕਰਿਓ ਵੱਧ ਤੋਂ ਵੱਧ ਇਹਨਾਂ ਬੱਚੀਆਂ ਦਾ ਅਗਲੇ ਜਨਮ ਵਿੱਚ ਧੀ ਹੋਵਾਂ ਮੈਂ ਬਾਬੇ ਭਿੰਡਰਾਂ ਵਾਲੇ ਦੀ। ਸੋ ਪ੍ਰਬੰਧਕ ਕਮੇਟੀ ਦਾ ਧੰਨਵਾਦ, ਸਾਰੀ ਸੰਗਤ ਦਾ ਧੰਨਵਾਦ, ਜਿੰਨੀ ਵੀ ਸਤਿਕਾਰਯੋਗ ਰੂਹਾਂ ਬੈਠੀਆਂ ਨੇ ਸਾਰਿਆਂ ਦਾ ਧੰਨਵਾਦ, ਸੌਣ ਵਾਲੇ ਜਥੇਬੰਦੀਆਂ ਦਾ ਧੰਨਵਾਦ ਕਰੀਏ ਜੀ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਰਨੈਲ ਸਿੰਘ ਪਿੰਡਾਂ ਵਾਲੇ ਸੰਤਾਂ ਨੂੰ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਬੜੇ ਧੰਨਵਾਦੀ ਹਾਂ ਬੀਬੀ ਕਿਰਨਜੀਤ ਕੌਰ ਜੀ ਦੇ ਢਾਡੀ ਜਥੇ ਦੇ ਜਿਹੜੇ ਸਾਡੀ ਛੋਟੀ ਜੀ ਬੇਨਤੀ ਤੇ ਮੋਰਚੇ ਦੇ ਵਿੱਚ ਉਸੇ ਸਮੇਂ ਹਾਜ਼ਰ ਹੋ ਜਾਂਦੇ ਨੇ। ਆਪ ਸਭ ਨੂੰ ਇਸ ਗੱਲ ਦੀ ਜਾਣਕਾਰੀ ਸ਼ਾਇਦ ਪਹਿਲਾਂ ਵੀ ਹੋਵੇਗੀ ਕਿ ਸ਼ਹੀਦ ਭਾਈ ਬਲਵਿੰਦਰ ਸਿੰਘ ਜੀ ਬਾਰਾ ਜਿਹੜੇ ਬੱਬਰ ਖਾਲਸਾ ਦੇ ਸਿੰਘ ਹੋਏ ਨੇ, ਬੀਬੀ ਕਿਰਨਜੋਤ ਕੌਰ ਜੀ ਉਹਨਾਂ ਦੇ ਸਪੁੱਤਰੀ ਨੇ ਜਿਹੜੇ ਲੰਬੇ ਸਮੇਂ ਤੋਂ ਖੁਦ ਬਚਪਨ ਤੋਂ
ਢਾਡੀ ਵਾਰਾਂ ਕੀਰਤਨ ਗਾਉਂਦੇ ਨੇ। ਸੋ ਸਾਨੂੰ ਵੀ ਚਾਹੀਦਾ ਕਿ ਸਾਡੇ ਜਿਹੜੇ ਸ਼ਹੀਦ ਪਰਿਵਾਰਾਂ ਦੇ ਬੱਚੇ ਨੇ ਉਹਨਾਂ ਨੂੰ ਅਸੀਂ ਸਪੋਰਟ ਕਰੀਏ। ਜਿਵੇਂ ਕਿ ਇਹਨਾਂ ਨੇ ਗਾਣਾ ਵੀ ਗਾਇਆ, ਉਹਨੂੰ ਵੀ ਅਸੀਂ YouTube ਦੇ ਉੱਤੇ ਜਿੱਥੇ ਵੀ ਸੁਣਦੇ ਆ ਉੱਥੇ ਉਹਨੂੰ ਸ਼ੇਅਰ ਵੀ ਕਰੀਏ। ਸੋ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਹੁਣ 31 ਮੈਂਬਰੀ ਜਥਾ ਜਿਹੜਾ ਰਵਾਨਾ ਹੋ ਰਿਹਾ ਮੋਰਚੇ 'ਚੋਂ, ਜਿੰਨੀਆਂ ਵੀ ਸੰਗਤਾਂ ਇਸ ਅੱਜ ਦੇ ਜਥੇ ਦੇ ਵਿੱਚ ਜਾ ਸਕਦੀਆਂ ਨੇ ਜ਼ਰੂਰ ਜਾਣ, ਤਾਂ ਕਿ ਸਰਕਾਰ ਨੂੰ ਇੱਕ ਸਾਫ਼ ਤੇ ਸਪਸ਼ਟ ਸੰਦੇਸ਼ ਅਸੀਂ ਦਈਏ ਕਿ ਜਿਹੜਾ ਸਾਡਾ ਮੋਰਚਾ ਉਹ ਹਰ ਹਾਲ ਦੇ ਵਿੱਚ ਹਰ ਤਰੀਕੇ ਦੇ ਨਾਲ ਉਹ ਚੱਲਦਾ ਰਹੇਗਾ। ਕੋਈ ਵੀ ਤਾਕਤ ਹੈ, ਕੋਈ ਵੀ ਚੀਜ਼ ਹੈ ਇਸ ਮੋਰਚੇ ਨੂੰ ਨਹੀਂ ਖਤਮ ਕਰ ਸਕਦੀ, ਨਹੀਂ ਝੁਕਾ ਸਕਦੀ। ਸੋ ਮੇਰੀ ਬੇਨਤੀ ਹੈ ਭਾਈ ਸ਼ਾਂਟੂ ਦਾ ਪੂਰਾ ਨਾਮ ਸੋ ਮੇਰੀ ਬੇਨਤੀ ਹੈ ਭਾਈ ਗੁਰਮੀਤ ਸਿੰਘ ਜੀ ਸ਼ਾਂਟੂ ਨੂੰ ਕਿ ਉਹ ਸਟੇਜ ਤੇ ਆ ਕੇ 2 ਮਿੰਟ ਵਾਸਤੇ ਸਿੱਖ ਸੰਗਤਾਂ ਦੇ ਦਰਸ਼ਨ ਕਰਨ, ਵਿਚਾਰਾਂ ਦੀ ਸਾਂਝ ਪਾਉਣ। ਸੋ ਬਹੁਤ ਵੱਡਾ ਜਥਾ ਜਿਹੜਾ ਹੁਣ ਕਿਸਾਨ ਭਰਾਵਾਂ ਦਾ ਉਹ ਵੀ ਮੋਰਚੇ 'ਚ ਪਹੁੰਚੇ। ਆਓ ਉਹਨਾਂ ਦਾ ਜਕਾਰੇ ਦੇ ਨਾਲ ਸਵਾਗਤ ਕਰੀਏ। ਬੋਲੇ ਸੋ ਨਿਹਾਲ। ਸੋ ਮੇਰੀ ਹੁਣ ਬੇਨਤੀ ਹੈ ਭਾਈ ਗੁਰਮੀਤ ਸਿੰਘ ਜੀ ਸ਼ਾਂਟੂ ਨੂੰ ਉਹ ਸਟੇਜ ਤੇ ਆਉਣ, ਆ ਕੇ ਸਿੱਖ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣ। ਹੈ ਨਹੀਂ? ਸੋ ਹੁਣ ਮੇਰੀ ਅੱਗੇ ਬੇਨਤੀ ਹੈ, ਸਾਡੇ ਕੋਲ ਸਿੱਖ ਲੀਗਰ ਸਭਾ ਪੰਜਾਬ ਦੇ ਪ੍ਰਧਾਨ ਭਾਈ ਜ਼ਿਲ੍ਹੇ ਸਿੰਘ ਜੀ ਵੀ ਪਹੁੰਚੇ ਨੇ। ਇਹ ਵੀ ਮੋਰਚੇ 'ਚ ਪਹਿਲੇ ਦਿਨ ਤੋਂ ਹਾਜ਼ਰੀਆਂ ਲਵਾ ਰਹੇ ਨੇ। ਇਹਨਾਂ ਦਾ ਵੀ ਅਸੀਂ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਭਾਈ ਬਲਦੇਵ ਸਿੰਘ ਜੀ ਪਹੁੰਚੇ ਨੇ, ਉਹਨਾਂ ਦਾ ਵੀ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜਿੰਨੀਆਂ ਵੀ ਪੰਥਕ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ ਇੱਥੇ ਪਹੁੰਚੀਆਂ ਨੇ, ਸਾਰਿਆਂ ਦਾ ਮੋਰਚੇ ਤੇ ਪਹੁੰਚਣ ਦਾ ਧੰਨਵਾਦ ਕਰਦੇ ਹਾਂ। ਸੋ ਜਥੇਬੰਦੀਆਂ ਦੇ ਆਗੂ ਸਾਹਿਬਾਨ ਨੇ, ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨ ਨੇ, ਹੋਰਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਜਥੇਬੰਦੀ ਦੇ ਆ ਕੇ ਸਟੇਜ ਤੇ ਜ਼ਰੂਰ ਨਾਂ ਲਿਖਵਾ ਸਕਦੇ ਨੇ, ਕਿਉਂਕਿ ਇਹ ਨਾ ਹੋਵੇ ਅਸੀਂ ਉਹਨਾਂ ਦੀ ਹਾਜ਼ਰੀ ਲਵਾਉਣ ਤੋਂ ਰਹਿ ਜਾਈਏ। ਸੋ ਸਾਰਿਆਂ ਦੀ ਹਾਜ਼ਰੀ ਵੀ ਜ਼ਰੂਰੀ ਹੈ। ਸੋ ਹੁਣ ਮੇਰੀ ਬੇਨਤੀ ਹੈ, ਸਾਡਾ ਨੌਜਵਾਨ ਵੀਰ ਭਾਈ ਸਰਬਜੀਤ ਸਿੰਘ ਉਹ ਸਿੱਖ ਸੰਗਤਾਂ ਦੇ ਨਾਲ ਕੁਝ ਮਿੰਟਾਂ ਵਾਸਤੇ ਆਪਣੇ ਜਿਹੜੇ ਦਿਲ ਦੇ ਵਲਵਲੇ ਨੇ ਉਹ ਉਹਨਾਂ ਵੱਲੋਂ ਸਾਂਝੇ ਕੀਤੇ ਜਾਣਗੇ। ਉਹਨਾਂ ਤੋਂ ਬਾਅਦ ਇੱਕ ਜਿਹੜਾ ਧਾਰਮਿਕ ਗੀਤ ਲਿਖਿਆ ਹੋਇਆ ਗਾਉਂਦੇ ਨੇ ਭਾਈ ਸਾਹਿਬ ਸਤਪਾਲ ਸਿੰਘ ਜੀ ਦੁਗਰੀ, ਉਹ ਵੀ ਤਿਆਰ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਵਿੱਚ ਭਾਰਤੀ ਕਿਸਾਨ ਯੂਨੀਅਨ ਮਜ਼ਦੂਰ ਪੰਜਾਬ, ਉਹਨਾਂ ਦੇ ਪ੍ਰਧਾਨ ਸਾਹਿਬ ਨੇ ਸਰਦਾਰ ਦਿਲਬਾਗ ਸਿੰਘ ਗਿੱਲ, ਉਹ ਆਪਣੀ ਸਮੁੱਚੀ ਜਥੇਬੰਦੀ ਨਾਲ ਬਹੁਤ ਵੱਡੇ ਕਾਫਲੇ ਦੇ ਨਾਲ ਇੱਥੇ ਪਹੁੰਚੇ ਨੇ। ਆਓ ਜਕਾਰਾ ਗਜਾ ਕੇ ਉਹਨਾਂ ਦਾ ਆਪਾਂ ਸਵਾਗਤ ਕਰਨਾ। ਬੋਲੇ ਸੋ ਨਿਹਾਲ। ਸੋ ਹੁਣ ਮੇਰੀ ਬੇਨਤੀ ਹੈ, ਸਾਡੇ ਨੌਜਵਾਨ ਵੀਰ ਭਾਈ ਸਰਬਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਗੁਰੂ ਪਿਆਰਿਓ, ਆਪਾਂ ਸਾਰੇ ਸਜੇ ਆ। ਇੱਕ ਤਾਂ ਆਪਾਂ ਨਾ ਜਸਵਿੰਦਰ ਸਿੰਘ ਜੀ, ਪਹਿਲੀ ਬੇਨਤੀ ਮੇਰੀ ਇਹ ਆਪਾਂ ਸਾਊਂਡ ਠੀਕ ਕਰਾਈਏ। ਸਾਊਂਡ ਦੀ ਉਹ ਗੱਲਬਾਤ ਨਹੀਂ ਹੈ, ਨਾ ਤੇ ਬੋਲਣ ਵਾਲੇ ਨੂੰ ਆਨੰਦ ਆਉਂਦਾ ਹੈ,
ਨਾ ਸੁਣ ਸਕਦਾ ਬੰਦਾ ਜਿਹਨੂੰ ਕੋਈ ਸੁਣਾਣੀ ਹੈ ਗੱਲਬਾਤ। ਸੋ ਆਪਾਂ ਇਹ ਬੇਨਤੀ ਹੱਥ ਜੋੜ ਕੇ ਵੀ ਇਹਦਾ ਦੇਖੀਏ ਸਾਰਾ ਸਿਸਟਮ ਵੀ, ਕਿਉਂਕਿ ਇਹਦੇ ਦੇਖੋ ਕੌਮੀ ਇਨਸਾਫ ਮੋਰਚਾ ਪਿਆਰਿਓ, ਕੌਮ ਦੀ ਇੱਕ ਜਿਹੜੇ ਯੋਧੇ ਨੇ ਉਹਨਾਂ ਕਰਕੇ ਇਹ ਮੋਰਚਾ ਲੱਗਾ। ਉਹ 32 ਸਾਲ ਤੋਂ 35 ਸਾਲ ਤੋਂ ਸੈਕਰੀਫਾਈਸ ਕਰ ਰਹੇ ਨੇ ਤੇ ਬੈਠੇ ਨੇ ਕਾਲ ਕੋਠੜੀਆਂ ਦੇ ਵਿੱਚ ਪਿਆਰਿਓ। ਸੋ ਬੇਨਤੀਆਂ ਹੀ ਨੇ ਸਾਡੀਆਂ ਤੇ ਆਪਾਂ ਯਤਨ ਕਰ ਰਹੇ ਹਾਂ ਕਮੇਟੀ ਦੇ ਨਾਲ ਰਲ ਕੇ ਤੁਰੀਏ ਤੇ ਜਿਹੜਾ ਮੋਰਚੇ ਨੂੰ ਹੋਰ ਬਲ ਮਿਲੇ ਤੇ ਆਪਾਂ ਅੱਗੇ ਨੂੰ ਤੁਰੀਏ। ਜਿਹੜੀ ਆਪਾਂ ਅਰਦਾਸ ਕਰਕੇ ਬੈਠੇ ਸੀ 15 ਮਹੀਨੇ ਹੋ ਗਏ ਨੇ, ਸਾਰੇ ਆਪਣਾ ਯਤਨ ਕਰ ਰਹੇ ਨੇ ਪਿਆਰਿਓ, ਪਰ ਬੇਨਤੀਆਂ ਨੇ ਕੁਝ ਸਾਡੀਆਂ ਵੀ ਜਿਹੜੀਆਂ ਰਲ ਮਿਲ ਕੇ ਇੱਥੇ ਮੋਰਚੇ ਨੂੰ ਇੱਕ ਏਕਾ ਬਣਾਇਆ ਜਾਵੇ, ਇੱਥੇ ਇਤਫਾਕ ਬਣਾਇਆ ਜਾਏ। ਥੋੜ੍ਹੇ ਇਤਫਾਕ ਦੀ ਕਮੀ ਹੈ ਤੇ ਚਾਹੁੰਦੇ ਆ ਕਿ ਵੀ ਸਾਰੇ ਜਿਹੜੇ ਆਪਣਾ ਸਾਡੇ ਕੋਲ ਬੈਠੇ ਨੇ, ਨਿਹੰਗ ਸਿੰਘ ਬਾਬਾ ਜੀ ਬੈਠੇ, ਜਥੇਦਾਰ ਧਰਮ ਸਿੰਘ ਜੀ, ਬਾਬਾ ਪ੍ਰਗਟ ਸਿੰਘ ਜੀ, ਰਾਜਾ ਰਾਜ ਸਿੰਘ, ਕੁਲਵਿੰਦਰ ਸਿੰਘ, ਸਾਰਿਆਂ ਨੂੰ ਸੱਦਿਆ ਜਾਵੇ ਤੇ ਸੱਦ ਕੇ ਇੱਕ ਗੁਰਮਤਾ ਕੀਤਾ ਜਾਵੇ ਵੀ ਅੱਗੇ ਦੀ ਰਣਨੀਤੀ ਕੀ ਹੋਵੇਗੀ। ਕਿਉਂਕਿ ਸਰਕਾਰ ਤੁਹਾਨੂੰ ਪਤਾ ਹੈ ਉਹ ਚੈੱਕ ਕਰਦੀ ਹੁੰਦੀ ਹੈ। ਇਹ ਕਹਿ ਕੇ 18 ਤਰੀਕ ਦਾ ਉਹਨੇ ਚੈੱਕ ਕੀਤਾ ਵੀ ਕੌਮ ਕਿੰਨੀ ਕੁ ਇਕੱਠੀ ਹੈ, ਪਰ ਤੁਹਾਡਾ ਯਤਨ ਪੁਆਧੀਆਂ ਦਾ, ਖਾਸ ਕਰਕੇ ਕਿਸਾਨ ਵੀਰਾਂ ਦਾ ਵੱਡੇ ਪੱਧਰ ਤੇ ਮਿਲਿਆ ਹੈ ਤੇ ਉਹਦਾ ਅਸਰ ਵੀ ਦਿਖ ਰਿਹਾ। ਕਿਸੇ ਨੇ ਹਿੰਮਤ ਤਾਂ ਕੀ ਕਰਨੀ ਸੀ, ਇਸ ਪਾਸੇ ਵੇਖ ਵੀ ਨਹੀਂ ਪਾਇਆ ਕੋਈ, ਕਿਉਂਕਿ ਖਾਲਸਾ ਪੰਥ ਸਜਿਆ ਹੋਇਆ ਸੀ। ਸੋ ਗੱਜ ਕੇ ਜਕਾਰਾ ਇੱਕ ਸੰਗਤ ਦੇ ਨਾਂ ਤੇ ਲਾਣਾ ਚਾਹੁੰਦਾ ਜੀ। ਗੱਜ ਕੇ ਜਕਾਰੇ ਗਜਾਵੇ, ਨਿਹਾਲ ਹੋ ਜਾਵੇ, ਗੁਰੂ ਗੋਬਿੰਦ ਸਿੰਘ ਜੀ ਨੂੰ ਭਾਵੇ। ਸਤਿ ਸ੍ਰੀ ਅਕਾਲ। ਸੋ ਸਾਡਾ ਯਤਨ ਹੈ, ਕਮੇਟੀ ਨੂੰ ਬੇਨਤੀ ਵੀ ਹੈ, ਸਾਰੇ ਨਿਹੰਗ ਸਿੰਘ ਜਥੇਦਾਰਾਂ ਨੂੰ ਬੇਨਤੀ ਹੈ ਵੀ ਸਾਥ ਦਿਓ। ਅਸੀਂ ਇੱਥੇ ਇੱਕ ਲੜੀ ਚਲਾਉਣੀ ਚਾਹੁੰਦੇ ਹਾਂ ਅਖੰਡ ਪਾਠ ਸਾਹਿਬ ਦੀ। ਅੱਜ ਜਿਵੇਂ ਅਖੰਡ ਪਾਠ ਸਾਹਿਬ ਸੰਪੂਰਨਤਾ ਹੀ ਹੋਈ ਹੈ, ਕੱਲ੍ਹ ਨੂੰ ਫਿਰ ਆਰੰਭ ਦੀਏ ਤੇ 2 ਦਿਨ ਬਾਅਦ ਦਾ ਸਮਾਗਮ ਹੋ ਗਿਆ। ਜਿੰਨੇ ਸਾਡੇ ਵੀਰ ਨੇ, ਪੁਆਧੀ ਵੀਰ ਨੇ, ਕੋਈ ਭਾਵੇਂ ਕਿਸਾਨੀ ਨਾਲ ਸੰਬੰਧਿਤ ਹੈ, ਪਰ ਦੇਖੋ ਕੌਮ ਵੱਡੀ ਹੁੰਦੀ ਹੈ ਵੀਰ ਜੀ। ਅਸੀਂ ਫਸਲ ਨਾਲ ਜੁੜੇ ਹੋਏ ਹਾਂ, ਇਹ ਮੁੱਦਾ ਜਿਹੜਾ ਨਸਲ ਦਾ ਹੈ। ਸੋ ਅਸੀਂ ਹੱਥ ਜੋੜ ਕੇ ਬੇਨਤੀ ਹੈ ਸਾਡੀ ਕਿਸਾਨ ਵੀਰਾਂ ਨੂੰ, ਤੁਸੀਂ ਵੱਡੀ ਗਿਣਤੀ 'ਚੋਂ ਤੁਸੀਂ ਜੇ ਸ਼ੰਭੂ ਜਾ ਕੇ ਇੱਕ ਰੇਲਵੇ ਸਟੇਸ਼ਨ ਬਲੌਕ ਕਰ ਸਕਦੇ ਹੋ ਕਿ ਜਿਹੜੇ ਸਾਡੇ ਨਵਦੀਪ ਜਲਬੇਰਾ ਜਾਂ ਜਿਹੜੇ ਕਿਸਾਨ ਵੀਰ ਨੇ ਅੰਦਰ ਨੇ ਵੀ ਉਹਨਾਂ ਨੂੰ ਛੱਡਿਆ ਜਾਵੇ। ਤੇ ਜੇ ਤੁਸੀਂ ਇਕੱਠੇ ਹੋ ਕੇ ਇਹ ਹਾਂ ਦਾ ਨਾਰਾ ਮਾਰ ਕੇ ਆਪਾਂ ਸਾਰੇ ਮੈਦਾਨ 'ਚ ਆ ਜਾਈਏ ਇਕੱਠੇ ਹੋ ਕੇ ਕਿ ਜਗਤਾਰ ਸਿੰਘ ਹਵਾਰੇ ਨੂੰ ਵੀ ਛੱਡਿਆ ਜਾਵੇ, ਕਿ ਭਾਈ ਜਗਤਾਰ ਸਿੰਘ ਤਾਰੇ ਨੂੰ ਛੱਡਿਆ ਜਾਵੇ, ਉਹਨਾਂ ਦੀ ਇੱਕ ਸਟਾਰਟ, ਉਹਨਾਂ ਨੂੰ ਵੀ ਜ਼ਿੰਦਗੀ ਜਿਉਣ ਦੀ ਇੱਕ ਇਜਾਜ਼ਤ ਦਿੱਤੀ ਜਾਵੇ। ਅਸੀਂ ਤਾਂ ਬੜੇ ਪਿਆਰ ਸਤਿਕਾਰ ਨਾਲ ਵੀਰ ਜੀ 15 ਮਹੀਨੇ ਤੋਂ ਬੈਠੇ ਹਾਂ। ਪਹਿਲੇ ਆਪ ਹੀ ਸਾਨੂੰ ਇੱਥੇ ਬਿਠਾਤਾ ਤੇ ਹੁਣ ਗੱਲਾਂ ਕਰੀ ਜਾਂਦੇ ਨੇ ਵੀ ਤੁਸੀਂ ਇੱਥੋਂ ਉੱਠ ਕੇ ਚੱਲ ਜਾਓ। ਐਂ ਠਾ ਲੇਗਾ ਕੋਈ ਸਾਨੂੰ? ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚੋਂ ਕੋਈ ਠਾ ਲੇਗਾ? ਸੋ ਗੁਰੂ ਸਾਹਿਬ ਦੀ ਕਿਰਪਾ ਹੈ, ਸ਼ਹੀਦਾਂ ਦੀ ਮਿਹਰਾਂ ਨੇ, ਔਰ ਜਿਹੜੇ ਨਾਲ ਰਹਿੰਦੇ ਨੇ ਉਹਨਾਂ ਨੂੰ ਪਤਾ ਨੇ ਕਿ ਸ਼ਹੀਦੀ ਪਹਿਰੇ ਕੀ ਹੁੰਦੇ ਨੇ। ਹੁਣ ਜਿਹੜੀ ਢਾਡੀ ਹੁਣ ਵਾਰਾਂ ਗਾ ਕੇ ਗਈ ਹੈ ਨਾ ਭੈਣ, ਉਹ ਇੱਕ ਸ਼ਹੀਦ ਸਿੰਘ ਦੀ ਧੀ ਹੈ ਤੇ ਜਿਹੜੇ ਸ਼ਹੀਦਾਂ ਸਿੰਘਾਂ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਪਤਾ ਹੈ ਉਸ ਤਾਕਤ ਦਾ, ਵੀ ਮਹਾਰਾਜ ਦੀ ਉਸ ਰੂਹਾਨੀਅਤ ਦਾ ਪਤਾ ਹੈ ਉਹਨਾਂ ਨੂੰ ਵੀ ਉਹ ਕਿਵੇਂ ਵਰਤਦੇ ਹੁੰਦੇ ਨੇ। ਸੋ ਇਸ ਕਰਕੇ ਬੇਨਤੀ ਹੈ ਕੋਈ ਭੁਲੇਖਾ ਨਾ ਰੱਖੇ ਕਿ ਇੱਥੋਂ ਮੋਰਚਾ ਚੱਕ ਦਾਂਗੇ। ਅਸੀਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇਨ ਬਿਨ ਨਿਹੰਗ ਸਿੰਘ ਫੌਜਾਂ ਤਿਆਰ ਬਰ ਤਿਆਰ ਬੈਠੀਆਂ ਨੇ। ਸੋ ਇਸ ਕਰਕੇ ਕਮੇਟੀ ਨੂੰ ਕਹਿੰਦੇ ਆ, ਸਰਪ੍ਰਸਤ ਸਾਹਿਬ ਅਗਰ ਮੇਰੀ ਆਵਾਜ਼ ਸੁਣ ਰਹੇ ਹੋਣ, ਬਾਪੂ ਗੁਰਚਰਨ ਸਿੰਘ ਜਿੱਥੇ ਬੈਠੇ ਨੇ, ਪਾਲ ਸਿੰਘ ਫਰਾਂਸ ਜੀ ਕਨਵੀਨਰ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ, ਅਖੰਡ ਪਾਠ ਸਾਹਿਬ ਦੀ ਲੜੀ ਲਾਈ ਜਾਵੇ ਇੱਥੇ। ਤੇ ਪੁਆਧੀ ਸਿੰਘਾਂ ਨੂੰ ਬੇਨਤੀ ਹੈ ਬਾਈ ਜੀ, ਕਿਸਾਨ ਵੀਰਾਂ ਨੂੰ ਵੀ ਤੁਸੀਂ ਇੱਥੇ ਅਖੰਡ ਪਾਠ ਸਾਹਿਬ ਦੀ ਸੇਵਾ ਲਓ ਤੇ ਇੱਥੇ ਵਾਅਦਾ ਕਰੀਏ ਮੋਰਚੇ ਦਾ। ਤੇ ਸਾਡੀ ਬੇਨਤੀ ਹੈ ਜਿਹੜੇ ਸਾਨੂੰ ਓਵਰਸੀਜ਼ ਵੀ ਸੁਣ ਰਹੇ ਨੇ, ਬਾਹਰ ਦੇ ਵੀ, ਇੱਥੇ ਲੋੜ ਹੈ ਸਾਨੂੰ, ਕਈ ਸਹੂਲਤਾਂ ਸਾਡੇ ਕੋਲ ਨਹੀਂ ਹੈਗੀਆਂ। ਸੋ ਇਸ ਕਰਕੇ ਅੱਗੇ ਗਰਮੀਆਂ ਦਾ ਮੌਸਮ ਹੈ, ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ ਬਾਹਰ ਵਾਲਿਆਂ ਨੂੰ, ਭਾਈ ਤੁਸੀਂ ਇੱਥੇ ਆ ਕੇ ਦੇਖੋ ਮਾਹੌਲ ਕੀ ਹੈ। ਬਾਹਰੋਂ ਸਾਰੇ ਆਪਾਂ ਇੰਨੇ ਵੀਰ ਜੀ ਇੰਟੈਲੀਜੈਂਟ ਲੋਕ ਬੈਠੇ ਨੇ ਸਾਡੇ ਇੰਗਲੈਂਡ ਦੇ ਵਿੱਚ, USA ਦੇ ਵਿੱਚ, ਕੈਨੇਡਾ ਦੇ ਵਿੱਚ। ਅਸੀਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਮੈਂ, ਜਿਹੜੇ ਜਥੇਬੰਦੀਆਂ ਉੱਥੇ ਚਲਾਉਂਦੇ ਆ, ਗੁਰੂ ਘਰ ਚਲਾਉਂਦੇ ਆ, ਵੀ ਤੁਹਾਨੂੰ ਬੇਨਤੀ ਹੈ ਲਾਈਵ ਦੇ ਨਾਲ ਤੁਹਾਡੇ ਕੋਲ ਪਹੁੰਚ ਜਾਣਾ ਹੈ। ਤੁਸੀਂ ਇੱਥੇ ਆਪਣੀ ਇੱਕ ਟੀਮਾਂ ਬਣਾ ਕੇ ਭੇਜੋ, ਇੱਥੇ ਤੁਹਾਡੀਆਂ ਟੀਮਾਂ ਬਣ ਕੇ ਇੱਥੇ ਆਉਣ, ਉਹ ਦੇਖਣ ਆ ਕੇ ਵੀ ਇੱਥੇ ਮੋਰਚਾ ਕਿੱਦਾਂ ਚੱਲ ਰਿਹਾ ਹੈ, ਤੁਹਾਡੇ ਸਿੱਖ ਭਰਾ ਕਿੱਦਾਂ ਬੈਠੇ ਨੇ। ਸੋ ਕੌਮ ਦਾ ਮੋਰਚਾ ਹੈ, ਬਾਹਰ ਵਾਲਿਆਂ ਨੂੰ ਵੀ ਤੇ ਇੱਥੇ ਪੰਜਾਬ ਵਾਲਿਆਂ ਨੂੰ ਬੇਨਤੀ ਹੈ ਜੀ ਵੱਡੇ ਪੱਧਰ ਤੇ ਪਹੁੰਚੋ, ਕਿਉਂਕਿ 2-2 ਦਿਨ ਬਾਅਦ ਤੁਹਾਨੂੰ ਕਾਲ ਮਿਲਣੀ ਹੈ। ਹੁਣ ਇਸ ਮੋਰਚੇ ਤੇ ਆਪਾਂ ਢਿੱਲੇ ਨਹੀਂ ਹੁਣ ਬਹਿਣਾਗਾ। ਸੋ ਇਸ ਕਰਕੇ ਅਖੰਡ ਪਾਠ ਸਾਹਿਬ ਜਾਰੀ ਰਹਿਣਗੇ, ਔਰ ਜਦੋਂ ਤੱਕ ਗੁਰੂ ਬੋਲੇਗਾ ਕੋਈ ਮਾਂ ਦਾ ਪੁੱਤ ਹਿਲਾ ਨਹੀਂ ਸਕਦਾ ਸਾਨੂੰ ਇੱਥੋਂ। ਬੋਲੇ ਸੋ ਨਿਹਾਲ।
ਸਤਿ ਸ੍ਰੀ ਅਕਾਲ। ਸੋ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ ਜੀ, ਮਾਤਾ ਸਾਹਿਬ ਕੌਰ ਦੇ ਤਿਆਰ ਪਰ ਤਿਆਰ ਹੋਵੋ, ਸ਼ਸਤਰਧਾਰੀ ਹੋਵੋ, ਤਿਆਰ ਪਰ ਤਿਆਰ ਹੋ ਕੇ ਸਾਰੇ ਰਲ ਕੇ ਰਹੀਏ। ਠੀਕ ਆ, ਆਪਸ 'ਚ ਵਿਤਕਰੇ ਭੁਲਾਈਏ ਜੀ, ਹੋ ਜਾਂਦੇ ਆ। ਮੇਰੇ ਕੋਲ ਵੀ ਕਿਸੇ ਤੋਂ ਉੱਚਾ ਨੀਵਾ ਬੋਲਿਆ ਗਿਆ ਹੋਣਾ ਆ, ਮੈਂ ਵੀ ਮਾਫੀ ਮੰਗਦਾ ਬਾਈ। ਠੀਕ ਆ ਨਾ ਜੀ, ਅਸੀਂ ਪਹਿਲ ਕਰਦੇ ਆ, ਅਸੀਂ ਕਹਿੰਦੇ ਆ ਕੋਈ ਮਾਫੀ ਮੰਗਣ ਵਾਲਾ ਕਦੀ ਵੀਰ ਜੀ ਕਦੀ ਨੀਵਾ ਨਹੀਂ ਜੇ ਹੁੰਦਾ, ਕਦੀ ਛੋਟਾ ਨਹੀਂ ਹੁੰਦਾ। ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆ ਕੇ ਤੁਸੀਂ ਮਾਫੀ ਮੰਗੋਗੇ, ਗੁਰੂ ਬਖਸ਼ਦਾ ਵੀਰ ਜੀ। ਇਹ ਗੁਰੂ ਗੋਬਿੰਦ ਸਿੰਘ ਦਾ ਪੰਥ ਹੈ, ਆਮ ਨਹੀਂ ਹੈ। ਇਹ ਕੋਈ ਆਮ ਪੰਥ ਨਹੀਂ ਹੈ। ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦਾ ਖੂਨ ਪਿਆ ਹੈ ਜੜ੍ਹਾਂ 'ਚ। ਸੋ ਗੁਰੂ ਦੀ ਕਿਰਪਾ ਹੈ। ਜਿੰਨੇ ਅਗਰ ਇਹ ਨਕਸ਼ਾ ਦੇਖਣਾ ਹੈ ਉਹ ਨਿਹੰਗਾ ਸਿੰਘਾਂ ਕੋਲ ਜਾ ਸਕਦੇ ਨੇ, ਉਹ ਦਰਸ਼ਨ ਕਰਾ ਦਿੰਦੇ ਹੁੰਦੇ ਨੇ ਖੇਡਾਂ ਦੇ। ਸੋ ਇਸ ਕਰਕੇ ਤਿਆਰ ਪਰ ਤਿਆਰ ਫੌਜਾਂ ਦਾ ਘੇਰਾ ਚਾਰੇ ਪਾਸੇ। ਬਾਬਾ ਧਰਮ ਸਿੰਘ ਜੀ ਹੋਰਾਂ ਨੂੰ ਕਹਿਣਾ ਤੰਬੂ ਲਾਓ ਇੱਥੇ ਮੰਦਿਰ ਦੇ ਲਾਗੇ, ਹੋਰ ਬਾਬਾ ਪ੍ਰਗਟ ਸਿੰਘ ਜੀ ਨੂੰ, ਹੋਰ ਸਾਰੇ ਜਿਹੜੇ ਆਪਾਂ ਨਿਹੰਗ ਸਿੰਘ ਤਿਆਰ ਪਰ ਤਿਆਰ ਫੌਜਾਂ ਇੱਥੇ ਆ ਕੇ ਡਟੋ। ਤੁਹਾਡੇ ਜਿਹੜੇ ਪੜਾਅ ਲੱਗੇ ਨੇ ਉੱਦਾਂ ਹੀ ਰਹਿਣ, ਦਲ ਤੁਹਾਡੇ ਉੱਧਰ ਹੀ ਨੇ, ਪਰ ਦਿਨੇ ਆਪਾਂ ਤੁਸੀਂ ਜਥੇਦਾਰ ਸਾਰੇ ਇੱਥੇ ਆ ਕੇ ਆਪਾਂ ਬਾਣੀ ਪੜੀਏ ਇਕੱਠੇ। ਮੇਰੀ ਇਹ ਬੇਨਤੀ ਹੈ ਤੁਹਾਨੂੰ। ਸੋ ਇਸ ਕਰਕੇ ਅਸੀਂ ਤੁਹਾਡੇ ਭਰਾ ਆ। ਕੋਈ ਨਿਹੰਗ ਸਿੰਘ ਬਾਣੇ ਵਿੱਚ ਹੋ ਸਕਦਾ ਹੈ, ਕੋਈ ਪੈਂਟ ਕਮੀਜ਼ ਵਿੱਚ ਹੋ ਸਕਦਾ ਹੈ, ਕੁਝ ਕੁਰਤੇ ਪਜਾਮੇ ਵਿੱਚ ਹੋ ਸਕਦਾ ਹੈ ਸਾਰੇ ਭਰਾ ਆ। ਕਿਸੇ ਨੂੰ ਮਹਾਰਾਜ ਨੇ ਦਾੜੇ ਰਖਾ ਲਏ ਨੇ, ਕਿਸੇ ਨੂੰ ਰਖਾ ਰਹੇ ਨੇ, ਕਿਸੇ ਨੂੰ ਕਿਰਪਾਨ ਪਵਾਤੀ ਹੈ, ਕਿਸੇ ਨੂੰ ਪਵਾ ਰਹੇ ਨੇ। ਇਸ ਕਰਕੇ ਗੁਰੂ ਬੜਾ ਵੱਡਾ ਜੇ ਪਿਆਰਿਓ, ਇੱਕ ਦੂਜੇ ਨੂੰ ਨੀਵਾ ਨਾ ਦਿਖਾਈਏ, ਗੁਰੂ ਦੀ ਬਖਸ਼ਿਸ਼ ਲਈਏ। ਗੁਰੂ ਦੀ ਬਖਸ਼ਿਸ਼ ਹੈ ਗੁਰਬਾਣੀ ਦੇ ਵਿੱਚ। ਪਰ ਹਾਂ, ਜਿਹੜੇ ਨੌਜਵਾਨ ਆ ਰਹੇ ਨੇ ਸਾਡੇ ਕੋਲ, ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਭਰਾਵੋ ਵੀ ਤੁਸੀਂ ਨਾ ਦਾੜੀ ਕੇਸ ਕਟਾਓ। ਭਾਈ ਅਮਰਤਪਾਲ ਸਿੰਘ ਹੋਰੀ ਜਿਹੜੇ ਡਿਬਰੂਗੜ੍ਹ ਜੇਲ੍ਹ 'ਚ ਬੈਠੇ ਨੇ, ਉੱਥੇ ਵੀ ਮੋਰਚਾ ਚੱਲ ਰਿਹਾ ਹੈ। ਸੋ ਅਸੀਂ ਇਹ ਕਹਿਣੀ ਚਾਹੁੰਦੇ ਹਾਂ ਵੀ ਉਹ ਵੀ ਦੇਖ ਲਓ, ਉਹਨਾਂ ਨੇ ਵੀ ਇਹੀ ਚਾਹਿਆ ਸੀ ਵੀ ਤੁਸੀਂ ਦਾੜੀਆਂ ਕੇਸ ਰੱਖੋ, ਉਹਨਾਂ ਨੇ ਵਿਤਕਰਾ ਨਹੀਂ ਕੀਤਾ। ਸੋ ਇਸ ਕਰਕੇ ਆਪਾਂ ਸਾਰੇ ਤਿਆਰ ਪਰ ਤਿਆਰ ਹੋਈਏ। ਅਸੀਂ ਗੁਰੂ ਦੇ ਬੱਚੇ ਆ, ਅਸੀਂ ਸਾਰੇ ਅੰਮ੍ਰਿਤ ਛਕ ਕੇ, ਖੰਡੇ ਦੀ ਪੌਲ ਛਕ ਕੇ ਤਿਆਰ ਪਰ ਤਿਆਰ ਹੋਣਾ ਹੈ। ਸੋ ਇਹ ਮੇਰੀਆਂ ਬੇਨਤੀਆਂ ਨੇ। ਸਾਰਾ ਕਾਰਜ ਬਹੁਤ ਵਧੀਆ ਚੱਲ ਰਿਹਾ, ਅਸੀਂ ਕਮੇਟੀ ਦੇ ਨਾਲ ਆ ਤੇ ਅਸੀਂ ਚਾਹੁੰਦੇ ਆ ਇਸ ਮੋਰਚੇ ਨੂੰ ਹੋਰ ਅੱਗੇ ਲੈ ਕੇ ਜਾਈਏ ਬੁਲੰਦੀਆਂ ਤੱਕ। ਜਿਹੜੇ ਆਪਾਂ ਜਗਤਾਰ ਸਿੰਘ ਹਵਾਰਾ, ਪੰਜਾਬ ਤਬਦੀਲੀ ਦੀ ਗੱਲ ਜਿਹੜੀ ਚੱਲ ਰਹੀ ਹੈ ਫਾਈਲ ਟੇਬਲ ਤੇ ਪਈ ਹੈ। ਭਾਈ ਪਰਮਜੀਤ ਸਿੰਘ ਭਿਓਰੇ ਦੀ ਫਾਈਲ ਟੇਬਲ ਤੇ ਪਈ ਹੈ। ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਈਲ ਟੇਬਲ ਤੇ ਪਈ ਹੈ। ਇਹਦਾ ਮਤਲਬ ਇਹ ਆ ਵੀ ਅਗਲੀ ਗੱਲ ਹੀ ਕਰਨੀ ਹੈ ਹੁਣ। ਠੀਕ ਹੈ ਨਾ ਜੀ। ਸੋ ਇਸ ਕਰਕੇ ਖਾਲਸਾ ਜੀ ਬੇਨਤੀ ਹੈ ਸਾਰੀ ਸੰਗਤ ਨੂੰ, ਇਹਨਾਂ ਦਾ ਸਾਥ ਦਈਏ। ਇਹ ਆਵਾਜ਼ ਬੁਲੰਦ ਕਰਨੀ ਹੈ ਆਪਾਂ। ਅਸੀਂ ਇਹਨਾਂ ਯੋਧਿਆਂ ਨੂੰ ਕਢਾਉਣਾ ਹੈ, ਅਸੀਂ ਅੜਨਾ ਹੈ ਉਦੋਂ ਤੱਕ ਜਦ ਤੱਕ ਇਹ ਯੋਧੇ ਨਹੀਂ ਬਾਹਰ ਆਉਂਦੇ। ਕਿਉਂਕਿ ਜਗਤਾਰ ਸਿੰਘ ਹਵਾਰੇ ਨੂੰ ਸਮਝਣਾ ਪਏਗਾ, ਉਹ ਇੱਕ ਸੋਚ ਹੈ, ਉਹ ਸਰੀਰ ਨਹੀਂ ਹੈ। ਇਹ ਰੂਹਾਂ ਨੇ। ਹਰ ਮੰਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਇਹਨਾਂ ਦੀਆਂ ਤੇ ਜੈ ਜੈਕਾਰਾਂ ਹੋਣੀਆਂ ਨੇ ਵੀਰ ਜੀ। ਕੋਈ ਸਮਾਂ ਸੀ ਮੁਗਲਾਂ ਦਾ, ਰੋਕਦੇ ਸੀ ਡੱਕਦੇ ਨੂੰ ਖਾਲਸੇ ਨੂੰ, ਖਾਲਸਾ ਨਹੀਂ ਡੱਕਿਆ ਗਿਆ। ਫਿਰ ਆਇਆ ਅੰਗਰੇਜ਼ਾਂ ਦਾ ਸਮਾਂ, ਕਹਿੰਦੇ ਡੱਕ ਲਾਂਗੇ ਖਾਲਸੇ ਨੂੰ, ਖਾਲਸਾ ਫੇਰ ਨਹੀਂ ਡੱਕਿਆ ਗਿਆ। ਹੁਣ ਇਹ ਆਏ ਨੇ, ਹੁਣ ਇਹ ਕਹਿੰਦੇ ਨੇ ਖਾਲਸੇ ਨੂੰ ਡੱਕਣਾ ਹੈ, ਨਹੀਂ ਡੱਕ ਪਾਓਗੇ। ਬਾਜ ਨੇ, ਘੋੜੇ ਨੇ, ਕਿੱਦਾਂ ਦੱਬ ਲੋਗੇ ਬਈ? ਇਹਦੇ ਤਿਆਰ ਪਰ ਤਿਆਰ ਪੰਥ ਹੈ ਇਹ। ਤੇ ਜਿਹੜਾ ਇਹਦੇ ਨਾਲ ਅੜਦਾ ਨਾ ਭਾਈ ਸਾਹਿਬ, ਉਹਦਾ ਇਤਿਹਾਸ ਤੁਸੀਂ ਪੜ੍ਹ ਲਓ, ਮਿਲ ਜਾਂਦਾ ਹੈ ਈਜ਼ੀਲੀ। ਕਿਤਾਬਾਂ ਅੱਜ ਕੱਲ੍ਹ ਮਿਲ ਜਾਂਦੀਆਂ, ਸਾਰਾ ਖਾਲਸੇ ਦਾ ਪਤਾ ਲੱਗ ਜਾਏਗਾ। ਜਿਹੜਾ ਖਾਲਸੇ ਨਾਲ ਅੜਿਆ ਉਹਦੀਆਂ ਜੜ੍ਹਾਂ ਪੱਟਤੀਆਂ ਖਾਲਸੇ ਨੇ, ਜੜ੍ਹਾਂ। ਸੋ ਤਿਆਰ ਪਰ ਤਿਆਰ ਹੋਣ ਦੀ ਲੋੜ ਹੈ। ਜਪ ਜਾਪ ਸਵਈਏ ਚੌਪਈ ਆਨੰਦ ਰਹਿ ਰਾ ਸੋਹਿਲਾ ਕਰਨ ਦੀ ਲੋੜ ਹੈ। ਸਾਰੇ ਗੁਰੂ ਦੇ ਸਿੱਖਾਂ ਬਾਣੀ ਪੜੋ। ਕਿਸੇ ਵੀ ਸੰਪਰਦਾ ਦੇ ਹੋ। ਟਕਸਾਲਾਂ ਨੂੰ ਬੇਨਤੀਆਂ ਕਰਨੀਆਂ ਚਾਹੁੰਦਾ, ਦਮਦਮੀ ਟਕਸਾਲ ਹਰਨਾਮ ਸਿੰਘ ਧੁੰਮਾ ਜੀ ਨੂੰ ਇੱਧਰ ਦੇਖ ਲਓ ਤੁਸੀਂ। ਹੁਣ ਤੁਸੀਂ ਟਕਸਾਲ ਦੇ ਮੁਖੀ ਹੋ ਤੇ ਇਹ ਤਸਵੀਰਾਂ ਦੇਖ ਲਓ ਕਿਹੜੀਆਂ ਲੱਗੀਆਂ ਹੋਈਆਂ। ਅਸੀਂ ਆਪਣਾ ਫਰਜ਼ ਨਿਭਾ ਰਹੇ ਹਾਂ, ਤੁਸੀਂ ਕਿਉਂ ਨਹੀਂ ਨਿਭਾ ਰਹੇ ਜੀ? ਬੇਨਤੀ ਹੈ ਤੁਹਾਨੂੰ, ਤੁਸੀਂ ਟਕਸਾਲ ਹੋ, ਦਮ ਹੋ ਤੁਸੀਂ, ਤੇ ਤੁਸੀਂ ਲੋਕ ਕਿਉਂ ਨਹੀਂ ਆ ਰਹੇ? ਹੁਣ ਅੱਜ ਕਾਲ ਦਿੱਤੀ ਗਈ ਸੀ, ਸਾਰਿਆਂ ਨੂੰ ਬੁਲਾਇਆ ਗਿਆ ਸੀ, ਤੁਹਾਡਾ ਫਰਜ਼ ਬਣਦਾ ਮਹਾਂਪੁਰਸ਼ੋ ਤੁਸੀਂ ਆਓ। ਤੇ ਇਸ ਕਰਕੇ ਸੰਗਰਾਮਾਂ ਵਾਲੇ ਮਹਾਂਪੁਰਸ਼ਾਂ ਨੂੰ, ਬਾਬਾ ਰਾਮ ਸਿੰਘ ਜੀ ਨੂੰ ਚੇਚਾ ਬੇਨਤੀ ਕਰਨੀ ਚਾਹੁੰਦੇ ਆ, ਤੁਸੀਂ ਪਹੁੰਚੋ। ਬੁੱਢਾ ਦਲ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਬਾਬਾ ਮਾਨ ਸਿੰਘ ਜੀ ਨੂੰ ਕਹਿਣਾ ਚਾਹੁੰਦੇ ਆ, ਤੁਸੀਂ ਦੁਬਾਰਾ ਲਾਓ ਪੜਾ ਇੱਥੇ। ਉਹੀ ਕੌਮ ਹੈ, ਉਹੀ ਬੰਦੇ ਹੈ, ਉਹੀ ਮੋਰਚਾ ਹੈ। ਹਜੇ ਤੇ ਮੈਦਾਨ 'ਚ ਬੈਠੇ ਆ, ਠੀਕ ਹੈ ਨਾ ਜੀ। ਸੋ ਸਾਰੇ ਚੜ੍ਹਦੀ ਕਲਾ ਦੇ ਵਿੱਚ ਡਟ ਕੇ ਇੱਥੇ ਆਓ ਤੇ ਆਪਾਂ ਤਿਆਰ ਪਰ ਤਿਆਰ ਫੇਰ ਕੰਮ ਉੱਦਾਂ ਹੀ ਕਰ ਦਈਏ। ਜਿਵੇਂ ਤੁਹਾਨੂੰ ਪਤਾ ਹੈ ਜਨਵਰੀ 2023 ਤੋਂ ਲੈ ਕੇ ਅਪ੍ਰੈਲ 2023 ਤੱਕ ਸੰਗਤ ਸੀ, ਪੈਰ ਰੱਖਣ ਦੀ ਥਾਂ ਨਹੀਂ ਸੀ ਹੁੰਦੀ। ਮੋਰਚਾ ਤੇ ਉਹੀ ਹੈ ਨਾ,
ਇਹਦਾ ਮਤਲਬ ਥੋੜਾ ਪ੍ਰਬੰਧ ਵਿੱਚ ਕਮੀਆਂ ਆਈਆਂ ਨੇ, ਸਾਡੀ ਆਪਸ ਦੇ ਵਿੱਚ ਬੌਂਡਿੰਗ ਠੀਕ ਨਹੀਂ ਬਣ ਰਹੀ ਸੰਗਤ ਨਾਲ। ਸੋ ਆਪਾਂ ਨੂੰ ਉਹ ਬਣਾਉਣੀ ਚਾਹੀਦੀ ਹੈ, ਮਾਧਿਅਮ ਯੂਜ਼ ਕਰਨੇ ਚਾਹੀਦੇ ਨੇ। ਸਭ ਕੁਝ ਉਹੀ ਹੈ। ਸਰਕਾਰਾਂ ਤੇ ਕਹਿੰਦੀਆਂ ਹੀ ਹੁੰਦੀਆਂ ਨੇ ਜੀ ਅੱਜ ਮੁਗਲਾਂ ਦਾ ਰਾਜ ਹੁੰਦਾ ਤੇ ਜੱਜ ਮੁਗਲਾਂ ਦਾ ਹੋਣਾ ਸੀ, ਉਹਨੇ ਵੀ ਕਹਿਣਾ ਸੀ ਨਾ ਅਸੀਂ ਨਹੀਂ ਛੱਡਣੇ। ਅੰਗਰੇਜ਼ਾਂ ਦਾ ਰਾਜ ਹੁੰਦਾ ਤੇ ਜੱਜ ਅੰਗਰੇਜ਼ਾਂ ਦੇ ਹੋਣੇ ਸੀ, ਉਹਨਾਂ ਵੀ ਕਹਿਣਾ ਸੀ ਇਹ ਨਹੀਂ ਛੱਡਣੇ। ਹੁਣ ਹਿੰਦੂ ਦਾ ਰਾਜ ਹੈ, ਇਹ ਕਹਿੰਦੇ ਨਹੀਂ ਛੱਡਣੇ। ਤੇ ਹੁਣ ਦੱਸੋ ਖਾਲਸੇ ਨੇ ਪਹਿਲੇ ਕੀ ਕੀਤਾ ਹੈ? ਉਹੀ ਕਰਨਾ ਹੈ। ਤਿਆਰ ਪਰ ਤਿਆਰ ਹੋਣਾ ਹੈ, ਕਿਸੇ ਨੂੰ ਕੁਝ ਨਹੀਂ ਕਹਿ ਰਹੇ। ਪੜ੍ਹੇ ਲਿਖੇ ਆ, ਸਾਨੂੰ ਪਤਾ ਦੁਨੀਆ 'ਚ ਕਿੱਦਾਂ ਵਿਚਰਨਾ ਵਿਚਰ ਰਹੇ ਆ, ਪਰ ਐਵੇਂ ਡਰਾ ਧਮਕਾ ਕੇ ਕੁਝ ਨਹੀਂ ਹੁੰਦਾ। ਇਹ ਡਰਾਉਣਾ ਧਮਕਾਉਣਾ ਨਹੀਂ ਚਾਹੀਦਾ। ਚੜ੍ਹਦੀ ਕਲਾ ਦੇ ਵਿੱਚ ਪੰਥ ਹੈ, ਤਿਆਰ ਪਰ ਤਿਆਰ ਹੈ। ਸਾਰੇ ਨਿਹੰਗ ਸਿੰਘਾਂ ਨੂੰ ਕਹਿਣਾ ਚਾਹੁੰਦਾ ਸਾਥ ਦਿਓ, ਤਿਆਰ ਪਰ ਤਿਆਰ ਤੰਬੂ ਗੱਡੋ ਤੇ ਆਪਾਂ ਟੇਬਲ ਟਾਕ ਕੀਤੀ ਜਾਵੇ, ਡਿਸਕਸ਼ਨ ਕੀਤੀ ਜਾਵੇ ਵੀ ਕਿਹਨੂੰ ਪ੍ਰੋਬਲਮ ਹੈ। ਸੰਦੇ ਵਾਲੀਆਂ ਨੂੰ ਜਾਂ ਜੱਜ ਨੂੰ ਪ੍ਰੋਬਲਮ ਹੈ, ਬੈਠੇ ਸਾਡੇ ਨਾਲ ਵਿਚਾਰ ਕਰ ਲਈਏ, ਵਿਚਾਰ ਕਰ ਦੋ ਲਾਈਵ ਇਹਨਾਂ ਨਾਲ। ਸੋ ਆਪਾਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ, ਵਿਚਾਰ ਕਰਨ ਦਾ ਹੱਕ ਸਭ ਨੂੰ ਹੈ। ਡੈਮੋਕ੍ਰੇਸੀ ਹੈ, ਇਹ ਲੋਕਤੰਤਰ ਹੈ। ਅਸੀਂ ਪੰਜਾਬ ਦੇ ਵਸਿੰਦੇ ਹਾਂ, ਸਾਡਾ ਬਾਣਾ ਨਾ ਦੇਖਿਆ ਜਾਏ, ਸਾਡੇ ਨਾਲ ਵਿਚਾਰ ਕੀਤੀ ਜਾਵੇ ਆ ਕੇ। ਸੋ ਕਹਿਣਾ ਚਾਹੁੰਦੇ ਹਾਂ ਜੱਜ ਸਾਹਿਬ ਨੂੰ ਵੀ ਜਾਂ ਜਿਹੜੇ ਇਹਦੇ ਵਿੱਚ ਇਨਵੋਲਵ ਨੇ, ਸੀਐਮ ਸਾਹਿਬ ਨੂੰ ਵੀ ਕਹਿਣਾ ਚਾਹੁੰਦਾ ਆ ਕੇ ਬੈਠ ਕੇ ਗੱਲ ਕਰੋ। ਜੇ ਤੁਸੀਂ ਕਿਸਾਨਾਂ ਨਾਲ ਬਹਿ ਕੇ ਗੱਲ ਕਰ ਸਕਦੇ ਹੋ, ਸਾਡੇ ਨਾਲ ਕਿਉਂ ਨਹੀਂ ਬਈ? ਅਸੀਂ ਵੀ ਤੇ ਪੰਜਾਬ ਤੇ ਜਾਏ ਆ, ਸਾਡੇ ਨਾਲ ਗੱਲ ਕਰੋ, ਆਪਣੀ ਟੀਮ ਭੇਜੋ। ਅਸੀਂ ਪੰਜ ਸਿੰਘ ਤਿਆਰ ਪਰ ਤਿਆਰ ਵਿਚਾਰ ਕਰਨ ਨੂੰ ਰਾਜੀ ਹਾਂ। ਕੋਈ ਵੀ ਆਵੇ ਵੀਰ ਜੀ, ਸਭ ਨੂੰ ਸੱਦਾ ਹੈ, ਜਿਹੜਾ ਮਰਜ਼ੀ ਆ ਕੇ ਸਾਡੇ ਨਾਲ ਇਸ ਵਿਸ਼ੇ ਦੇ ਵਿਚਾਰ ਕਰ ਸਕਦਾ। ਲਾਈਵ ਕਰ ਦਿਓ, ਆਪੇ ਸੰਗਤ ਫੈਸਲਾ ਕਰ ਲੇਗੀ। ਗੱਜ ਕੇ ਜਕਾਰੇ ਕਿ ਜਾਵੇ, ਨਿਹਾਲ ਹੋ ਜਾਵੇ, ਅਕਾਲੀ ਫੂਲਾ ਸਿੰਘ ਜੀ ਨੂੰ ਭਾਵੇ। ਸਤਿ ਸ੍ਰੀ ਅਕਾਲ। ਹੁਣ ਭਾਈ ਸਾਹਿਬ ਆਏ ਹੋਏ ਨੇ ਸਾਡੇ ਕੋਲ, ਗਿਆਨੀ ਜਸਵੀਰ ਸਿੰਘ ਜੀ ਚਾਕਰ। ਮੇਰੀ ਬੇਨਤੀ ਹੈ ਜਸਵਿੰਦਰ ਸਿੰਘ ਜੀ ਨੂੰ, ਇਹ ਕਥਾਵਾਚਕ ਨੇ, ਆਪਾਂ ਬੜੇ ਪਿਆਰ ਸਤਿਕਾਰ ਨਾਲ ਆਪਾਂ ਇਹਨਾਂ ਨੂੰ ਸੁਣਨਾ ਹੈ। ਅਕਾਲੀ ਫੂਲਾ ਸਿੰਘ ਜੀ ਦਾ ਸ਼ਹੀਦੀ ਦਿਹਾੜਾ, ਉਹ ਪ੍ਰਸੰਗ ਇਹਨਾਂ ਨੇ ਸਾਨੂੰ ਸੁਣਾਉਣਾ ਹੈ। ਬੜੇ ਚੜ੍ਹਦੀ ਕਲਾ ਵਾਲੇ ਗੁਰਸਿੱਖ ਆਏ, ਆਪਾਂ ਸੁਣਨਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਧੰਨਵਾਦ ਹੈ ਵੀਰ ਸਰਬਜੀਤ ਸਿੰਘ ਹੋਰਾਂ ਦਾ। ਸੋ ਹੁਣ ਮੇਰੀ ਬੇਨਤੀ ਹੈ ਭਾਈ ਸਤਪਾਲ ਸਿੰਘ ਜੀ ਦੁਗਰੀ, ਉਹਨਾਂ ਤੋਂ ਬਾਅਦ ਜਥੇਦਾਰ ਧਰਮ ਸਿੰਘ ਜੀ ਤਿਆਰ ਰਹਿਣ। ਸਾਡੇ ਕੋਲ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਸਰਦਾਰ ਦਿਲਬਾਗ ਸਿੰਘ ਵੀ ਗਿੱਲ ਸਾਹਿਬ ਪਹੁੰਚੇ ਨੇ, ਤੇ ਜਿਹੜੇ ਇਹ ਨਵੀਂ ਜਥੇਬੰਦੀ ਕਿਸਾਨਾਂ ਦੀ ਬਣੀ ਹੈ, ਉਹਨਾਂ ਦੇ ਜਿਹੜੇ ਨੈਸ਼ਨਲ ਪ੍ਰਧਾਨ ਭਾਈ ਮਨਜੀਤ ਸਿੰਘ ਜੀ ਨੇ, ਉਹਨਾਂ ਨੇ ਵੀ ਪਹਿਲੇ ਦਿਨ ਜਿਸ ਦਿਨ ਜਥੇਬੰਦੀ ਬਣਾਈ ਹੈ, ਉਸ ਦਿਨ ਵੀ ਐਲਾਨ ਕੀਤਾ ਸੀਗਾ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਹਰ ਵਾਰ ਸੰਘਰਸ਼ ਕਰਾਂਗੇ। ਜਦੋਂ ਅਸੀਂ ਟੋਲ ਪਲਾਜ਼ੇ ਬੰਦ ਕਰਵਾਏ ਨੇ, ਉਦੋਂ ਵੀ ਇਸ ਜਥੇਬੰਦੀ ਨੇ ਸਾਡਾ ਬੜਾ ਸਾਥ ਦਿੱਤਾ। ਸੋ ਇਹ ਸਾਰੇ ਹੀ ਸਿੰਘਾਂ ਦਾ, ਕਿਸਾਨ ਭਰਾਵਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਜੁੜ ਬੈਠੇ ਸੰਘਰਸ਼ੀਲ ਯੋਧਿਓ, ਆਓ ਪਹਿਲਾਂ ਗੁਰਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਨੇ ਹੁਣੇ ਗੱਲ ਕੀਤੀ ਦੌਰ ਦੀ, ਦੌਰ ਰਿਹਾ ਮੁਗਲਾਂ ਦਾ, ਅੰਗਰੇਜ਼ਾਂ ਦਾ ਤੇ ਹੁਣ ਵਾਲੇ ਅੰਗਰੇਜ਼ਾਂ ਦਾ। ਮੈਂ ਅਕਸਰ ਬੋਲਦਾ ਹੁੰਦਾ, ਗਏ ਗੋਰੇ ਤੇ ਕਾਲੇ ਆ ਗਏ, ਕਾਲੀਆਂ ਨੀਤਾਂ ਵਾਲੇ ਆ ਗਏ। ਗਏ ਗੋਰੇ ਤੇ ਕਾਲੇ ਆ ਗਏ, ਕਾਲੀਆਂ ਨੀਤਾਂ ਵਾਲੇ ਆ ਗਏ। ਦੌਰ ਚੱਲਦਾ ਰਿਹਾ ਬਰਬਾਦੀ ਦਾ, ਐਵੇਂ ਨਾਮ ਹੀ ਹੈ ਆਜ਼ਾਦੀ ਦਾ। ਜੇ ਆਜ਼ਾਦੀ ਦੀ ਗੱਲ ਹੁੰਦੀ ਤੇ ਇਹ ਆਜ਼ਾਦ ਲੋਕਾਂ ਨੂੰ ਇੱਕ ਵਾਰੀ ਪੁੱਛਦੇ ਤਾਂ ਸਹੀ, ਭਾਈ ਤੁਸੀਂ 15 ਮਹੀਨਿਆਂ ਤੋਂ ਬੈਠੇ ਹੋ ਧੁੱਪ ਵਿੱਚ, ਹਨੇਰੀ ਵਿੱਚ, ਝੱਖੜ ਵਿੱਚ, ਕਾਲੀਆਂ ਰਾਤਾਂ ਵਿੱਚ, ਕਿਉਂ? ਕੀ ਕਾਰਨ ਹੈ? ਔਰ ਉਹਨਾਂ ਨੂੰ ਪੁੱਛਣ ਦੀ ਲੋੜ ਵੀ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਹੈ ਕਾਰਨ ਕੀ ਹੈ। ਮਹਾਰਾਜ ਜੀ ਬਾਣੀ 'ਚ ਕਹਿੰਦੇ ਨੇ, ਕਹਿੰਦੇ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਏ। ਫਿਰ ਜਦੋਂ ਅਸੀਂ ਅੱਜ ਦੇ ਸੰਦਰਭ 'ਚ ਗੱਲ ਕਰਦੇ ਹਾਂ ਤਾਂ ਮੈਂ ਕੁਝ ਸਮਾਂ ਪਹਿਲਾਂ ਇੱਕ 2-4 ਲਾਈਨਾਂ ਲਿਖੀਆਂ ਸੀ। ਜ਼ੁਲਮ ਦੇ ਖਿਲਾਫ ਲੜਨ ਦਾ ਆਗਾਜ਼ ਕਰਾਂ। ਆਗਾਜ਼ ਸਮਝਦੇ ਹੋ ਆਪ ਸਾਰੇ? ਸ਼ੁਰੂਆਤ ਕਰੀਏ।
ਜ਼ੁਲਮ ਦੇ ਖਿਲਾਫ ਲੜਨ ਦਾ ਆਗਾਜ਼ ਕਰਾਂ ਤੇ ਸਿਜਦਾ ਵੀ ਜਾ ਕੇ ਜ਼ਾਲਮ ਨੂੰ ਕਰਾਂ। ਜਿਹੜਾ ਜ਼ੁਲਮ ਕਰ ਰਿਹਾ ਹੈ ਉਹਨੂੰ ਜਾ ਕੇ ਨਿਵਾ ਉਹਦੇ ਮੋਹਰੇ ਜ਼ੁਲਮ ਦੇ ਖਿਲਾਫ ਲੜਨ ਦਾ ਆਗਾਜ਼ ਕਰਾਂ ਤੇ ਸਿਜਦਾ ਵੀ ਜਾ ਕੇ ਜ਼ਾਲਮ ਨੂੰ ਕਰਾਂ। ਸੋਚੋ ਅੰਜਾਮ ਹੋਵੇਗਾ ਕੀ ਉਸ ਲੜਾਈ ਦਾ। ਲੜਾਈ ਜਿੱਤੀ ਵੀ ਜਾਵੇਗੀ ਕਿਸੇ ਤਰ੍ਹਾਂ। ਤੇ ਜੇ ਲੜਾਈ ਜਿੱਤਣੀ ਹੈ ਤਾਂ ਸਭ ਤੋਂ ਪਹਿਲਾਂ 2-3 ਨੁਕਤਿਆਂ ਦੇ ਉੱਪਰ ਕੰਮ ਕਰਨਾ ਪੈਣਾ ਹੈ। ਪਹਿਲਾ, ਦੇਖ ਵਿਰੋਧੀ ਸਾਹਮਣੇ ਜਿਹੜੇ ਧੜੇ ਬਣਾ ਬੈਠਣ। ਸਿੰਘ ਸਾਹਿਬ ਤੁਹਾਡੇ ਵਾਲੀ ਗੱਲ ਕਰ ਰਿਹਾ। ਦੇਖ ਵਿਰੋਧੀ ਸਾਹਮਣੇ, ਦੇਖ ਲਿਆ ਕਿ ਦੁਸ਼ਮਣ ਨੇ ਹਮਲਾ ਕਰਤਾ ਹੈ, ਉਹ ਤਗੜੇ ਹੋ ਕੇ ਸਾਡੇ ਉੱਪਰ ਜ਼ੁਲਮ ਕਰਨ ਵਾਸਤੇ ਆ ਰਹੇ ਆ। ਦੇਖ ਵਿਰੋਧੀ ਸਾਹਮਣੇ ਜਿਹੜੇ ਧੜੇ ਬਣਾ ਬੈਠਣ, ਅਲੱਗ-ਅਲੱਗ ਟੁਕੜੀਆਂ ਬਣਾ ਲੈਣ। ਕੀ ਨਾਮ ਦੇਵਾਂ ਮੈਂ ਉਹਨਾਂ ਨੂੰ, ਕੁਝ ਸੁਝੇ ਤਾਂ ਦੱਸਣਾ। ਉਸ ਵੇਲੇ ਵਿਰੋਧੀ ਘੱਟ ਵਿਰੋਧੀ ਲੱਗਦਾ ਹੈ, ਉਹ ਆਪਣੇ ਵੱਧ ਵਿਰੋਧੀ ਲੱਗਦੇ ਆ। ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ, ਨਾ ਪਾਣੀ ਦੀ ਗਹਿਰਾਈ ਤੋਂ ਡਰ ਲੱਗਦਾ ਹੈ, ਨਾ ਪਹਾੜਾਂ ਦੀ ਉੱਚਾਈ ਤੋਂ ਡਰ ਲੱਗਦਾ ਹੈ, ਕਿਉਂਕਿ ਇਹ ਉਹ ਕੌਮ ਆ ਜਿਹਨੇ ਹਰ ਇੱਕ ਸਮੇਂ ਨੂੰ ਵੇਖਿਆ, ਹੰਢਾਇਆ, ਆਪਣੇ ਉੱਪਰ ਹਰ ਇੱਕ ਜ਼ੁਲਮ ਸਹਿਆ। ਚਾਹੇ ਉਹ ਪਾਣੀ ਦੀ ਗਹਿਰਾਈ ਤੋਂ ਅਥਾਹ ਦੀ ਅਥਾਹ ਗਹਿਰਾਈ ਤੋਂ ਵੱਡਾ ਜ਼ੁਲਮ ਹੋਵੇ, ਚਾਹੇ ਉਹ ਪਹਾੜਾਂ ਦੀ ਉੱਚਾਈ ਹੋਵੇ। ਨਾ ਪਾਣੀ ਦੀ ਗਹਿਰਾਈ ਤੋਂ ਡਰ ਲੱਗਦਾ ਹੈ, ਨਾ ਪਹਾੜਾਂ ਦੀ ਉੱਚਾਈ ਤੋਂ ਡਰ ਲੱਗਦਾ ਹੈ। ਪਰ ਸੱਚ ਜਾਣਿਓ, ਹੁਣ ਜਦ ਵੀ ਡਰ ਲੱਗਦਾ ਹੈ, ਬਸ ਆਪਣਿਆਂ ਦੀ ਬੇਵਫਾਈ ਤੋਂ ਡਰ ਲੱਗਦਾ ਹੈ। ਮੈਂ ਵੀਰ ਜੀ ਦੀਆਂ ਗੱਲਾਂ ਨਾਲ ਸਹਿਮਤ ਸੀ, ਮੈਂ ਤਾਂ ਕਰਕੇ ਇਹ ਗੱਲ ਇੱਥੋਂ ਸ਼ੁਰੂ ਕੀਤੀ। ਸੋ ਇੱਕ ਗੀਤ ਦੇ ਨਾਲ ਹਾਜ਼ਰੀ ਲਵਾਉਣਾ ਚਾਹੁੰਦਾ, ਥੋੜਾ ਜਿਹਾ ਤੁਸੀਂ ਮੇਰਾ ਸਾਥ ਦੇਣਾ। ਸਾਡੇ ਕੁਝ ਸਾਜ਼ ਇਸ ਤਰ੍ਹਾਂ ਦੇ ਨੇ ਜਿਹੜੇ ਮਹਾਰਾਜ ਜੀ ਦੀ ਹਜ਼ੂਰੀ ਅਸੀਂ ਲੈ ਕੇ ਆਉਣਾ ਖੁਦ ਸਹੀ ਨਹੀਂ ਸੀ ਸਮਝਦੇ, ਤਾਂ ਕਰਕੇ ਅਸੀਂ ਨਹੀਂ ਲੈ ਕੇ ਆਏ। ਕੱਲ ਰਾਤ ਵੀ ਅਸੀਂ ਥੋੜਾ ਜਿਹਾ ਟਾਈਮ ਇੱਥੇ ਸੰਗਤ ਦੇ ਨਾਲ ਲਗਾਇਆ, 15-20 ਮਿੰਟ, ਅੱਧਾ ਘੰਟਾ ਲਾਇਆ ਸੀ। ਕੋਸ਼ਿਸ਼ ਕਰਾਂਗੇ ਜਦੋਂ ਇੱਥੇ ਸਮਾਪਤੀ ਹੋ ਜਾਏਗੀ ਉਸ ਤੋਂ ਬਾਅਦ ਸ਼ਾਮ ਜੇ ਨੂੰ ਫਿਰ 1-2 ਘੰਟੇ ਆਪ ਜੀ ਨਾਲ ਵਿਚਾਰਾਂ ਸਾਂਝੀਆਂ ਕਰਾਂਗੇ ਕੁਝ ਨਵੇਂ ਆਧੁਨਿਕ ਸਾਜ਼ਾਂ ਦੇ ਨਾਲ। ਸੋ ਮੈਂ ਇੱਕ ਛੋਟੀ ਜਿਹੀ ਅਰਦਾਸ ਕਰਨ ਲੱਗਿਆ ਤੇ ਮੈਨੂੰ ਲੱਗਦਾ ਹੈ ਕਿ ਆਪ ਜੀ ਉਹਦੇ ਵਿੱਚ ਬਿਲਕੁਲ ਨਾਲ ਦੀ ਨਾਲ ਸਾਥ ਦੇ ਸਕਦੇ ਹੋ। ਬਹੁਤ ਛੋਟੀਆਂ ਜੀਆਂ ਤੇ ਬਹੁਤ ਸੌਖੀਆਂ ਜਿਹੀਆਂ ਲਾਈਨਾਂ ਨੇ। ਮੇਰੇ ਸਤਿਗੁਰਾ ਤੂੰ ਐਸੀ ਮਿਹਰ ਕਰ ਦੇ, ਬੋਲਾਂ ਸੱਚ ਇਹ ਮਨ ਵਿੱਚ ਚਾਹ ਹੋਵੇ। ਇਹ ਸਾਡੇ ਸਾਰਿਆਂ ਦੀ ਅਰਦਾਸ ਹੋਣੀ ਚਾਹੀਦੀ ਹੈ। ਜੇ ਅਸੀਂ ਸੱਚੇ ਦੇ ਦਰਬਾਰ 'ਚ ਬੈਠੇ ਹਾਂ, ਸੱਚੇ ਤਖਤ ਦੀ ਹਜ਼ੂਰੀ 'ਚ ਬੈਠੇ ਹਾਂ, ਤੇ ਸਾਡੀ ਸਾਰਿਆਂ ਦੀ ਜਿਹੜੀ ਅਰਦਾਸ ਇਹੀ ਹੋਣੀ ਚਾਹੀਦੀ ਹੈ ਕਿ ਮੇਰੇ ਸਤਿਗੁਰਾ ਤੂੰ ਐਸੀ ਮਿਹਰ ਕਰ ਦੇ, ਬੋਲਾਂ ਸੱਚ ਇਹ ਮਨ ਵਿੱਚ ਚਾਹ ਹੋਵੇ। ਜਦ ਤੱਕ ਬੋਲਾਂ ਸਦਾ ਸੱਚ ਬੋਲਾਂ, ਨਾ ਝੂਠਿਆਂ ਦੀ ਕੋਈ ਪਰਵਾਹ ਹੋਵੇ। ਤੇ ਜੇ ਸੱਚ ਬੋਲ ਕੇ ਸਾਡੀ ਇਹ ਜਾਨ ਜਾਂਦੀ ਤਾਂ ਬੇਸ਼ੱਕ ਆਖਰੀ ਇਹ ਸਾਡਾ ਸਾਹ ਹੋਵੇ। ਇਹ ਗੀਤ ਐ ਤਾਂ ਕਿਰਪਾ ਉਹਦੀ ਹੈ ਕਿ ਅਸੀਂ ਉੱਥੇ ਹੀ ਆ, ਐ ਤਾਂ ਕਿਰਪਾ ਉਹਦੀ ਹੈ ਕਿ ਅਸੀਂ ਉੱਥੇ ਹੀ ਆ। ਕਿਉਂ? ਬੜੇ ਆਏ ਸੀ ਅਟਕਾਉਣ ਵਾਲੇ, ਸਾਨੂੰ ਤੁਰਦਿਆਂ ਨੂੰ ਡਿਗਾਉਣ ਵਾਲੇ, ਰਾਸਦਿਆਂ ਤੋਂ ਭਟਕਾਉਣ ਵਾਲੇ, ਗੱਲ ਗੱਲ ਦੇ ਵਿੱਚ ਉਲਝਾਉਣ ਵਾਲੇ। ਬੜੇ ਆਏ ਸੀ ਅਟਕਾਉਣ ਵਾਲੇ, ਸਾਨੂੰ ਤੁਰਦਿਆਂ ਨੂੰ ਡਿਗਾਉਣ ਵਾਲੇ, ਰਾਸਦਿਆਂ ਤੋਂ ਭਟਕਾਉਣ ਵਾਲੇ, ਗੱਲ ਗੱਲ ਦੇ ਵਿੱਚ ਉਲਝਾਉਣ ਵਾਲੇ। ਪਰ ਦੱਸ ਦਈਏ ਸੀ ਉਹਨਾਂ ਨੂੰ, ਪਰ ਦੱਸ ਦਈਏ ਸੀ ਉਹਨਾਂ ਨੂੰ ਕਿ ਰਜ਼ਾ ਚ ਉਹਦੀ ਸੌਖੀਆਂ। ਐ ਤਾਂ ਕਿਰਪਾ ਉਹਦੀ ਹੈ ਕਿ ਅਸੀਂ ਉੱਥੇ ਹੀ ਆ, ਐ ਤਾਂ ਕਿਰਪਾ ਉਹਦੀ ਹੈ ਕਿ ਅਸੀਂ, ਐ ਤਾਂ ਕਿਰਪਾ ਉਹਦੀ ਹੈ ਕਿ ਅਸੀਂ ਉੱਥੇ ਹੀ ਆ। ਉਹ ਰੋਜ਼ ਘਾੜਤਾਂ ਘੜਦੇ ਨੇ ਸਾਨੂੰ ਮਾਰ ਮੁਕਾਉਣ ਦੀਆਂ, ਪਰ ਇਹਨਾਂ ਘਾੜਤਾਂ ਨਾਲ ਕਦੇ ਅਸੀਂ ਮੁੱਕਦੇ ਹੀ ਨਹੀਂ। ਉਹ ਰੋਜ਼ ਸਾਜ਼ਿਸ਼ਾਂ ਰਚਦੇ ਨੇ ਸਾਨੂੰ ਮਾਰ ਮੁਕਾਉਣ ਦੀਆਂ, ਪਰ ਇਹਨਾਂ ਸਾਜ਼ਿਸ਼ਾਂ ਨਾਲ ਕਦੇ ਅਸੀਂ ਮੁੱਕਦੇ ਹੀ ਨਹੀਂ।
ਸਾਨੂੰ ਕਹਿੰਦੇ ਸੱਚ ਤੇ ਸੱਚ ਦਾ ਤਾਂ ਰਹਿਬਰ ਹੈ ਇੱਕੋ, ਤਾਈਓ ਕਦੇ ਅਸੀਂ ਝੂਠਿਆਂ ਮੂਹਰੇ ਝੁਕਦੇ ਨਹੀਂ। ਬੜੇ ਆਏ ਸੀ ਅਟਕਾਉਣ ਵਾਲੇ, ਸਾਨੂੰ ਤੁਰਦਿਆਂ ਨੂੰ ਡਿਗਾਉਣ ਵਾਲੇ, ਰਾਹ ਸਿੱਧਿਆਂ ਤੋਂ ਭਟਕਾਉਣ ਵਾਲੇ, ਗੱਲ ਗੱਲ ਦੇ ਵਿੱਚ ਉਲਝਾਉਣ ਵਾਲੇ। ਪਰ ਦੱਸ ਦਈਏ ਸੀ ਉਹਨਾਂ ਨੂੰ ਕਿ ਰਜ਼ਾ ਚ ਉਹਦੀ ਸੌਖੀਆਂ, ਐ ਤਾਂ ਕਿਰਪਾ ਉਹਦੀ ਹੈ ਕਿ ਅਸੀਂ, ਐ ਤਾਂ ਕਿਰਪਾ ਉਹਦੀ ਹੈ ਕਿ ਅਸੀਂ ਉੱਥੇ ਹੀ ਹਾਂ। ਹਾਂ ਅਸੀਂ ਉੱਥੇ ਹੀ ਹਾਂ, ਹੋ ਅਸੀਂ ਉੱਥੇ ਹੀ ਹਾਂ। ਸੋ ਗੱਲਾਂ ਕਰਨ ਵਾਲੀਆਂ ਬਹੁਤ ਨੇ, ਸਮਾਂ ਕੁਛ ਇਸ ਤਰ੍ਹਾਂ ਦਾ ਇਜਾਜ਼ਤ ਨਹੀਂ ਦਿੰਦਾ। ਮੈਂ ਅਕਸਰ ਜਦੋਂ ਆਪਾਂ ਇਤਿਹਾਸ ਦੀ ਗੱਲ ਕਰਦੇ ਹਾਂ, ਪੜ੍ਹਦੇ ਹਾਂ, ਵਿਚਰਦੇ ਹਾਂ, ਤਾਂ ਬਹੁਤ ਸਾਰੀਆਂ ਗੱਲਾਂ ਸਾਨੂੰ ਰੋਜ਼ ਹਲੂਣਾ ਦਿੰਦੀਆਂ ਨੇ ਕਿ ਅੱਜ ਦਾ ਸਮਾਂ ਤੇ ਉਦੋਂ ਦਾ ਸਮਾਂ ਸਾਡੇ ਵਿੱਚੋਂ ਕਿਉਂ ਅਲੋਪ ਹੁੰਦਾ ਜਾ ਰਿਹਾ। ਉਹਦੀ ਸਭ ਤੋਂ ਵੱਡੀ ਇੱਕੋ ਇੱਕ ਕਮੀ ਹੈ, ਉਹ ਹੈਗਾ ਇਤਫਾਕ, ਪਿਆਰ, ਵਿਸ਼ਵਾਸ। ਤੇ ਸਭ ਤੋਂ ਵੱਡੀ ਚੀਜ਼ ਪਤਾ ਕਿਹੜੀ? ਮੈਂ ਇੱਕ ਗੱਲ ਕਹਿਣ ਲੱਗਿਆ, ਤੁਸੀਂ ਜਵਾਬ ਦੇ ਦੇਣਾ। ਉਦੋਂ ਪ੍ਰਚਾਰ ਨਹੀਂ ਸੀ ਹੁੰਦਾ, ਫਿਰ ਕੀ ਹੁੰਦਾ ਸੀ ਦੱਸੋ? ਉਦੋਂ ਪ੍ਰਚਾਰ ਨਹੀਂ ਸੀ ਹੁੰਦਾ, ਦੱਸੋ ਕੀ ਹੁੰਦਾ ਸੀ? ਉਦੋਂ ਪ੍ਰਚਾਰ ਨਹੀਂ ਸੀ ਹੁੰਦਾ, ਆਚਾਰ ਹੁੰਦਾ ਸੀ। ਆਚਾਰ, ਆਚਰਣ, ਜਿਹਨੂੰ ਆਪਾਂ ਕਹਿੰਦੇ ਆ ਕਰੈਕਟਰ। ਅੱਜ ਜੇ ਅਸੀਂ ਸਾਰੇ ਪਾਸਿਓਂ ਮਾਰਾਂ ਖਾ ਰਹੇ ਹਾਂ ਨਾ, ਤਾਂ ਉਹਦਾ ਸਭ ਤੋਂ ਵੱਡਾ ਰੀਜ਼ਨ ਆਚਾਰ ਹੈ, ਆਚਰਣ ਹੈ, ਕਰੈਕਟਰ ਹੈ, ਜਿਹਦੀਆਂ ਕਮੀਆਂ ਕਾਰਨ ਅੱਜ ਸਾਡੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ, ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ। ਉਦੋਂ ਪ੍ਰਚਾਰ ਨਹੀਂ ਸੀ ਹੁੰਦਾ, ਆਚਾਰ ਹੁੰਦਾ ਸੀ। ਆਚਾਰ ਆਪਣੇ ਆਪ 'ਚ ਹੀ, ਬੋਲੋ, ਉਦੋਂ ਪ੍ਰਚਾਰ ਨਹੀਂ ਸੀ ਹੁੰਦਾ, ਆਚਾਰ ਹੁੰਦਾ ਸੀ। ਆਚਾਰ ਆਪਣੇ ਆਪ 'ਚ ਹੀ, ਕਿਸੇ ਨੂੰ ਕੁਝ ਕਹਿਣਾ ਨਹੀਂ ਸੀ ਪੈਂਦਾ, ਕਿਸੇ ਨੂੰ ਕੁਝ ਕਹਿਣਾ ਨਹੀਂ ਸੀ ਪੈਂਦਾ, ਨਾਲ ਬਹਿਣਾ ਨਹੀਂ ਸੀ ਪੈਂਦਾ, ਕਿਸੇ ਨੂੰ ਕੁਝ ਕਹਿਣਾ ਨਹੀਂ ਸੀ ਪੈਂਦਾ, ਨਾਲ ਰਹਿਣਾ ਨਹੀਂ ਸੀ ਪੈਂਦਾ, ਕਿਉਂਕਿ ਕਹਿਣ ਵਾਲੇ ਤੋਂ ਪਹਿਲਾਂ ਸੁਣਨ ਵਾਲਾ ਤਿਆਰ ਹੁੰਦਾ ਸੀ। ਕਿਉਂ? ਉਦੋਂ ਪ੍ਰਚਾਰ ਨਹੀਂ ਸੀ ਹੁੰਦਾ, ਆਚਾਰ ਹੁੰਦਾ ਸੀ। ਉਹ ਤਾਂ ਸਮਾਂ ਸੀ ਹੁਣ ਤੋਂ ਔਖਾ, ਜਦੋਂ ਅਸੀਂ ਦੇਗਾਂ ਦੀ ਗੱਲ ਕਰਦੇ ਹਾਂ, ਤੇਗਾਂ ਦੀ ਗੱਲ ਕਰਦੇ ਹਾਂ, ਚਰਖੜੀਆਂ ਦੀ ਗੱਲ ਕਰਦੇ ਹਾਂ, ਰੰਬੀਆਂ ਦੀ ਗੱਲ ਕਰਦੇ ਹਾਂ, ਨੀਹਾਂ ਦੀ ਗੱਲ ਕਰਦੇ ਹਾਂ, ਚਲਦੀਆਂ ਗੱਡੀਆਂ ਦੇ ਅੱਗੇ ਆ ਜਾਣ ਦੀ ਗੱਲ ਕਰਦੇ ਹਾਂ। ਉਹ ਸਮਾਂ ਸੀ ਹੁਣ ਤੋਂ ਔਖਾ, ਜਦੋਂ ਸਵਾ ਮਣ ਦੇ ਪੀਸਣੇ ਪੀਸੇ ਗਏ। ਹੁਣ ਤਾਂ ਨਹੀਂ ਉਹੋ ਜਿਹਾ ਸਮਾਂ ਹੁਣ ਵੀ ਉਦਾਂ ਦਾ, ਪਰ ਤਰੀਕਾ ਬਦਲ ਲਿਆ ਸ਼ਾਸਕ ਨੇ। ਹੁਣ ਨਸਲਕੁਸ਼ੀ ਹੋ ਰਹੀ ਹੈ, ਉਹਦਾ ਤਰੀਕਾ ਹੋ ਰਿਹਾ। ਹੁਣ ਹਥਿਆਰਾਂ ਨਾਲ ਨਹੀਂ ਵਾਰ ਕਰ ਰਹੇ ਹੋ, ਚਾਰੇ ਪਾਸਿਓਂ ਪੈਂਦੀਆਂ ਮਾਰਾਂ, ਚਾਰੇ ਪਾਸਿਓਂ ਪੈਂਦੀਆਂ ਮਾਰਾਂ, ਕੁਝ ਦਿਮਾਗੀ, ਕੁਝ ਦੇਗੀ ਹਥਿਆਰਾਂ, ਕੁਝ ਨਾਮੋਸ਼ ਤੇ ਕੁਝ ਮਦਹੋਸ਼ ਸਾਡੀਆਂ ਸਮੇਂ ਦੀਆਂ ਸਰਕਾਰਾਂ। ਦੇਖ ਕੇ ਹਾਲਤ ਅੱਜ ਮੈਂ ਕੌਮ ਦੀ ਕੁਝ ਕਹਿਣ ਸੁਣਨ ਤੋਂ ਬਾਹਰ ਹਾਂ। ਕਿਉਂ? ਕਿਉਂਕਿ ਰੋਜ਼ ਪੱਗ ਉਤਰਦੀ ਵੇਖਾਂ, ਰੋਜ਼ ਪੱਤ ਵੀ ਲੁੱਟਦੀ ਵੇਖਾਂ। ਕੀ ਲੋਕ ਨੇ ਗੂੰਗੇ ਬੋਲੇ ਅੰਨੇ? ਕੀ ਲੋਕ ਨੇ ਗੂੰਗੇ ਬੋਲੇ ਅੰਨੇ? ਜਿਹੜੇ ਗੂੰਗੇ ਬੋਲੇ ਅੰਨੇ ਨਹੀਂ ਨਾ, ਉਹਨਾਂ ਲਈ ਇੰਨਾ ਹੀ ਬਹੁਤ ਆ। ਉਹ ਤਾਂ ਸਮਾਂ ਸੀ ਹੁਣ ਤੋਂ ਔਖਾ, ਪਰ ਹਰ ਕੋਈ ਜੁੜ ਜਾਂਦਾ ਸੀ ਸੌਖਾ। ਉਹ ਸਮਾਂ ਸੀ ਹੁਣ ਤੋਂ ਔਖਾ, ਪਰ ਹਰ ਕੋਈ ਜੁੜ ਜਾਂਦਾ ਸੀ ਸੌਖਾ। ਕਿਉਂ? ਕਿਉਂਕਿ ਬਿਨਾਂ ਬੋਲਿਆਂ ਹੀ ਮੇਰੇ ਵਰਗੇ ਨੂੰ ਸਟੇਜਾਂ ਤੇ ਕਿੱਲ ਕਿੱਲ ਕੇ ਚੀਕਣ ਦੀ ਲੋੜ ਨਹੀਂ ਸੀ ਪੈਂਦੀ। ਨਾ ਸਟੇਜਾਂ ਲੱਗਦੀਆਂ ਸੀ, ਨਾ ਹੀ ਵੱਡੇ ਵੱਡੇ ਮਾਰਚ ਨਿਕਲਦੇ ਸੀ, ਨਾ ਜਲਸੇ ਹੁੰਦੇ ਸੀ, ਨਾ ਟੈਕਨੀਕ ਸੀ। ਜਦੋਂ ਅਸੀਂ ਬਾਬੇ ਨਾਨਕ ਦੇ ਫਲਸਫੇ ਦੀ ਗੱਲ ਕਰਦੇ ਹਾਂ, ਹਜ਼ਾਰਾਂ ਮੀਲ ਲੰਮੇ ਪੈਂਡੇ ਦੀ ਗੱਲ ਕਰਦੇ ਹਾਂ, ਕਿਹੜੇ ਸਾਧਨ ਸੀ, ਕਿਹੜੀਆਂ ਟੈਕਨੀਕਾਂ ਸੀ, ਕਿਹੜੇ ਰਾਹ ਸੀ, ਕਿਹੜੀ ਨੈਟਵਰਕਿੰਗ ਸੀ? ਆਚਾਰ ਸੀ,
ਪ੍ਰਚਾਰ ਸੀ। ਉਹ ਤਾਂ ਸਮਾਂ ਸੀ ਹੁਣ ਤੋਂ ਔਖਾ, ਪਰ ਹਰ ਕੋਈ ਜੁੜ ਜਾਂਦਾ ਸੀ ਸੌਖਾ। ਕਿਉਂ? ਕਿਉਂਕਿ ਬਿਨਾਂ ਬੋਲਿਆਂ ਹੀ ਜ਼ਿੰਮੇਵਾਰੀਆਂ ਦਾ ਇਜ਼ਹਾਰ ਹੁੰਦਾ ਸੀ। ਉਦੋਂ ਪ੍ਰਚਾਰ ਨਹੀਂ ਸੀ ਹੁੰਦਾ। ਕੀ ਹੁੰਦਾ ਸੀ? ਉਦੋਂ ਪ੍ਰਚਾਰ ਨਹੀਂ ਸੀ ਹੁੰਦਾ। ਮੈਨੂੰ ਲੱਗਦਾ ਆਪਾਂ ਜਿੰਨੇ ਕੁ ਵੀ ਇੱਥੇ ਬੈਠੇ ਆ, ਮੇਰੇ ਸਮੇਤ, ਮੈਂ ਆਪਣੇ ਆਪ ਦੀ ਗੱਲ ਪਹਿਲਾਂ ਕਰਾਂਗਾ, ਕਿਸੇ ਹੋਰ ਦੀ ਗੱਲ ਬਾਅਦ ਚੋਂ ਕਰੂੰਗਾ। ਮੈਨੂੰ ਲੱਗਦਾ ਹੈ ਕਿ ਜੇ ਅਸੀਂ ਕਿਤੇ ਉਸ ਆਚਰਣ ਪੱਖੋਂ ਮਜ਼ਬੂਤ ਹੋ ਜਾਈਏ ਤਾਂ ਸ਼ਾਇਦ ਸਾਨੂੰ ਐਡੀਆਂ ਵੱਡੀਆਂ ਚੁਣੌਤੀਆਂ ਐਡਾ ਹਾਵੀ ਨਹੀਂ ਹੋ ਸਕਣਗੀਆਂ, ਦਬਾ ਨਹੀਂ ਸਕਣਗੀਆਂ। ਕਿਉਂਕਿ ਮਹਾਰਾਜ ਜੀ ਕਹਿੰਦੇ ਸੁੱਖ ਦੁੱਖ ਦੋਨੋਂ ਸਮ ਕਰ ਜਾਣੇ ਔਰ ਮਾਨ ਅਭਿਮਾਨਾ। ਜਿਨ੍ਹਾਂ ਦੀਆਂ ਬਾਤਾਂ ਪਾਉਂਦੇ ਹੋ, ਜਿਨ੍ਹਾਂ ਦੀਆਂ ਬਾਤਾਂ ਪਾਉਂਦੇ ਹੋ, ਜਿਨ੍ਹਾਂ ਦੇ ਨਾਂ ਤੇ ਕਮਾਉਂਦੇ ਹੋ, ਜਿਨ੍ਹਾਂ ਦੇ ਸਿਰ ਤੇ ਖਾਂਦੇ ਹੋ, ਉਹਨਾਂ ਦੇ ਵਰਗੇ ਤਾਂ ਬਣ ਜਾਓ। ਜਿਨ੍ਹਾਂ ਦੀਆਂ ਬਾਤਾਂ ਪਾਉਂਦੇ ਹੋ, ਜਿਨ੍ਹਾਂ ਦੇ ਨਾਂ ਤੇ ਕਮਾਉਂਦੇ ਹੋ, ਜਿਨ੍ਹਾਂ ਦੇ ਸਿਰ ਤੇ ਖਾਂਦੇ ਹੋ, ਕੀ ਕਰੀਏ? ਕੀ ਕਰੀਏ? ਉਹਨਾਂ ਦੇ ਵਰਗੇ ਤਾਂ ਬਣ ਜੋ। ਥੋੜਾ ਜਿਹਾ ਗਾ ਦੋ। ਜਿਨ੍ਹਾਂ ਦੀਆਂ ਬਾਤਾਂ ਪਾਉਂਦੇ ਹੋ, ਜਿਨ੍ਹਾਂ ਦੇ ਨਾਂ ਤੇ ਕਮਾਉਂਦੇ ਹੋ, ਜਿਨ੍ਹਾਂ ਦੇ ਸਿਰ ਤੇ ਖਾਂਦੇ ਹੋ, ਉਹਨਾਂ ਦੇ ਵਰਗੇ ਤਾਂ ਬਣ ਜੋ। ਉਹਨਾਂ ਦੇ ਸਟੇਜਾਂ ਤੇ ਬਾਹਾਂ ਖੜੀਆਂ ਕਰਕੇ ਕਰਦੇ ਜਜ਼ਬਾਤੀ ਉਹ ਗਲ ਭਰ ਕੇ, ਜਿਵੇਂ ਹੁਣ ਮੈਂ ਕਰ ਰਿਹਾ। ਸਟੇਜਾਂ ਤੇ ਬਾਹਾਂ ਉੱਚੀਆਂ ਕਰਕੇ ਕਰਦੇ ਜਜ਼ਬਾਤੀ ਉਹ ਗਲ ਭਰ ਕੇ, ਇਮੋਸ਼ਨਲ ਫੂਲ ਬਣਾਉਂਦੇ ਹੋ ਤੇ ਜੇਬਾਂ ਖਾਲੀ ਕਰਾਉਂਦੇ ਹੋ। ਇਮੋਸ਼ਨਲ ਫੂਲ ਬਣਾਉਂਦੇ ਹੋ ਤੇ ਜੇਬਾਂ ਖਾਲੀ ਕਰਾਉਂਦੇ ਹੋ। ਉਹਨਾਂ ਦੇ ਵਰਗੇ ਤਾਂ ਬਣ ਜੋ। ਕਿਹਨਾਂ ਵਰਗੇ? ਜਿਹੜੇ ਸਟੇਜਾਂ ਤੇ ਮੇਰੇ ਵਰਗੇ ਆ ਕੇ ਬਾਹਾਂ ਖੜੀਆਂ ਕਰਕੇ ਇਮੋਸ਼ਨਲ ਫੂਲ ਬਣਾ ਕੇ ਜਾਂਦੇ ਆ, ਉਹਨਾਂ ਵਰਗੇ? ਜਾਂ ਉਹਨਾਂ ਵਰਗੇ ਜਿਨ੍ਹਾਂ ਕਰਕੇ ਸਿਰਾਂ ਦੇ ਉੱਪਰ ਤੁਹਾਡੇ ਤਾਜ ਆ, ਜਿਨ੍ਹਾਂ ਕਰਕੇ ਅੱਜ ਜਿਹੜੀ ਜ਼ਿੰਦਗੀ ਹੱਸਦੇ ਖੁਸ਼ੀ ਦੇ ਨਾਲ ਜਿਹੜੀ ਬਤੀਤ ਕਰ ਰਹੇ ਆ? ਕਿਹਨਾਂ ਵਰਗੇ ਬਣਨਾ? ਜਿਨ੍ਹਾਂ ਦੀਆਂ ਬਾਤਾਂ ਪਾਉਂਦੇ ਹੋ, ਜਿਨ੍ਹਾਂ ਦੇ ਨਾਂ ਤੇ ਕਮਾਉਂਦੇ ਹੋ, ਜਿਨ੍ਹਾਂ ਦੇ ਸਿਰ ਤੇ ਖਾਂਦੇ ਹੋ, ਉਹਨਾਂ ਦੇ ਵਰਗੇ ਤਾਂ ਬਣ ਜੋ। 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 ਗੱਲਾਂ ਕੁੱਲੀ ਵਾਲਿਆਂ ਦੀਆਂ ਕਰਕੇ, ਉਹਨਾਂ ਦੇ ਦੁੱਖਾਂ ਨੂੰ ਪੜ ਪੜ ਕੇ। ਕੁੱਲੀ ਵਾਲਿਆਂ ਨੂੰ ਸਮਝਦੇ ਹੋ ਨਾ? ਸੌਖੇ ਲਫ਼ਜ਼ਾਂ 'ਚ ਕਹਿ ਦੇਣਾ, ਗੱਲਾਂ ਦਬੇ ਕੁਚਲਿਆਂ ਦੀਆਂ ਕਰਕੇ, ਉਹਨਾਂ ਦੇ ਦੁੱਖਾਂ ਨੂੰ ਪੜ ਪੜ ਕੇ ਆਪਣੇ ਮਹਿਲ ਬਣਾਉਂਦੇ ਹੋ ਤੇ ਆਪਣੇ ਨਾਂ ਚਮਕਾਉਂਦੇ ਹੋ। ਆਪਣੇ ਮਹਿਲ ਬਣਾਉਂਦੇ ਹੋ ਤੇ ਆਪਣੇ ਨਾਂ ਚਮਕਾਉਂਦੇ ਹੋ। ਉਹਨਾਂ ਦੇ ਵਰਗੇ ਤਾਂ ਬਣ ਜੋ। ਉਹਨਾਂ ਦੇ ਵਰਗੇ ਤਾਂ ਬਣ ਜੋ। ਜਿਨ੍ਹਾਂ ਦੇ ਸਿਰ ਤੇ ਖਾਂਦੇ ਹੋ, ਉਹਨਾਂ ਦੇ ਵਰਗੇ ਤਾਂ ਬਣ ਜੋ। ਉਹਨਾਂ ਦੇ ਵਰਗੇ ਤਾਂ ਬਣ ਜੋ। ਉਹਨਾਂ ਦੇ ਵਰਗੇ ਤਾਂ ਬਣ ਜੋ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਹੋ ਸਕਦਾ ਮੈਂ ਵੱਧ ਬੋਲ ਗਿਆ ਹਾਂ, ਬਹੁਤ ਕੁਝ ਸੀ ਬੋਲਣ ਵਾਸਤੇ ਹਲੇ ਵੀ, ਬਸ ਮੈਂ ਸਮਝਦਾ ਇੰਨਾ ਹੀ ਬਹੁਤ ਹੈ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰ ਸਕੇ ਤਾਂ ਅੱਜ ਵੀ ਇਹ ਕੌਮ ਬਚ ਸਕਦੀ ਆ, ਅੱਜ ਵੀ ਸਾਡਾ ਬਚਾਅ ਹੋ ਸਕਦਾ। ਸਾਨੂੰ ਇਕੱਠੇ ਹੋਣ ਦੀ ਲੋੜ ਆ। ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਪਹਿਲੇ ਦਿਨ ਤੋਂ ਅਸੀਂ ਨਾਲ ਆ, ਜਥੇ ਲੈ ਕੇ ਆਉਂਦੇ ਆ। ਜਿੱਦਣ ਵੀ ਸਾਨੂੰ ਆਵਾਜ਼ ਪੈਂਦੀ ਆ
ਉਦੋਂ ਹੀ ਅਸੀਂ ਆਉਂਦੇ ਆ ਤੇ ਆਉਂਦੇ ਰਵਾਂਗੇ, ਆਖਰੀ ਸਾਹ ਤੱਕ ਲੜਦੇ ਰਵਾਂਗੇ, ਚਾਹੇ ਉਹ ਕਿਸਾਨੀ ਲਈ, ਚਾਹੇ ਜਵਾਨੀ ਲਈ, ਚਾਹੇ ਬੰਦੀ ਸਿੰਘਾਂ ਲਈ ਆ। ਅਸੀਂ ਤੁਹਾਡੇ ਨਾਲ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਸਰਦਾਰ ਦਿਲਬਾਗ ਸਿੰਘ ਜੀ ਦਾ, ਵੀ ਇਹਨਾਂ ਨੇ ਦਿਖਾ ਦਿੱਤਾ ਇੱਕ ਵੀ ਕਿਸਾਨ ਵੀਰ ਪੂਰਾ ਨਾਲ ਨੇ, ਸਾਥ ਆ, ਸਮਰਥਨ ਆ ਪੂਰਾ। ਤੇ ਤੁਸੀਂ, ਤੁਹਾਡਾ ਬੜਾ ਵੱਡਾ ਕੇਡਰ ਹੈ ਜੀ। ਮੈਂ ਤਾਂ ਇਹ ਦਿਲਬਾਗ ਸਿੰਘ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਭਾਈ ਤੁਸੀਂ ਜਿਹੜੇ ਜਿਹੜੇ ਇਲਾਕੇ ਦੇ ਵਿੱਚ ਤੁਹਾਡੇ ਕੇਡਰ ਬਣੇ ਹੋਏ ਨੇ ਸਾਰਿਆਂ ਨੂੰ ਬੇਨਤੀ ਕਰੋ, ਕਿਉਂਕਿ ਅਸੀਂ ਸਾਰੇ ਵੇਖ ਲਏ ਨੇ, ਹੁਣ ਅੱਗੇ ਇਲੈਕਸ਼ਨ ਆ ਜੀ, ਸਾਰੇ ਅਸੀਂ ਵੇਖ ਲਿਆ, ਝਾੜੂ ਵੀ ਵੇਖ ਲਿਆ ਮਾਰ ਕੇ, ਤੇ ਫੁੱਲ ਫਲ ਸਾਰੇ ਦੇਖ ਲਏ ਨੇ ਹੱਥ ਉੱਤ ਹੁਣ। ਤੇ ਆਜ਼ਾਦ ਉਮੀਦਵਾਰਾਂ ਨੂੰ, ਜਾਂ ਫਿਰ ਜੇ ਤੁਸੀਂ ਸਹਿਮਤ ਹੋਵੋ, ਤੁਹਾਡੇ ਉਧਰ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ ਦੀ ਟੀਮ ਦਾ ਜੇ ਕੋਈ ਬੰਦਾ ਖੜਾ ਹੈ, ਤੁਹਾਨੂੰ ਲੱਗਦਾ ਵੀ ਵਾਕਈ ਚੰਗਾ ਹੈਗਾ ਜੀ ਬੰਦਾ, ਉਹਨੂੰ ਸਪੋਰਟ ਕਰੋ ਜੀ। ਮੇਰੀ ਬੇਨਤੀ ਹੈ, ਮੈਂ ਇਸ ਮੰਚ ਤੋਂ ਤੁਹਾਨੂੰ ਕਹਿਣਾ ਚਾਹੁੰਦਾ, ਸਿਮਰਨਜੀਤ ਸਿੰਘ ਮਾਨ ਦੀ ਸੰਗਰੂਰ ਤੋਂ, ਭਾਈ ਲੱਖਾ ਸਿੰਘ ਸਿਧਾਣਾ ਬਠਿੰਡੇ ਤੋਂ, ਤੇ ਜਿਹੜਾ ਜਿਹੜਾ ਤੁਸੀਂ ਸਿਸਟਮ ਹੈ ਆਪਣਾ ਪੂਰਾ ਗਰਾਊਂਡ ਲੈਵਲ ਤੇ ਉਹ ਸੰਭਾਲ ਲਓ ਤੇ ਆਪਾਂ ਉਹਨਾਂ ਨੂੰ ਵੱਡੀ ਲੀਡ ਤੇ ਜਿਤਾਈਏ। ਮੇਰੀ ਬੇਨਤੀ ਹੈ ਤੁਹਾਨੂੰ, ਜੇ ਸਹਿਮਤ ਹੋ ਤੇ ਜਕਾਰਾ ਗਜਾ ਰਿਹਾ ਜੀ, ਕਰੇ ਗਜਾਵੇ, ਨਿਹਾਲ ਹੋ ਜਾਵੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਭਾਵੇ ਜੀ। ਸੋ ਇਹ ਸਾਡੀਆਂ ਬੇਨਤੀਆਂ ਨੇ, ਸਾਥ ਦਿਓ ਜੀ। ਸੋ ਹੁਣ ਇੱਕ ਗੁਰਿੰਦਰ ਸਿੰਘ ਜੀ ਨੇ ਜੀ ਇੱਕ ਜ਼ਰੂਰੀ ਬੇਨਤੀ ਕਰਨੀ ਹੈ। ਇਹ ਬੇਨਤੀ ਕਰਨ ਤੋਂ ਬਾਅਦ ਆਪਣਾ ਸਾਡੇ ਕੋਲ ਆਏ ਹੋਏ ਨੇ ਭਾਈ ਜਸਵੀਰ ਸਿੰਘ ਚਾਕਰ, ਕਥਾਵਾਚਕ ਨੇ ਵੀਰ ਜੀ, ਬਹੁਤ ਪਿਆਰੀ ਕਥਾ। ਹੁਣ ਇੱਕ ਪ੍ਰਸੰਗ ਜੋ ਇਹ ਚਾਹੁੰਦੇ ਨੇ ਮਾਹੌਲ ਦੇ ਹਿਸਾਬ ਨਾਲ ਕਿ ਚੜ੍ਹਦੀ ਕਲਾ ਵਾਲਾ ਪ੍ਰਸੰਗ ਹੀ ਕੋਈ ਆਪ ਜੀ ਸੁਣਾਇਓ ਜੀ ਸਾਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਗੁਰੂ ਦਰਬਾਰ 'ਚ ਸੱਜ ਕੇ ਬੈਠੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਨਾਲ ਕੋਈ ਵਿਚਾਰ ਸਾਂਝੇ ਨਹੀਂ ਕਰਨ ਆਇਆ। ਇਸ ਸਮੇਂ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਭਾਈ ਪਰਮਜੀਤ ਸਿੰਘ ਭਿਓਰੇ ਦਾ ਜਨਮ ਦਿਨ, ਜੋ ਕਿ ਸਟੇਜ ਨੂੰ ਮਨਾਉਣਾ ਚਾਹੀਦਾ ਸੀ, ਪਰ ਚਲੋ ਕੋਈ ਨਹੀਂ, ਇਹਨਾਂ ਨੇ ਨਹੀਂ ਮਨਾਇਆ, ਤਾਂ ਉਸ ਦੇ ਸੰਬੰਧ ਵਿੱਚ ਹੁਣ ਇੱਕ ਗੁਪਤੀ ਅਰਦਾਸ ਕਰਨ ਤੋਂ ਬਾਅਦ ਉਹਨਾਂ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਹੋਏ ਪੰਡਾਲ ਤੋਂ ਬਾਹਰ ਲੱਡੂ ਵੰਡੇ ਜਾਣਗੇ। ਸੋ ਅਸੀਂ ਸਾਰੀ ਕੌਮ ਨੂੰ, ਸਾਰੇ ਪੰਥ ਨੂੰ ਭਾਈ ਪਰਮਜੀਤ ਸਿੰਘ ਭਿਓਰੇ ਦੇ ਜਨਮ ਦਿਨ ਦੀ ਬਹੁਤ ਬਹੁਤ ਵਧਾਈ ਦਿੰਦੇ ਹਾਂ ਅਤੇ ਆਸ ਕਰਦੇ ਹਾਂ ਕਿ ਜਿਵੇਂ ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਤਾਰਾ ਤੇ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ, ਇਹਨਾਂ ਨੇ ਪਹਿਲਾਂ ਨੇ ਇਕੱਠਿਆਂ ਨੇ ਐਕਸ਼ਨ ਕਰਕੇ ਇੱਕ ਇਕੱਠੇ ਪਿਆਰ ਦੀ ਸਗਾਤ ਸੀ, ਤੇ ਆਉਣ ਵਾਲੇ ਸਮੇਂ 'ਚ ਵੀ ਇਹ ਇਕੱਠੇ ਹੀ ਹਨ। ਪਰ ਜੇ ਦੇਖਿਆ ਜਾਵੇ, ਕੁਝ ਪ੍ਰਬੰਧਕ, ਕੁਝ ਵਕੀਲ ਇਹਨਾਂ ਨੂੰ ਅਲੱਗ-ਅਲੱਗ ਕਰਕੇ ਦੇਖਦੇ ਹਨ, ਜੋ ਕਿ ਬਹੁਤ ਮਾੜੀ ਗੱਲ ਹੈ। ਦੇਖੋ, ਸਮੇਂ ਦੀ ਨਿਆਕਤ ਨੂੰ ਸਮਝਦੇ ਹੋਏ ਸਰਕਾਰ ਨੇ ਜਥੇਦਾਰ ਹਵਾਰੇ ਜੀ ਨੂੰ ਜਿਵੇਂ ਮੰਡੌਲੀ ਦੀ ਜੇਲ੍ਹ ਤੇ ਭਾਈ ਪਰਮਜੀਤ ਸਿੰਘ ਭਿਓਰੇ ਤੇ ਤਾਰੇ ਨੂੰ ਇੱਥੇ ਬੜੈਲ ਜੇਲ੍ਹ 'ਚ ਰੱਖ ਕੇ ਦੋਨਾਂ 'ਚ ਵੱਖ-ਵੱਖ ਬਾਖਵਾ ਪਾਉਣ ਦੀ ਕੋਸ਼ਿਸ਼ ਕੀਤੀ, ਤੇ ਉਸ ਦੇ ਵਿੱਚ ਆਪਾਂ ਨੇ, ਪ੍ਰਬੰਧਕਾਂ ਨੇ, ਵਕੀਲਾਂ ਨੇ ਪੂਰਾ ਸਰਕਾਰ ਦਾ ਸਹਿਯੋਗ ਦਿੱਤਾ ਕਿ ਇਸ ਪਾੜੇ ਨੂੰ ਪੂਰਿਆ ਨਾ ਗਿਆ ਤੇ ਇਹ ਪਾੜਾ ਵੱਧਦਾ ਗਿਆ। ਪਰ ਸਾਡੇ ਕੁਝ ਵੀਰ ਜਿਵੇਂ ਜਸਵੰਤ ਸਿੰਘ ਸਿੱਧੂਪੁਰ ਤੇ ਹੋਰ ਕਈ ਵੀਰਾਂ ਨੇ ਬਹੁਤ ਉਪਰਾਲਾ ਕੀਤਾ ਤੇ ਇਹਨਾਂ ਸਿੰਘਾਂ ਦਾ ਆਪਸੀ ਪੂਰਾ ਪਿਆਰ ਹੈ। ਪਰ ਅੱਜ ਦੇ ਸਮੇਂ ਕੁਝ ਵਕੀਲ, ਕੁਝ ਪੰਥਕ ਆਪਣੇ ਆਪ ਨੂੰ ਕਹਾਉਣ ਵਾਲੇ ਇਹਨਾਂ ਦੋਨਾਂ ਨੂੰ ਅਲੱਗ-ਅਲੱਗ ਕਰਕੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ। ਸੋ ਸਾਨੂੰ ਇਸ ਜਿਹੇ ਰੁਝੇਵਿਆਂ 'ਚ ਨਹੀਂ ਪੈਣਾ ਚਾਹੀਦਾ। ਇਹ ਸਾਰੇ ਵੀਰ ਸਾਡੀ ਕੌਮ ਦਾ ਸਰਮਾਇਆ ਹਨ। ਜੇਕਰ ਜਥੇਦਾਰ ਹਵਾਰਾ ਜੀ ਨੂੰ ਪੰਥ ਨੇ, ਕੌਮ ਨੇ ਸਰਬੱਤ ਖਾਲਸਾ ਵਿੱਚ ਜਥੇਦਾਰ ਦਾ ਖਿਤਾਬ ਨਾਲ ਨਵਾਜਿਆ, ਤਾਂ ਇਸ ਦੇ ਵਿੱਚ ਭਾਈ ਭਿਓਰਾ ਜੀ, ਭਾਈ ਤਾਰਾ ਜੀ ਨੂੰ ਵੀ ਬਹੁਤ ਖੁਸ਼ੀ ਹੈ। ਪਰ ਕੁਝ ਵਕੀਲ, ਪਰ ਕੁਝ ਪੰਥਕ ਲੋਕ ਇਹ ਗੱਲ ਦਾ ਪਾੜ ਪਾਉਣਾ ਚਾਹੁੰਦੇ ਹਨ ਕਿ ਭਾਈ ਜਥੇਦਾਰ ਨੂੰ ਤੁਸੀਂ ਕਿਉਂ ਬੁਲਾਇਆ ਜਥੇਦਾਰ, ਤੇ ਹਵਾਰੇ ਤੇ ਤਾਰੇ ਤੇ ਭਿਓਰੇ ਨੂੰ ਕਿਉਂ ਨਹੀਂ ਕੁਛ ਲਾਇਆ। ਸੋ ਇਹ ਕੁਛ ਨਹੀਂ ਹੈ। ਇਹਨਾਂ ਸਾਰੇ ਸਿੰਘਾਂ ਦਾ ਆਪਸ 'ਚ ਬਹੁਤ ਪਿਆਰ ਹੈ। ਆਪਾਂ ਵੀ ਇਸ ਪਾੜੇ ਨੂੰ ਖਤਮ ਕਰੀਏ ਤੇ ਇਹਨਾਂ ਸਿੰਘਾਂ ਨੂੰ ਸਾਰਿਆਂ ਨੂੰ ਇੱਕੋ ਤਰੀਕੇ ਨਾਲ ਦੇਖੀਏ ਕਿ ਇਹਨਾਂ ਨੇ ਸਾਡੇ ਵਾਸਤੇ ਕੁਰਬਾਨੀ ਕੀਤੀ ਹੈ ਤੇ ਆਪਾਂ ਨੇ ਇਹਨਾਂ ਨੂੰ ਬਾਹਰ ਕਢਾਉਣਾ ਹੈ। ਹੁਣ ਇਸ ਤੋਂ ਬਾਅਦ ਸੰਗਤ ਐਵੇਂ ਬੈਠੇ ਰਹੂਗੀ, ਬਾਹਰ ਪੰਡਾਲ ਦੇ ਬਾਹਰ ਲੱਡੂ ਵੰਡੇ ਜਾਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਅੰਦਰ ਜੁੜ ਮਿਲ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀਓ, ਫਤਿਹ ਦੀ ਸਾਂਝ ਪਾਓ। ਮਿਲ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਸਭ ਤੋਂ ਪਹਿਲਾਂ ਕਿ ਇਹ ਜਿਹੜਾ ਮੋਰਚਾ ਚੱਲ ਰਿਹਾ ਹੈ, ਇਹ ਬੜੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਤੇ ਰੋਜ਼ਾਨਾ ਇੱਥੇ ਤੁਸੀਂ ਵੱਡੀ ਗਿਣਤੀ 'ਚ ਹਾਜ਼ਰੀ ਵੀ ਭਰਦੇ ਹੋ।
ਤੇ ਮੈਨੂੰ ਇਹ ਲੱਗਦਾ ਵੀ ਸ਼ਾਇਦ ਮੇਰੇ ਤੋਂ ਬਾਅਦ ਕੋਈ ਬੁਲਾਰਾ ਵੀ ਨਹੀਂ ਹੈ। ਮੈਨੂੰ ਵੈਸੇ ਇਹਨਾਂ ਨੇ ਅੱਧਾ ਘੰਟਾ ਦੇ ਕਿਹਾ ਸੀ ਵੀਰ ਸਰਬਜੀਤ ਸਿੰਘ ਜੀ ਨੇ, ਪਰ ਜੋ ਮੈਂ ਹਾਲਾਤ ਵੇਖਦਾ ਜਿਸ ਹਿਸਾਬ ਨਾਲ ਤੁਸੀਂ ਉੱਠ ਕੇ ਚੱਲੇ ਹੋ, ਮੈਨੂੰ ਲੱਗਦਾ 5 ਮਿੰਟ ਵੀ ਜ਼ਿਆਦਾ ਹੋ ਜਾਣਗੇ, ਕਿਉਂਕਿ ਖਾਲੀ ਪੰਡਾਲ 'ਚ ਕੋਈ ਕੀ ਬੋਲ ਸਕਦਾ ਹੈ, ਕਿਹਨੂੰ ਸੁਣਾਉਣੀਆਂ ਨੇ ਗੱਲਾਂ। ਤੇ ਮੈਂ ਸਰਬਜੀਤ ਵੀਰ ਜੀ ਨੂੰ ਬੇਨਤੀ ਕਰਦਾ ਵੀ ਤੁਸੀਂ ਲੱਡੂ ਹੀ ਵੰਡ ਲਓ, ਹੁਣ ਆਪਾਂ ਕਿਹਨੂੰ ਸੁਣਾਈਏ, ਕਿਉਂਕਿ ਸਾਡੀ ਕੌਮ ਹਲੇ ਇਹਨਾਂ ਚੱਕਰਾਂ 'ਚ ਬਾਹਰ ਨਹੀਂ ਨਿਕਲੀ ਹੈਗੀ। ਜਦੋਂ ਲੰਗਰ ਚੱਲਦਾ ਨਾ ਅਸੀਂ ਸਾਰੀ ਉਧਰ ਨੂੰ ਹੋ ਜਾਂਦੇ ਹਾਂ। ਤੋ ਸੁਣਾਉਣਾ ਸੌਖਾ ਹੁੰਦਾ, ਸੁਣਨਾ ਔਖਾ ਹੁੰਦਾ। ਮੈਨੂੰ ਇਹਨਾਂ ਨੇ 12 ਵਜੇ ਦਾ ਟਾਈਮ ਦਿੱਤਾ ਸੀ, ਫਿਰ 2 ਵਜੇ ਦਾ, ਅਤੇ ਹੁਣ 3 ਵੱਜ ਗਏ ਨੇ, ਪਰ ਮੈਂ ਸੁਣਿਆ। ਕੋਈ ਗੱਲ ਨਹੀਂ, ਵੀ ਆਪਣੀ ਕੌਮ ਦੀ ਗੱਲ ਹੋ ਰਹੀ ਹੈ, ਸਭ ਨੂੰ ਸੁਣੀਏ। ਤੇ ਚਲੋ ਮੈਂ ਇੱਕ ਬੇਨਤੀ ਇਹ ਕਰਦੇ ਹਾਂ ਵੀ ਇਹ ਜਿਹੜਾ ਸਾਰਾ ਮਸਲਾ ਆਪਾਂ ਬੈਠੇ ਹਾਂ, ਇਹਦੇ ਪਿੱਛੇ ਇੱਕ ਕਾਰਨ ਹੈ ਰਾਜਨੀਤੀ। ਸਿੱਖ ਹਰ ਵੇਲੇ ਰਾਜਨੀਤੀ ਦੇ ਚੁੰਗਲ 'ਚ ਫਸਦਾ ਰਿਹਾ। ਜਿੰਨਾ ਚਿਰ ਸਾਨੂੰ ਰਾਜਨੀਤੀ ਸਮਝ ਨਹੀਂ ਆਉਂਦੀ, ਅਸੀਂ ਰਾਜਨੀਤੀ ਖੇਡਣੀ ਨਹੀਂ ਸਿੱਖਦੇ, ਤੁਸੀਂ ਇਹਦੇ 'ਚੋਂ ਬਾਹਰ ਨਹੀਂ ਨਿਕਲੋਗੇ। ਰਾਜਨੀਤਿਕ ਲੀਡਰਾਂ ਦੇ ਢਹੇ ਜਿਹੜੇ ਲੋਕ ਚੜ੍ਹ ਜਾਂਦੇ ਨੇ, ਉਹਦੇ ਤੋਂ ਛੁਟਕਾਰਾ ਕਈ ਸਦੀਆਂ ਤੱਕ ਨਹੀਂ ਹੁੰਦਾ। ਦਸਮ ਪਾਤਸ਼ਾਹ ਨੇ ਕਿਰਪਾ ਕੀਤੀ, ਉਹਨਾਂ ਨੇ ਸਾਨੂੰ ਰਾਜਨੀਤੀ ਪੜ੍ਹਾਈ, ਸਮਝਾਈ ਤੇ ਖੇਡਣੀ ਸਿਖਾਈ। ਮਹਾਰਾਜ ਸੱਚੇ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ, ਉਹ ਬਾਦਸ਼ਾਹ ਵਕਤ ਦਾ, ਤੇ ਐਸਾ ਸ਼ਬਦਾਂ ਦਾ ਤੀਰ ਮਾਰਿਆ ਸਾਧ ਸੰਗਤ, ਔਰੰਗਜ਼ੇਬ ਪਰਤ ਕੇ ਮੰਜੇ ਤੋਂ ਨਹੀਂ ਉੱਠਿਆ। ਉਹਨੂੰ ਦੱਸਿਆ ਵੀ ਅਸਲ ਵਿੱਚ ਤੂੰ ਹੀ ਰਾਜਨੀਤੀ ਕਰਦਾ, ਪਰ ਰਾਜਨੀਤੀ ਹੁੰਦੀ ਕੀ ਹੈ। ਤੈਨੂੰ ਖੁਦਾ ਨੇ, ਅੱਲਾ ਨੇ ਵਕਤ ਦਾ ਬਾਦਸ਼ਾਹ ਬਣਾਇਆ, ਤੈਨੂੰ ਰਾਜ ਭਾਗ ਬਖਸ਼ਿਆ, ਪਰ ਕਮਾਲ ਦੀ ਗੱਲ ਤੈਨੂੰ ਰਾਜ ਕਰਨ ਦੀ ਅਕਲ ਕੋਈ ਨਹੀਂ ਆਈ। ਇਹ ਸ਼ਬਦਾਂ ਦੇ ਬਾਣ ਸਨ ਮਹਾਰਾਜ ਜੀ ਦੇ। ਨਾ ਜ਼ਿਬ ਤੁਰਾ ਨਾਮ ਔਰੰਗਜ਼ੇਬ ਕਿ ਔਰੰਗਜ਼ੇਬਾ ਨਬਾਇਦ ਫਰੇਬ। ਤੇਰਾ ਨਾਮ ਇਤਨਾ ਚੰਗਾ ਹੈ, ਪਰ ਤੂੰ ਫਰੇਬ ਕਰਦਾ, ਤੂੰ ਧੋਖਾ ਕਰਦਾ, ਤੂੰ ਖੁਦਾ ਦੀ ਖਲਕਤ ਨੂੰ ਫਰੇਬ ਕਰ ਰਿਹਾ, ਤੇਰਾ ਤੇ ਲੇਖਾ ਹੀ ਨਹੀਂ ਹੋਣਾ ਕਿਤੇ। ਸ਼ਬਦਾਂ ਦੇ ਨਾਲ ਉਹਦਾ ਸੀਨਾ ਵਿੰਨਿਆ ਗਿਆ। ਪਰ ਅਫਸੋਸ ਅੱਜ ਸਾਡੇ ਕੋਲ ਸਮੇਂ ਦੀ ਸਰਕਾਰ ਨੂੰ ਕੋਈ ਬੇਈਮਾਨ ਕਹਿਣ ਵਾਲਾ ਨਹੀਂ ਹੈ। ਅੱਜ ਅਸੀਂ ਕਹਿ ਸਕਦੇ ਹਾਂ ਤੁਸੀਂ ਫਰੇਬ ਕੀਤਾ, ਤੁਸੀਂ ਧੋਖਾ ਕਰ ਰਹੇ ਹੋ। ਜਿਨ੍ਹਾਂ ਨੂੰ ਅਸੀਂ ਭੇਜਦੇ ਹਾਂ ਵੀ ਤੁਸੀਂ ਚਲੋ ਸਾਡੀ ਕੌਮ ਦੀ ਵਾਗਡੋਰ ਸੰਭੋ, ਤੁਸੀਂ ਜਾ ਕੇ ਆਵਾਜ਼ ਚੁੱਕੋ, ਉੱਥੇ ਜਾ ਕੇ ਉਹ ਇਹਨਾਂ ਛਿੱਲੜਾਂ ਤੇ ਠੀਕਰੀਆਂ ਤੇ ਵਿਕ ਜਾਂਦੇ ਨੇ। ਤੇ ਇਹਨਾਂ ਲੀਡਰਾਂ ਵਿੱਚ ਵੇਸ਼ਵਾ ਦੇ ਵਿੱਚ ਫਰਕ ਕੀ ਹੈ? ਉਹ ਰੋਜ਼ ਵਿਕਦੀ ਹੈ, ਸਾਲ 'ਚ ਇੱਕੋ ਵਾਰ ਵਿਕ ਕੇ ਕਸਰ ਪੂਰੀ ਕਰ ਦਿੰਦੇ ਨੇ। ਅਰੇ ਆਪ ਨਹੀਂ ਵਿਕਦੇ, ਕੌਮ ਦਾ ਈਮਾਨ ਵੇਚਦੇ ਨੇ। ਇਹ ਸਾਡੀ ਪੱਗ ਵੇਚਦੇ ਨੇ, ਦਸਤਾਰ ਵੇਚਦੇ ਨੇ, ਤੇ ਉਦੋਂ ਹਾਲਾਤ ਬਣਦੇ ਨੇ, ਇਹਨਾਂ ਨੂੰ ਉੱਠਣਾ ਪੈਂਦਾ ਪਰਤ ਕੇ। ਫਿਰ ਆਹ ਕੁਛ ਹੁੰਦਾ ਜੋ ਅੱਜ ਹੋ ਰਿਹਾ ਹੈ। ਜਿੰਨਾ ਚਿਰ ਅਸੀਂ ਇਹਨਾਂ ਲੀਡਰਾਂ ਦੇ ਚੁੰਗਲ 'ਚੋਂ ਨਹੀਂ ਨਿਕਲਦੇ, ਜਾਂ ਤੁਹਾਨੂੰ ਆਪਣਾ ਸਹੀ ਲੀਡਰ ਚੁਣਨ ਦੀ ਜਾਂਚ ਨਹੀਂ ਆਉਂਦੀ, ਸਾਧ ਸੰਗਤ ਖਿਮਾ ਕਰਿਓ, ਇਹ ਸਾਰਾ ਕੁਛ ਫਿਰ ਇਸੇ ਤਰ੍ਹਾਂ ਹੀ ਚੱਲੀ ਜਾਣਾ ਹੈ। ਦਾਤਾ ਮਿਹਰ ਕਰੇ। ਵੀਰ ਜੀ ਨੇ ਮੈਨੂੰ ਇਸ਼ਾਰਾ ਦਿੱਤਾ ਸੀ ਅਕਾਲੀ ਫੂਲਾ ਸਿੰਘ ਜੀ ਦਾ, ਕਦੀ ਉਹਨਾਂ ਦਾ ਜੀਵਨ ਪੜ੍ਹੋ, ਕਿਰਦਾਰ ਪੜ੍ਹੋ ਉਹਨਾਂ ਦਾ। ਅਕਾਲੀ ਫੂਲਾ ਸਿੰਘ ਉਹ ਲੀਡਰ ਹੈ ਜਿਸ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਹਿ ਦਿੱਤਾ ਸੀ, ਤੂੰ ਬੜੀ ਵੱਡੀ ਗਲਤੀ ਕੀਤੀ ਹੈ, ਤੂੰ ਮੋਰਾ ਨਾਚੀ ਨਚਾਈ ਹੈ, ਤੇਰੇ ਕੋਰੜੇ ਮਾਰੇ ਜਾਣਗੇ। ਹੁਣ ਇੱਕ ਪਾਸੇ ਸਮੇਂ ਦਾ, ਵਕਤ ਦਾ, ਪੰਜਾਬ ਰਾਜ ਦੇਸ਼ ਦਾ ਮਹਾਰਾਜਾ, ਇੱਕ ਪਾਸੇ ਸਾਡੀ ਕੌਮ ਦਾ ਜਥੇਦਾਰ। ਆਹ ਹੁੰਦਾ ਕਿਰਦਾਰ। ਜਥੇਦਾਰ ਮਹਾਰਾਜੇ ਨੂੰ ਵੀ ਘੇਰ ਲਏ। ਇਹਦਾ ਅਰਥ ਇਹ ਸੀ ਵੀ ਜਦੋਂ ਤੁਹਾਡੇ ਕੋਲ ਧਰਮ ਹੈ, ਤੁਹਾਡੇ ਕੋਲ ਦੀਨ ਹੈ, ਈਮਾਨ ਹੈ, ਤਾਂ ਸਮੇਂ ਦੀ ਤਾਕਤ, ਰਾਜਨੀਤੀ, ਸਰਕਾਰ ਸਾਰੀ ਤੁਹਾਡੇ ਚਰਨਾਂ 'ਚ ਝੁਕੇਗੀ। ਪਰ ਹੁਣ ਸਾਡੇ ਪੱਲੇ ਕੱਖ ਨਹੀਂ, ਤੇ ਸਾਡੇ ਅੱਗੇ ਕਿਹਨੇ ਝੁਕਣਾ? ਉਲਟਾ ਅਸੀਂ ਝੁਕ ਰਹੇ ਹਾਂ। ਖੈਰ ਹਲੇ ਸੰਗਤੀ ਰੂਪ 'ਚ ਫੇਰ ਅਸੀਂ ਡਟੇ ਹਾਂ, ਪਰ ਲੀਡਰ ਝੁਕ ਜਾਂਦੇ ਨੇ। ਪਰ ਅਫਸੋਸ ਇਹ ਹੁੰਦਾ ਜਦੋਂ ਲੀਡਰ ਝੁਕਦਾ, ਉਹਦੇ ਨਾਲ ਕੌਮ ਦਾ ਸਿਰ ਝੁਕਦਾ ਹੈ। ਜਦੋਂ ਇਹਨਾਂ ਦੀ ਪੱਗ ਗਿਰਦੀ ਹੈ, ਨਾਲ ਕੌਮ ਦੀ ਪੱਗ ਗਿਰਦੀ ਹੈ, ਤੇ ਉਹ ਡਿੱਗੀ ਹੋਈ ਪੱਗ ਨੂੰ ਸਿਰ ਤੇ ਰੱਖਣ ਵਾਸਤੇ ਆਹ ਮਰਜੀਵੜੇ ਫਿਰ ਕੌਮ 'ਚ ਪੈਦਾ ਹੁੰਦੇ ਨੇ। ਤਾਂ ਹੀ ਕਿਸੇ ਨੇ ਸੱਚ ਕਿਹਾ ਸੀ, ਜਿਹੜੀ ਕੌਮ ਸ਼ਹੀਦੀਆਂ ਨੂੰ ਭੁੱਲਦੀ ਨਹੀਂ, ਪੈਦਾ ਕਰੇ ਸ਼ਹੀਦੀਆਂ ਪਾਉਣ ਵਾਲੇ, ਕੌਣ ਜੰਮਿਆ ਉਹਨੂੰ ਮੇਟ ਸਕਦਾ, ਮਿਟ ਜਾਣਗੇ ਉਹਨੂੰ ਮਿਟਾਉਣ ਵਾਲੇ। ਕੋਈ ਮਿਟਾ ਸਕਦਾ? ਐਵੇਂ ਭਰਮ ਹੈ ਸਾਡੇ ਕਾਤਲਾਂ ਨੂੰ, ਅਸੀਂ ਹੋਵਾਂਗੇ 2 ਜਾਂ 4 ਲੋਕੋ, ਉਹ ਮਰਦਿਆਂ ਮਰਦਿਆਂ ਮੁੱਕਣੀ ਨਹੀਂ, ਇੰਨੀ ਲੰਮੀ ਹੈ ਸਾਡੀ ਕਤਾਰ ਲੋਕੋ। ਇਹ ਭਰਮ 'ਚ ਨੇ, ਭੁਲੇਖੇ 'ਚ ਨੇ ਵੀ ਅਸੀਂ ਸਿੱਖ ਮਾਰ ਲਾਂਗੇ, ਦਬਾ ਲਾਂਗੇ। ਲੀਡਰ ਮਰ ਸਕਦੇ ਨੇ, ਦਬ ਸਕਦੇ ਨੇ, ਝੁਕ ਸਕਦੇ ਨੇ, ਵਿਕ ਸਕਦੇ ਨੇ, ਪਰ ਕੌਮ ਨਾ ਦਬਦੀ ਹੈ, ਨਾ ਮਰਦੀ ਹੈ, ਨਾ ਝੁਕਦੀ ਹੈ। ਹਮੇਸ਼ਾ ਵਹਿੰਦੇ ਵਹਿਣ ਵੀ ਜਾਂਦੀ ਹੈ, ਤੇ ਸਿੱਧੀ ਸਮੁੰਦਰ ਵਿੱਚ ਜਾ ਕੇ ਰੱਬ ਰੂਪ ਖਾਲਸੇ ਜਾ ਕੇ ਰਲਦੀ ਹੈ। ਇਹ ਦਸਮ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਨੇ। ਗੁਰੂ ਸਾਹਿਬ ਨੇ ਬੜੀ ਵੱਡੀ ਕਿਰਪਾ ਕੀਤੀ ਹੈ। ਇੱਕ ਬੇਨਤੀ ਕਰਾਂ, ਵੀਰ ਜੀ ਬੋਲ ਕੇ ਗਏ ਨੇ, ਚਲੋ ਉਹਨਾਂ ਦੀ ਗੱਲਾਂ ਮੈਨੂੰ ਚੰਗੀਆਂ ਲੱਗੀਆਂ, ਵੀ ਜਿਸ ਦਿਨ ਸਾਡੀ ਬਹੁਤ ਵੱਡੀ ਗਿਣਤੀ, ਸਾਡਾ ਕਿਸਾਨ ਭਰਾ, ਸਾਡਾ ਜ਼ਿਮੀਂਦਾਰ ਲਾਣਾ ਤਬਕਾ, ਇਹ ਲੀਡਰਾਂ ਦੇ ਚੁੰਗਲ 'ਚੋਂ ਬਾਹਰ ਨਿਕਲ ਆਏ ਨਾ,
ਜਿਨ੍ਹਾਂ ਨੇ 25-25 ਸਾਲ ਰਾਜ ਦੇ ਸੁਪਨੇ ਵੇਖੇ ਤੇ ਵਿਖਾਏ, ਮਾਂ ਪਾਰਟੀ ਕਹਿ ਕੇ ਸਾਨੂੰ ਭਰਮਾਇਆ ਵਰਗਲਾਇਆ, ਉਲਟਾ ਪੰਥ ਦੀ ਪਿੱਠ 'ਚ ਛੁਰੇ ਮਾਰੇ, ਪੰਥ ਦੁਖੀਆਂ ਨਾਲ ਜਾ ਰਲੇ। 84 ਦਾ ਕਾਂਡ ਕਰਨ ਵਾਲਿਆਂ ਨਾਲ ਰਾਤ ਨੂੰ ਪਾਰਟੀਆਂ ਕਰਦੇ ਰਹੇ, ਬੀਅਰਾਂ ਪੀਂਦੇ ਰਹੇ, ਸ਼ਰਾਬਾਂ ਪੀਂਦੇ ਰਹੇ, ਸਭ ਕੁਝ ਚੱਲਿਆ, ਤੁਹਾਨੂੰ ਸਭ ਕੁਝ ਪਤਾ ਹੈ। ਅਫਸੋਸ ਇਹੀ ਅਸੀਂ ਫਿਰ ਇਹਨਾਂ ਤੇ ਭਰੋਸਾ ਕੀਤਾ। ਜਦੋਂ ਵੱਡੀ ਗਿਣਤੀ ਭਰੋਸਾ ਕਰਦੀ ਹੈ, ਉਹ ਛੋਟੀ ਗਿਣਤੀ ਦਾ ਵੀ ਨੁਕਸਾਨ ਕਰਾ ਜਾਂਦੀ ਹੈ। ਅੱਜ ਇਹ ਕਹਿ ਰਹੇ ਨੇ ਪੰਥ ਬਚਾਓ, ਪੰਜਾਬ ਬਚਾਓ, ਸੱਚੀ ਬਾਤ ਹੈ, ਬਚਾਓ। ਰੌਲਾ ਪਾ ਰਹੇ ਨੇ ਪੰਜਾਬ ਬਚਾਓ, ਪਰ ਇਹਨਾਂ ਤੋਂ ਬਚਾਓ ਜਿਹੜੇ ਕਹਿ ਰਹੇ ਨੇ। ਜੇ ਇਹਨਾਂ ਤੋਂ ਨਾ ਬਚਾਇਆ, ਇਹ ਮੋਰਚੇ ਪਤਾ ਨਹੀਂ ਫਿਰ ਕਿੰਨੇ ਯੁੱਗਾਂ ਤੱਕ ਚੱਲਣਗੇ। ਜਾਗੋ ਸਿੱਖੋ, ਤੁਹਾਨੂੰ ਜਾਗਣਾ ਪੈਣਾ। ਤੁਸੀਂ ਜਾਗਰੂਕ ਹੋਵੋ। ਦੇਸ਼ਾਂ 'ਚ ਵਿਦੇਸ਼ਾਂ 'ਚ ਜਿੱਥੇ ਵੀ ਬੈਠਾ ਹੈ, ਸਿੱਖ ਜਾਗਰੂਕ ਹੋਵੇ। ਤੁਸੀਂ ਆਪ ਰਾਜਨੀਤੀ ਸਿੱਖੋ। ਤੁਹਾਨੂੰ ਕੀ ਨਹੀਂ ਪਤਾ? ਅੱਜ ਮੀਡੀਆ ਦਾ ਜ਼ਮਾਨਾ ਹੈ, ਸਭ ਕੁਝ ਸਾਨੂੰ ਪਤਾ ਹੈ, ਸਭ ਕੁਝ ਪਤਾ ਚੱਲ ਜਾਂਦਾ ਹੈ। ਚੁੰਗਲ ਵਿੱਚ ਨਾ ਫਸੋ। ਜਦੋਂ ਲੀਡਰ ਵੋਟ ਲੈਣ ਆਉਂਦਾ ਤਾਂ ਸਾਹਮਣੇ ਆਪਣੀਆਂ ਸ਼ਰਤਾਂ ਲਿਖ ਕੇ ਰੱਖ ਦਿਓ ਕਿ ਸਾਈਨ ਕਰਕੇ ਜਾ। ਜਿੱਦਣ ਤੂੰ ਮੁੱਕਰਿਆ, ਤੂੰ ਗੱਲ ਨਾ ਕੀਤੀ, ਤੂੰ ਇਹ ਤੋਂ ਹੇਰ ਫੇਰਿਆ, ਤਾਂ ਤੇਰੇ ਗਲ 'ਚ ਜੁੱਤੀਆਂ ਦਾ ਹਾਰ ਪਾ ਕੇ ਮੂੰਹ ਕਾਲਾ ਕਰਕੇ ਤੈਨੂੰ ਗਧੇ ਤੇ ਬਿਠਾ ਕੇ ਘੁਮਾਇਆ ਜਾਵੇਗਾ। ਇਹ ਸਾਈਨ ਨਹੀਂ ਕਰਨਗੇ, ਮੈਂ ਤੁਹਾਨੂੰ ਲਿਖ ਕੇ ਦੇ ਰਿਹਾ, ਕਿਉਂਕਿ ਇਹਨਾਂ 'ਚ ਇੰਨਾ ਦਮ ਹੀ ਨਹੀਂ ਹੈ, ਹਿੰਮਤ ਹੀ ਨਹੀਂ ਹੈ ਇਹਨਾਂ ਦੇ ਵਿੱਚ। ਇਹਨਾਂ ਨੂੰ ਪਤਾ ਵੀ ਅਸੀਂ ਅੱਗੇ ਜਾ ਕੇ ਵਿਕਣਾ ਹੈ। ਆ ਡੱਡੂਆਂ ਵਾਂਗ ਛਾਲਾਂ ਮਾਰਦੇ ਨੇ ਲੀਡਰ, ਤੁਹਾਡੇ ਅੱਜ ਵੀ ਵਿਕੇ ਨੇ, ਕੱਲ੍ਹ ਵੀ ਵਿਕੇ ਨੇ। ਸੰਗਰੂਰ ਤੋਂ ਜਿਹੜਾ ਮਾਨ ਸਾਹਿਬ ਦੇ ਵਿਰੋਧ 'ਚ ਖੜਿਆ, ਕਿਸੇ ਸਮੇਂ ਅਸੀਂ ਕਹਿੰਦੇ ਸਾਂ ਵੀ ਇਹ ਕੌਮ ਦੀ ਗੱਲ ਕਰਦਾ, ਪਰ ਵਿਕਾਊ ਹੈ, ਜ਼ਮੀਰ ਮਰੇ ਹੋਏ ਨੇ ਇਹਨਾਂ ਲੋਕਾਂ ਦੇ। ਉਹ ਖੜੇ ਆ ਉੱਥੇ, ਪੱਗ ਨੂੰ ਪੱਗ ਨਾਲ ਲੜਾਇਆ ਜਾ ਰਿਹਾ ਸੀ। ਇਹ ਗੱਲ ਕਦੋਂ ਸੋਚਾਂਗੇ? ਸੰਤ ਭਿੰਡਰਾਂ ਵਾਲੇ ਇੱਕ ਗੱਲ ਕਿਹਾ ਕਰਦੇ ਸਨ, ਕਹਿੰਦੇ ਆ ਪੱਗਾਂ ਵਾਲੇ ਭੇਜ ਦਿਓ ਤੁਸੀਂ, ਸਿਪਾਹੀ ਤੇ ਫੌਜੀ, ਤੇ ਇੱਧਰ ਵੀ ਪੱਗਾਂ ਵਾਲੇ ਨੇ, ਦਸਤਾਰਾਂ ਵਾਲੇ। ਆ ਟੋਪੀਆਂ ਵਾਲੇ ਭੇਜ ਕੇ ਦੇਖੋ ਨਾ, ਇੱਥੋਂ ਟਰੱਕਾਂ ਦੇ ਭਰ ਕੇ ਮੁੜੇ ਤੁਹਾਡੇ। ਉਹ ਆਪਣੇ 'ਚ ਜੁਰਤ ਪੈਦਾ ਕਰੋ, ਆਪਣੀ ਅਣਖ ਜਗਾਓ, ਸਭ ਕੁਝ ਹੈ ਤੁਹਾਡੇ ਕੋਲ। ਇੱਥੇ ਤਾਂ ਸਵਾ ਲੱਖ ਨੇ ਇਕੱਲੇ, ਪਰਵਾਹ ਕੋਈ ਨਹੀਂ ਮੰਨੀ ਸੀ, ਸਵਾ ਲੱਖ ਦੀ ਪਰਵਾਹ ਨਹੀਂ ਮੰਨੀ। ਅਫਸੋਸ ਜਦੋਂ ਤੁਸੀਂ ਇਹਨਾਂ ਦੇ ਪਿੱਛੇ ਲੱਗ ਜਾਂਦੇ ਹੋ। ਰਾਜਨੀਤੀ ਦੀ ਸਾਨੂੰ ਸਮਝ ਕੋਈ ਨਹੀਂ ਹੈ। ਆਪਾਂ ਭੋਲੇ ਭਾਓ 'ਚ ਇਹਨਾਂ ਦੇ ਪਿੱਛੇ ਲੱਗਦੇ ਹਾਂ, ਉਦੋਂ ਸਾਡੀ ਕੌਮ ਦਾ ਨੁਕਸਾਨ ਹੁੰਦਾ ਹੈ। ਮੁੜ ਕੇ ਕੁਰਬਾਨੀਆਂ ਇਹਨਾਂ ਨੂੰ ਦੇਣੀਆਂ ਪੈਂਦੀਆਂ ਨੇ। ਇਹ ਲੋਕ ਫਿਰ ਕੁਰਸੀਆਂ ਲੈ ਕੇ ਰਾਜ ਭਾਗ ਦਾ ਸੁੱਖ ਮਾਣਦੇ ਨੇ। ਸਾਨੂੰ ਲੋੜ ਨਹੀਂ ਰਾਜ ਦੀ, ਸਾਡੇ ਗੁਰੂ ਪਿਤਾ ਨੇ ਸਾਨੂੰ ਰਾਜ ਦਿੱਤਾ ਹੈ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਈਏ। ਖਾਲਸਾ ਰਾਜ ਮਗਰ ਨਹੀਂ ਦੌੜਦਾ, ਕੁਰਸੀਆਂ ਦੇ ਗੁਲਾਮ ਨਹੀਂ ਅਸੀਂ। ਉਹ ਲੀਡਰ ਲੋਕ ਗੁਲਾਮ ਨੇ। ਰਾਜਨੀਤਿਕ ਬੰਦਾ ਕੁਰਸੀ ਦਾ ਗੁਲਾਮ ਹੁੰਦਾ ਹੈ, ਤੇ ਜੇ ਧਾਰਮਿਕ ਬੰਦਾ ਉਹਦੇ ਮਗਰ ਲੱਗਦਾ, ਸਮਝ ਲਓ ਉਹ ਤੋਂ ਵੱਡਾ ਬੇਵਕੂਫ ਹੁੰਦਾ ਹੈ। ਗੁਰੂ ਪਿਤਾ ਨੇ ਸਾਨੂੰ ਧਰਮ ਜਿਹੜਾ ਹੁੰਦਾ ਨਾ, ਧਰਮ ਸਰਮੌਰ ਹੈ, ਧਰਮ ਦੀ ਸ਼ਕਤੀ, ਪਾਵਰ ਸੁਪਰੀਮ ਹੈ। ਧਰਮ ਅਵਲ ਅੱਲਾ ਨੂਰ ਉਪਾਇਆ ਹੈ, ਬਾਕੀ ਸਭ ਕੁਝ ਉਹ ਤੋਂ ਬਾਅਦ ਹੈ। ਰਾਜਨੀਤੀ ਕੀ ਹੁੰਦੀ ਹੈ? ਹਾਲਾਂਕਿ ਰਾਜਨੀਤੀ ਚਲੋ ਮਾੜੀ ਚੀਜ਼ ਨਹੀਂ, ਰਾਜਨੀਤੀ ਪੈਰ ਦੀ ਜੁੱਤੀ ਹੈ। ਧਰਮ ਸਿਰ ਦੀ ਪੱਗ ਹੈ, ਦਸਤਾਰ ਹੈ, ਸਿਰ ਦਾ ਤਾਜ ਹੈ। ਹੁਣ ਜੇ ਜੁੱਤੀ ਵਾਲੀ ਥਾਂ ਤੇ ਰਹੇ, ਦਸਤਾਰ ਪੱਗ ਦਸਤਾਰ ਵਾਲੀ ਥਾਂ ਤੇ ਰਹੇ, ਤੇ ਬੰਦੇ ਦਾ ਸਨਮਾਨ ਹੁੰਦਾ ਹੈ, ਉਹਨੂੰ ਸਿਆਣਾ ਮੰਨਿਆ ਜਾਂਦਾ ਹੈ। ਪਰ ਜਦੋਂ ਕੋਈ ਮੂਰਖ ਬੰਦਾ ਜੁੱਤੀ ਨੂੰ ਰੱਖ ਲੇ ਪੱਗ 'ਚ, ਤੇ ਪੈਰ ਪੱਗ ਆ ਜਾਏ ਸਿਰ ਤੇ, ਫਿਰ ਦੁਨੀਆ ਵੀ ਉਹਦੇ ਜੁੱਤੀਆਂ ਹੀ ਮਾਰਦੀ ਹੈ। ਅੱਜ ਬਹੁਤੇ ਲੋਕਾਂ ਨੇ, ਕਿਉਂਕਿ ਉਹ ਗੱਲ ਸੱਚੀ ਹੈ ਵੀ ਰਾਜਨੀਤਿਕ ਲੀਡਰ ਦਾ ਕੋਈ ਵੀ ਦੀਨ ਇਮਾਨ ਧਰਮ ਹੁੰਦਾ ਹੀ ਨਹੀਂ। ਇਹ ਗੱਲ ਤੁਸੀਂ ਛੱਡ ਦਿਓ, 99% ਮੈਂ ਬੇਨਤੀ ਕਰਦੇ ਹਾਂ। ਕੋਈ ਹਰਿਆ ਬੂਟ ਰਹੇ ਹੋਰੀ ਗੱਲ ਵੱਖਰੀ ਹੈ, ਚਲੋ ਕੋਈ 1% ਹੁੰਦੇ ਨੇ ਜਿਹੜੇ ਧਰਮ ਲਈ, ਇਮਾਨ ਲਈ, ਸੱਚਾਈ ਲਈ ਲੜਦੇ ਨੇ, ਜੂਝਦੇ ਨੇ, ਪਰ ਉਹ ਆਟੇ 'ਚ ਲੂਣ ਵਾਂਗ ਹੀ ਹੁੰਦੇ ਨੇ। ਪਰ ਲੂਣ ਦੀ ਕੀਮਤ ਘੱਟ ਨਾ ਜਾਣੋ। ਸੰਤ ਭਿੰਡਰਾਂ ਵਾਲਿਆਂ ਨੂੰ ਨਾ, ਬਾਬਾ ਜੀ ਨੂੰ ਕਿਸੇ ਨੇ ਕਹਿ ਦਿੱਤਾ ਜੀ ਸਿੱਖ ਤਾਂ ਬੜੇ ਥੋੜੇ ਨੇ, ਇਹਨਾਂ ਦੀ ਗਿਣਤੀ 'ਚ ਆਟੇ 'ਚ ਲੂਣ ਦੇ ਬਰਾਬਰ ਹੈ। ਕਹਿੰਦੇ ਧਿਆਨ ਰੱਖਿਓ, ਲੂਣ ਆਟੇ 'ਚ ਥੋੜਾ ਜਿਹਾ ਵੀ ਵੱਧ ਪੈ ਜਾਏ ਨਾ, ਬੁਰਕੀ ਅੰਦਰ ਨਹੀਂ ਲੰਘਦੀ, ਫਿਰ ਉਦੋਂ ਹੀ ਬਾਹਰ ਆ ਜਾਂਦੀ ਹੈ। ਇਹ ਤਾਂ ਸ਼ੁਕਰ ਕਰੋ ਕਰਤਾਰ ਨੇ ਸਾਡੀ ਗਿਣਤੀ ਘਟਾ ਕੇ ਰੱਖੀ ਹੈ, ਨਹੀਂ ਤਾਂ ਹੁਣ ਨੂੰ ਕਦੇ ਤੁਹਾਡੇ ਇੱਥੋਂ ਬੋਰੀਏ ਬਿਸਤਰੇ ਗੋਲ ਕਰ ਦੇਣੇ ਸਨ। ਉਹ ਅਸੀਂ ਮੁਗਲਾਂ ਨਾਲ ਟਕਰਾਏ, ਅਸੀਂ ਅੰਗਰੇਜ਼ਾਂ ਨਾਲ ਟਕਰਾਏ, ਅਸੀਂ ਮੰਗੋਲਾਂ ਨਾਲ, ਤੁਗਲਕਾਂ ਨਾਲ ਟਕਰਾਏ। ਕਿਸ ਵਾਸਤੇ? ਆਪਣੇ ਦੇਸ਼ ਵਾਸਤੇ, ਆਪਣੇ ਲੋਕਾਂ ਵਾਸਤੇ, ਮਨੁੱਖਤਾ ਵਾਸਤੇ, ਇਨਸਾਨੀਅਤ ਵਾਸਤੇ, ਤਿਲਕ ਜੰਝੂ ਵਾਸਤੇ, ਸਰਬੱਤ ਦਾ ਭਲਾ। ਪਰ ਕਮਾਲ ਦੀ ਗੱਲ, ਜਿਨ੍ਹਾਂ ਲਈ ਕੁਰਬਾਨੀਆਂ ਕੀਤੀਆਂ ਉਹੀ ਅੱਜ ਸਾਡੇ ਗਲੇ ਦੇ ਵਿੱਚ ਸੱਪ ਬਣ ਕੇ ਸਾਨੂੰ ਡੱਸਣ ਨੂੰ ਬੈਠੇ ਨੇ। जिनको समझा था हार गला सजाने को, वही बन बैठे काले नाग हमें ही काट खाने को। वो सानू कट खाण ਨੂੰ बैठे ने। साध संगत किते ना किते ਆਪਾਂ ਭਟਕੇ ਹੋਵਾਂਗੇ, ਅਗਿਆਨਤਾ 'ਚ ਹੋਵਾਂਗੇ। ਰੱਬ ਦਾ ਵਾਸਤਾ ਹੈ, ਰਾਜਨੀਤੀ ਨੂੰ ਪੜ੍ਹੋ, ਸਮਝੋ, ਵਿਚਾਰੋ, ਤੇ ਰਾਜਨੀਤਿਕ ਲੋਕਾਂ ਦੇ ਚੁੰਗਲ 'ਚੋਂ ਨਿਕਲੋ। ਮੈਨੂੰ ਲੱਗਦਾ ਵੀ ਜੇ ਕਿਤੇ ਸਿੱਖ ਸੰਗਤ ਡਾਇਰੈਕਟ ਹੀ ਸਾਡੀ ਸਿੱਧੀ ਗੱਲ ਹੋ ਜਾਏ ਨਾ, ਸਾਡਾ ਮਸਲਾ ਹੱਲ ਹੋ ਜਾਏ।
ਇਹ ਲੋਕ ਮਸਲਾ ਹੱਲ ਨਹੀਂ ਹੋਣ ਦੇਣਾ ਚਾਹੁੰਦੇ। ਉਹਨਾਂ ਨੂੰ ਪਤਾ ਵੀ ਸਾਡੀ ਵੋਟਾਂ ਇਹਦੇ ਸਿਰ ਤੇ ਚੱਲਣੀਆਂ ਨੇ। ਬਹੁ ਗਿਣਤੀ ਨੂੰ ਉਹਨਾਂ ਨੇ ਬਹੁ ਗਿਣਤੀ ਖੁਸ਼ ਕਰਨੀ ਹੈ, ਜਿਹੜੀ ਖਾਲਸੇ ਨੂੰ ਅੰਦਰ ਵੇਖਣਾ ਚਾਹੁੰਦੀ ਹੈ। ਤੇ ਇਸ ਕਰਕੇ ਜਦੋਂ ਤੁਸੀਂ ਕਹਿਣਾ ਵੀ ਆਪਾਂ ਗੱਲ ਕਰਦੇ ਹਾਂ ਜੀ ਮਸਲਾ ਹੱਲ ਹੈ, ਵੀਰ ਜੀ ਕਹਿ ਕੇ ਗਏ ਨੇ, ਹੁਣੇ ਫਾਈਲਾਂ ਟੇਬਲ ਤੇ ਪਈਆਂ ਨੇ। ਤੁਸੀਂ ਜੇ ਕੋਈ ਰਾਜਨੀਤਿਕ ਬੰਦਾ ਲੋਭੀ ਸਵਾਰਥੀ ਵਿੱਚ ਲਿਆਂਦਾ ਨਾ, ਉਹਨੇ ਨਾ ਨੁੱਕਰ ਕਰ, ਨਹੀਂ ਜੀ ਨਹੀਂ ਇਹ ਤਾਂ ਹੋ ਨਹੀਂ ਸਕਦਾ ਜੀ, ਤਾਂ ਬੜਾ ਔਖਾ ਜੀ, ਇਹ ਤਾਂ ਸਾਨੂੰ ਆਹ ਕਰਨਾ ਪਏਗਾ, ਉਹ ਬਹਾਨੇ ਮਾਰੇਗਾ, ਕਿਉਂਕਿ ਉਹਨੂੰ ਪਤਾ ਮੇਰੀ ਤੇ ਵੋਟ ਟੁੱਟ ਜਾਣੀ ਹੈ। ਜਿਹੜਾ ਬੰਦਾ ਹਿੱਕ ਠੋਕ ਕੇ ਕਹੇ ਵੀ ਹਾਂ ਕੌਮ, ਜੇ ਕੌਮ ਤਿਆਰ ਕਰੋ ਆਪਾਂ ਕੱਲ੍ਹ ਹੀ ਜਾ ਕੇ ਸਿਰ 'ਚ ਵੱਜਦੇ ਹਾਂ, ਤੁਸੀਂ ਮੱਥੇ 'ਚ ਵੱਜੋ, ਅਗਲਾ ਹੱਥ ਜੋੜ ਕੇ ਕਹੇਗਾ ਆਹ ਚੱਕੋ ਸਿੰਘ, ਆਹ ਚੱਕੋ ਸਿੰਘਾਂ ਦੀ ਰਿਹਾਈ। ਪੋਲਿਟਿਕਸ ਨੂੰ ਸਮਝੋ, ਜ਼ਰੂਰੀ ਹੈ, ਬੜੀ ਜ਼ਰੂਰੀ ਚੀਜ਼ ਹੈ। ਮਹਾਰਾਜ ਨੇ ਕਿਹਾ ਸੀ ਸਿੱਖ ਰਾਜਨੀਤੀ ਪੜ੍ਹੇ। ਵਿਰੋਧ ਸਾਡਾ ਕਿਸੇ ਨਾਲ ਨਹੀਂ, ਸਾਡਾ ਹਿੰਦੂ ਨਾਲ ਕੋਈ ਵੈਰ ਨਹੀਂ, ਵੀ ਆਪਣਾ ਹੀ ਕੋਈ ਗੈਰ ਨਹੀਂ। ਅਸੀਂ ਔਖੇ ਹਾਂ ਸਰਕਾਰਾਂ ਤੋਂ, ਪੰਥ ਦੇ ਗੱਦਾਰਾਂ ਤੋਂ। ਤਾਂ ਪੰਥ ਦੇ ਗੱਦਾਰਾਂ ਤੋਂ ਖਹਿੜਾ ਕਿਵੇਂ ਛੁੱਟੇ? ਸਰਕਾਰੀ ਤੰਤਰ ਨਾਲ ਡਾਇਰੈਕਟ ਤਾਲਮੇਲ ਕਿਵੇਂ ਬਣੇ? ਜ਼ਰੂਰੀ ਹੈ, ਕਿਉਂਕਿ ਮੈਂ ਫੇਰ ਬਾਰ-ਬਾਰ ਬੇਨਤੀ ਕਰ ਰਿਹਾ, ਇਸ ਚੀਜ਼ ਨੂੰ ਸਮਝਣਾ ਪਏਗਾ। ਜੇ ਮਹਾਰਾਜ ਔਰੰਗਜ਼ੇਬ ਨੂੰ ਆਖਰੀ ਸਮੇਂ ਤੇ ਜਗਾ ਸਕਦੇ ਨੇ, ਝੰਜੋੜ ਸਕਦੇ ਨੇ, ਉਹਦੀ ਅਣਖ ਹਿੰਮਤ, ਉਹਦੀ ਗੈਰੀਅਤ ਨੂੰ, ਉਹਨੂੰ ਲਾਹਣਤਾਂ ਪਾ ਕੇ ਉਹਦੇ ਅੰਦਰ ਨੂੰ ਝੰਜੋੜ ਸਕਦੇ ਨੇ ਸਾਧ ਸੰਗਤ, ਤੇ ਫਿਰ ਆਪਾਂ ਇਹ ਕੰਮ ਕਿਉਂ ਨਹੀਂ ਕਰ ਸਕਦੇ? ਗੁਰੂ ਸਾਹਿਬ ਦੀ ਬਾਣੀ ਬਚਨ ਹੂ ਬਹੂ ਸੇਮ ਟੂ ਸੇਮ ਸਾਡੇ ਕੋਲ ਹਨ। ਮੈਂ ਬੇਨਤੀ ਕਰਾਂ ਵੀ ਸਰਕਾਰ ਨੂੰ, ਜੇ ਸਾਡੀ ਆਵਾਜ਼ ਆਉਂਦੀ ਹੈ, ਇਹ ਵਰਲਡ ਵਾਈਡ ਸਰਕਾਰਾਂ ਨੂੰ ਪਤਾ, ਇਕੱਲੇ ਇੰਡੀਆ ਦੀ ਜਾਂ ਪੰਜਾਬ ਦੀ, ਵਰਲਡ ਵਾਈਡ ਨੂੰ ਪਤਾ ਹੈ ਵੀ ਜਿਹੜੀ ਕੌਮ ਹੈ ਨਾ, ਇਹ ਸਰਬੱਤ ਦਾ ਭਲਾ ਮੰਗਣ ਵਾਲੀ ਹੈ। ਇੱਕ ਸਰਬੱਤ ਦਾ ਭਲਾ, ਇਹਦੇ ਕੋਲ ਕੋਈ ਚੱਲ ਕੇ ਆ ਜਾਏ, ਇਹ ਉਹਦੀ ਝੋਲੀ 'ਚ ਆਪਣਾ ਸ਼ੀਸ਼ ਵੀ ਪਾ ਦਿੰਦੇ ਨੇ, ਗੁਰੂ ਤੇਗ ਬਹਾਦਰ ਸਾਹਿਬ ਵਾਂਗੂ। ਕੋਈ ਨਿਭ ਕੇ ਆ ਜਾਏ, ਆਪਣਾ ਸ਼ੀਸ਼ ਤੱਕ ਵਾਰ ਦਿੰਦੇ ਆ। ਇਸ ਲਈ ਬੁਰਾ ਤੇ ਆਪਾਂ ਕਰ ਹੀ ਨਹੀਂ ਸਕਦੇ। ਬੁਰਾ ਕਿਹਦਾ ਕਰਾਂਗੇ ਅਸੀਂ? ਇੱਥੇ ਤੇ ਅਸੀਂ ਕਹਿੰਦੇ ਹਾਂ ਬੁਰਾ ਨਹੀਂ ਸਭ ਭਲਾ ਹੀ, ਯਾਰ ਇਹ ਹਾਰ ਨਹੀਂ ਸਭ ਜਿੱਤ ਹੈ। ਬਸ ਸਾਨੂੰ ਇਕਜੁੱਟ ਹੋਣ ਦੀ ਲੋੜ ਹੈ, ਆਪਣੀ ਤਾਕਤ ਨੂੰ ਪਹਿਚਾਨਣ ਦੀ ਲੋੜ ਹੈ, ਉਸ ਵਿਰਸੇ ਨੂੰ ਸਮਝਣ ਦੀ ਲੋੜ ਹੈ। ਤੇ ਵੱਡੀ ਗੱਲ ਵੀਰ ਜੀ ਕਹਿ ਕਰਕੇ ਗਏ ਨੇ, ਆਪਣਾ ਕਰੈਕਟਰ ਤੇ ਕਿਰਦਾਰ ਬਣਾਉਣ ਦੀ ਲੋੜ ਹੈ। ਜਿਸ ਦਿਨ ਇਹ 5-7 ਚੀਜ਼ਾਂ ਤੁਹਾਡੇ ਕੋਲ ਇਕੱਠੀਆਂ ਹੋ ਗਈਆਂ, ਬਾਣੀ ਦਾ ਸੁਮੇਲ ਇਕੱਠਾ ਹੋ ਗਿਆ, ਤੁਹਾਡੀ ਦ੍ਰਿੜ ਸ਼ਕਤੀ, ਇੱਛਾ ਸ਼ਕਤੀ, ਤੁਹਾਡੀ ਵਿਲ ਪਾਵਰ ਸਟਰੋਂਗ ਹੋ ਗਈ ਨਾ, ਤੁਸੀਂ ਇੱਕ ਟੀਚਾ ਲੈ ਕੇ ਤੁਰੋਗੇ, ਵਾਕਈ ਅੱਜ ਲੈ ਕੇ ਆਉਣਾ ਹੈ, ਕੁਝ ਪ੍ਰਾਪਤੀ ਕਰਨੀ ਹੈ, ਸਿੰਘ ਕਢਾਉਣੇ ਆ, ਤਾਂ ਸਰਕਾਰਾਂ ਜਾਂ ਸਮੇਂ ਦੀ ਸਰਕਾਰ ਤਾਕਤ ਆਪ ਹੱਥ ਜੋੜ ਕੇ ਕਹੇਗੀ ਲਓ ਜੀ ਆਪਣੇ ਹੱਕ ਲਓ, ਹੋਰ ਦੱਸੋ ਤੁਹਾਨੂੰ ਕੀ ਚਾਹੀਦਾ। ਮੇਰੀ ਅਰਦਾਸ ਹੈ ਗੁਰੂ ਸਾਹਿਬ ਕਿਰਪਾ ਕਰਨ, ਸਾਡੀ ਝੋਲੀ ਦੇ ਵਿੱਚ ਇਹ ਦਾਤ ਪਾਣ। ਹਾਲਾਂਕਿ ਚਲੋ ਸਾਨੂੰ ਕੋਈ ਮੁਸੀਬਤ, ਕੋਈ ਐਡੀ ਟੈਨਸ਼ਨ ਵੀ ਨਹੀਂ, ਸਾਡੇ ਤੇ ਬੜਾ ਵਕਤ ਪੈ ਗਿਆ ਜੀ, ਮਾੜਾ ਵਕਤ ਚੱਲਦਾ ਨਾ, ਅਸੀਂ ਇਹਦੇ ਤੋਂ ਵੀ ਔਖਾ ਵਕਤ ਵੇਖਿਆ। ਆਪਾਂ ਸਰਸਾ ਦੀ ਨਦੀ ਵੇਖੀ ਹੈ, ਅਸੀਂ ਠੰਡਾ ਬੁਰਜ ਵੇਖਿਆ, ਆਪਾਂ ਤੱਤੀ ਤਵੀ ਵੇਖੀ ਹੈ, ਅਸੀਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚੀਰੇ ਗਏ ਹਾਂ, ਨੇਜੀਆਂ ਤੇ ਟੰਗਦੇ, ਕੱਟ ਬੰਦ ਬੰਨਦੇ, ਪੱਟੀਆਂ 'ਚ ਝੌਂਕਦੇ, ਆਰਿਆਂ ਨੂੰ ਸੌਂਪਦੇ, ਮੇਰੀ ਜਵਾਨੀ ਕੜ ਕੇ, ਮੇਰੀ ਜਵਾਨੀ ਬਲ ਕੇ, ਗਾਵੇਗੀ ਇੱਕੋ ਰਾਗਣੀ ਕਿ ਧਰਮ ਪਿੱਛੇ ਮਰਨ ਵਿੱਚ ਦਸ਼ਮੇਸ਼ ਦੇ ਦੁਲਾਰਿਆਂ ਦੀ ਜਿੰਦ ਲਈ ਸਕੂਨ ਹੈ। ਕੋਈ ਜ਼ੁਲਮ, ਕੋਈ ਸਿਤਮ ਸਾਨੂੰ ਝੁਕਾ ਸਕਦਾ ਨਹੀਂ, ਸਾਨੂੰ ਮਿਟਾ ਸਕਦਾ ਨਹੀਂ, ਅਜੇ ਤਾਂ ਸਾਡੀਆਂ ਰਗਾਂ ਵਿੱਚ ਕਲਗੀਧਰ ਦਾ ਖੂਨ ਹੈ। ਕੌਣ ਹੈ ਜੋ ਕੌਮ ਨੂੰ ਮੇਟ ਸਕਦਾ ਹੈ? ਦਾਤਾ ਮਿਹਰ ਕਰੇ, ਸਾਨੂੰ ਸਬਰ, ਸਿਦਕ, ਸੰਤੋਖ ਦੀ ਦਾਤ ਬਖਸ਼ੇ, ਦ੍ਰਿੜਤਾ ਬਖਸ਼ੇ, ਸਾਹਸ ਬਖਸ਼ੇ, ਇਤਫਾਕ ਬਖਸ਼ੇ। ਸ੍ਰੀ ਗੁਰੂ ਗ੍ਰੰਥ ਸਾਹਿਬ ਵਰਗੀ ਏਕਤਾ ਸਾਡੇ 'ਚ ਆ ਜਾਏ, ਅਸੀਂ ਅੰਦਰੋਂ ਇੱਕ ਹੋਈਏ। ਅੰਦਰੋਂ ਏਕਤਾ ਸਾਧ ਸੰਗਤ ਬੜੀ ਜ਼ਰੂਰੀ ਹੈ। ਠੀਕ ਹੈ, ਬਾਹਰ ਤੁਹਾਡੀਆਂ ਪਾਰਟੀਆਂ ਹੋ ਸਕਦੀਆਂ ਨੇ, ਕੁਝ ਸੰਸਾਰਿਕ ਪਾਰਟੀਆਂ, ਸਮਾਜਿਕ ਪਾਰਟੀਆਂ, ਰਾਜਨੀਤਿਕ ਪਾਰਟੀਆਂ, ਪਰ ਅੰਦਰੋਂ ਸਾਰਿਆਂ ਦੀ ਸੋਚ ਵਿੱਚ ਸਿੱਖੀ ਚਾਹੀਦੀ ਹੈ। ਤੁਹਾਡੀ ਸੋਚ ਵਿੱਚ ਗੁਰੂ ਦੀ ਪਹਿਲ, ਧਰਮ ਦੀ ਪਹਿਲ ਚਾਹੀਦੀ ਹੈ। ਜਿਸ ਦਿਨ ਧਰਮ ਨੂੰ ਮੁੱਖ ਰੱਖੋਗੇ, ਗੁਰੂ ਦੀ ਸੋਚ ਨੂੰ ਮੁੱਖ ਰੱਖ ਕੇ ਚੱਲੋਗੇ, ਗੁਰੂ ਸਾਹਿਬ ਜ਼ਰੂਰ ਕਿਰਪਾ ਕਰਨਗੇ। ਦਾਤਾ ਮਿਹਰ ਕਰੇ, ਬਹੁਤ ਬਹੁਤ ਧੰਨਵਾਦ ਹੈ। ਸਤਿਗੁਰੂ ਕਿਰਪਾ ਕਰਨ, ਜਿੰਨੇ ਤੁਸੀਂ ਭਾਵਨਾ ਕਰਕੇ ਜੁੜ ਮਿਲ ਬਹਿੰਦੇ ਹੋ, ਆਉਂਦੇ ਹੋ, ਤੁਹਾਡੀਆਂ ਭਾਵਨਾਵਾਂ, ਸੇਵਾਵਾਂ, ਭੇਟਾਵਾਂ ਮਹਾਰਾਜ ਆਪਣੇ ਚਰਨਾਂ 'ਚ ਪ੍ਰਵਾਨ ਕਰਨ, ਇਹਨਾਂ ਨੂੰ ਫਲੀਭੂਤ ਕਰਨ। ਕੌਮੀ ਮੋਰਚੇ ਦੀ ਜਿੱਤ ਸਾਡੀ ਕੌਮ ਦੀ ਝੋਲੀ 'ਚ ਪੈ ਜਾਏ, ਸਾਡੇ ਮਸਲੇ ਹੱਲ ਹੋ ਜਾਣ, ਤਾਂ ਕਿ ਅਸੀਂ ਹੋਰ ਪੰਥ ਅਤੇ ਕੌਮ ਸਮਾਜ ਦੀ ਸੇਵਾ ਲਈ ਹੋਰ ਵੱਧ ਚੜ੍ਹ ਕੇ ਕਾਰਜ ਕਰ ਸਕੀਏ। ਬਹੁਤ ਬਹੁਤ ਧੰਨਵਾਦ ਸਮੁੱਚੇ ਕੌਮੀ ਮੋਰਚੇ ਦੇ ਪ੍ਰਬੰਧਕਾਂ ਦਾ, ਵਿਸ਼ੇਸ਼ ਤੌਰ 'ਤੇ ਵੀਰ ਸਰਬਜੀਤ ਸਿੰਘ ਜੀ ਦਾ, ਜਿਹੜੇ ਸਮੇਂ-ਸਮੇਂ 'ਤੇ ਆਵਾਜ਼ ਮਾਰ ਕੇ ਤੁਹਾਡੇ ਦਰਸ਼ਨ ਕਰਵਾ ਦਿੰਦੇ ਨੇ। ਹੋਰ ਜਿੰਨੀਆਂ ਵੀ ਰੱਬ ਰੂਪ ਸੰਗਤਾਂ ਬੈਠੀਆਂ, ਸਾਰਿਆਂ ਦਾ ਹੀ ਧੰਨਵਾਦ। ਭੁੱਲਾਂ ਦੀ ਖਿਮਾ ਮਿਲ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਬਹੁਤ ਧੰਨਵਾਦ ਗਿਆਨੀ ਜਸਵੀਰ ਸਿੰਘ ਜੀ ਚਾਕਰ,
ਇਹ ਫਤਿਹਗੜ੍ਹ ਸਾਹਿਬ ਵਾਲੇ ਵੱਡੇ ਵੀਰ ਨੇ ਤੇ ਜਦੋਂ ਆਪਾਂ ਆਵਾਜ਼ ਮਾਰਦੇ ਹਾਂ ਸਾਡੇ ਕੋਲ ਆਉਂਦੇ ਨੇ, ਬਹੁਤ ਪਿਆਰੀਆਂ ਗੱਲਾਂ ਸਿਖਾ ਕੇ ਜਾਂਦੇ ਨੇ। ਸੋ ਵੱਡੇ ਵੀਰ ਦਾ ਪੂਰਾ ਫਰਜ਼ ਅਦਾ ਕਰਦੇ ਨੇ। ਬਹੁਤ ਬਹੁਤ ਭਾਈ ਸਾਹਿਬ ਦਾ ਧੰਨਵਾਦ। ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ, ਇਹੀ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰਦੇ ਰਹਿਣ। ਗਿਆਨੀ ਜਸਵੀਰ ਸਿੰਘ ਚਾਕਰ, ਤੁਸੀਂ YouTube ਤੇ ਸਰਚ ਕਰ ਸਕਦੇ ਹੋ। ਸੋ ਹੁਣ ਮੇਰੀ ਬੇਨਤੀ ਹੈ, ਮੈਨੂੰ ਜੋ ਆਈ ਹੈ ਆਵਾਜ਼ ਕਿ ਆਪਣਾ ਜਥੇਦਾਰ ਜਗਤਾਰ ਸਿੰਘ ਵਾਰਾ ਜੀ ਦੀ ਕੋਈ ਚਿੱਠੀ ਆਈ ਹੈ। ਸੋ ਉਹਨੂੰ ਆਪਣਾ ਜਿਹੜੇ ਹੈਗੇ ਨੇ ਆਪਣੇ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਜੀ ਉਹ ਸੁਣਾਉਣਗੇ। ਸੋ ਉਹਨਾਂ ਨੂੰ ਬੇਨਤੀ ਹੈ ਭਾਈ ਵੀ ਆ ਕੇ ਤੁਸੀਂ ਜ਼ਰੂਰ ਸਟੇਜ ਤੇ ਆ ਕੇ ਆਪ ਜੀ ਗੱਲਬਾਤ ਕਰੋ ਵੀ ਕੀ ਆਪਣਾ ਜਥੇਦਾਰ ਸਾਹਿਬ ਸਾਨੂੰ ਕਹਿੰਦੇ ਆ, ਅੱਗੇ ਦਾ ਕੀ ਫੈਸਲਾ ਹੈ। ਬਾਕੀ ਆਪਣੀ ਤੇ ਇਹੀ ਸਲਾਹ ਆ, ਨਿਹੰਗਾਂ ਸਿੰਘਾਂ ਵੱਲੋਂ ਮੈਂ ਗੱਲ ਕਰ ਸਕਦਾ, ਕਮੇਟੀ ਨਾਲ ਅਸੀਂ ਗੱਲ ਕਰ ਰਹੇ ਹਾਂ ਕਿ ਕੱਲ੍ਹ ਤੋਂ ਲੜੀਵਾਰ ਜਿਹੜੇ ਅਖੰਡ ਪਾਠ ਸਾਹਿਬ ਜਿਹੜੇ ਉਹ ਪ੍ਰਾਰੰਭ ਰਹਿਣਗੇ। ਸੋ ਕੱਲ੍ਹ ਨੂੰ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਕੇ ਤੇ ਵੱਖਰੇ ਵੱਖਰੇ ਸ਼ਹੀਦਾਂ ਦੇ ਆਪਾਂ ਦਿਹਾੜੇ ਮਨਾਵਾਂਗੇ। ਸੋ ਇੱਥੇ ਨਿਰੰਤਰ ਜਿਹੜੇ ਜਾਰੀ ਰਹਿਣਗੇ। ਆਪ ਜੀ ਨੇ ਇੱਦਾਂ ਹੀ ਸਾਥ ਦੇਣਾ। ਸੋ ਜਿਹੜੇ ਪਰਿਵਾਰ ਅਖੰਡ ਪਾਠ ਸਾਹਿਬ ਦੀ ਸੇਵਾ ਲੈ ਸਕਦੇ ਹੈ, ਕਿਉਂਕਿ ਪਾਠੀ ਸਿੰਘਾਂ ਕੋਲ ਹੀ ਜਾਂਦੀ ਹੈ ਜੀ ਸੇਵਾ। ਸੋ ਪਾਠੀ ਸਿੰਘ ਜਿਹੜਾ ਪਾਠ ਕਰਦੇ ਹੈ ਤੇ ਉਹਨਾਂ ਦਾ ਫਲ ਪ੍ਰਾਪਤ ਉਹਨਾਂ ਨੂੰ ਹੁੰਦਾ ਹੈ। ਸੋ ਆਪਾਂ ਪੁਆਧੀ ਸਿੰਘਾਂ ਨੂੰ ਬੇਨਤੀ ਹੈ, ਵਾਰੀ ਵਾਰੀ ਜਥੇਦਾਰ ਬੈਰਮਪੁਰ ਆਦਿਕ ਜਿਹੜੇ ਗੁਰਸਿੱਖ ਪਿਆਰੇ ਨੇ, ਪੁਆਧ ਤੋਂ ਕਾਲਾ ਵੀਰ ਜੀ ਨੇ ਜਿਹੜੇ ਲੱਗੇ ਹੋਏ ਨੇ ਸ਼ੁਰੂਆਤ ਤੋਂ ਹੀ। ਸੋ ਉੱਧਰੋਂ ਮਟੌਰ ਤੋਂ ਵੀਰ ਜੀ ਬਲਜਿੰਦਰ ਸਿੰਘ ਜੀ, ਬਲਜੀਤ ਸਿੰਘ ਭਾਊ ਜੀ। ਸੋ ਸਾਰਿਆਂ ਨੂੰ ਬੇਨਤੀ ਹੈ ਵੀ ਅਸੀਂ ਲੜੀਵਾਰ ਪਾਠ ਦੀ ਜਿਹੜੀ ਲੜੀ ਇੱਥੇ ਚਾਲੂ ਕਰੀਏ ਅਖੰਡ ਪਾਠ ਸਾਹਿਬ ਦੀ, ਤੇ ਆਪਾਂ ਵੱਖਰੇ ਵੱਖਰੇ ਇੱਦਾਂ ਗੁਰਮਤਿ ਸਮਾਗਮ ਆਪਾਂ ਪ੍ਰਚਾਰਕ ਬੁਲਾ ਕੇ ਉਲੀਕੀਏ ਤਾਂ ਜੋ ਚੜ੍ਹਦੀ ਕਲਾ ਦੇ ਵਿੱਚ ਜੋ ਆਪਣਾ ਕਾਰਜ ਹੈ ਅਸੀਂ ਕਰੀਏ। ਇੱਥੇ ਬਾਣੀ ਦਾ ਪ੍ਰਚਾਰ ਪ੍ਰਸਾਰ ਕਰੀਏ। ਛੇਤੀ ਤੁਹਾਨੂੰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜ ਦੇ ਜਿਹੜੇ ਗ੍ਰੰਥੀ ਸਿੰਘ ਨੇ ਉਹ ਇੱਥੇ ਤੁਹਾਨੂੰ ਮਿਲਣਗੇ ਤੇ ਸਵੇਰੇ ਤੇ ਸ਼ਾਮ ਇੱਥੇ ਕਥਾ ਕਰਿਆ ਕਰਨਗੇ ਜੀ। ਹੁਕਮਨਾਮਾ ਸਾਹਿਬ ਦੀ ਕਥਾ ਹੋਏਗੀ, ਨਾਲ ਸੰਧਿਆ ਵੇਲੇ ਜਿਹੜੀ ਹੈ ਆਪਣਾ ਸਾਡੇ ਪੁਰਾਤਨ ਗ੍ਰੰਥ ਪ੍ਰਾਚੀਨ ਪੰਥ ਪ੍ਰਕਾਸ਼ ਸੂਰਜ ਪ੍ਰਕਾਸ਼ ਦੀ ਕਥਾ ਜਿਹੜੀ ਹੈ ਸਾਡੇ ਸ਼ਹੀਦਾਂ ਦੇ ਜਿਹੜੇ ਹੈਗੇ ਨੇ ਵਾਰਾਂ ਉਹ ਸੁਣਾਇਆ ਕਰਨਗੇ ਜੀ। ਸੋ ਆਪ ਜੀ ਨੂੰ ਬੇਨਤੀ ਹੈ ਐਂ ਹੀ ਸਾਡਾ ਸਾਥ ਦਿਓ। ਰਲ ਮਿਲ ਕੇ ਅਸੀਂ ਜਿਹੜਾ ਕੌਮ ਦਾ ਇਹ ਇਨਸਾਫ ਮੋਰਚਾ ਲਾਇਆ ਹੈ, ਆਪਾਂ ਸਾਰੇ ਇੱਕ ਨੀਅਤ ਨਾਲ ਇਮਾਨਦਾਰੀ ਨਾਲ ਸਾਰੇ ਇੱਕ ਹੋ ਕੇ ਆਪਾਂ ਅੱਗੇ ਨੂੰ ਵਧਾਈਏ। ਗੁਰੂ ਸਾਹਿਬ ਕਿਰਪਾ ਕਰਨ, ਚੜ੍ਹਦੀ ਕਲਾ ਬਖਸ਼ਣ ਜੀ। ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਜਕਾਰੇ ਗਜਾਵੇ, ਨਿਹਾਲ ਹੋ ਜਾਵੇ ਅਮਰ ਸ਼ਹੀਦ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਨੂੰ ਭਾਵੇ ਚੜ੍ਹਦੀ ਕਲਾ ਹੋ ਜਾਵੇ। ਸਤਿ ਸ੍ਰੀ ਅਕਾਲ। ਗੱਜ ਕੇ ਜਕਾਰੇ ਗਜਾਵੇ, ਨਿਹਾਲ ਹੋ ਜਾਵੇ ਅਮਰ ਸ਼ਹੀਦ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੂੰ ਭਾਵੇ। ਸਤਿ ਸ੍ਰੀ ਅਕਾਲ। ਗੱਜ ਕੇ ਜਕਾਰੇ ਗਜਾਵੇ, ਨਿਹਾਲ ਹੋ ਜਾਵੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਭਾਵੇ। ਸਤਿ ਸ੍ਰੀ ਅਕਾਲ। ਗੱਜ ਕੇ ਜਕਾਰੇ ਜਾਵੇ, ਨਿਹਾਲ ਹੋ ਜਾਵੇ ਸ਼੍ਰੋਮਣੀ ਜਰਨੈਲ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਭਾਵੇ। ਸਤਿ ਸ੍ਰੀ ਅਕਾਲ। ਕਰੇ ਜਾਵੇ, ਨਿਹਾਲ ਹੋ ਜਾਵੇ ਭਾਈ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਵਾਲਿਆਂ ਨੂੰ ਭਾਵੇ। ਸਤਿ ਸ੍ਰੀ ਅਕਾਲ। ਗੁਰਬਰ ਅਕਾਲ ਤੇਗ ਤੇਗ ਫਤਿਹ। ਖਾਲਸੇ ਪੰਥੀ ਹਰ ਦੀਵਾਨ ਹਰ ਮੈਦਾਨ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।